ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 30 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ। ਪ੍ਰੋਗਰਾਮ ਜਿਹੜਾ ਜੀ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਉਹਨਾਂ ਦਾ ਜਿਹੜਾ ਜੀ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਦੇ ਜ਼ਰੀਏ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੇ 2 ਦਿਨ ਨੇ, ਅੱਜ ਦੇ ਅਤੇ ਕੱਲ੍ਹ ਦਾ। ਜੇ ਇਸ ਸਾਲ ਦੇ ਵਿੱਚ ਹੈਲਥ ਇੰਸ਼ੋਰੈਂਸ ਤੁਸੀਂ ਨਹੀਂ ਲੈਂਦੇ ਤਾਂ ਕਾਫੀ ਭਾਰੀ ਜੁਰਮਾਨਾ ਸਟੇਟ ਆਫ ਕੈਲੀਫੋਰਨੀਆ ਦੁਆਰਾ ਪਾਇਆ ਜਾਵੇਗਾ। ਉਸ ਤੋਂ ਬਚਣ ਲਈ ਹੈਲਥ ਇੰਸ਼ੋਰੈਂਸ ਲੈਣ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲਾ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖ ਵਾਲੇ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਨੇ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਅੱਜ ਵੀਰਵਾਰ ਦੇ ਦਿਨ ਆਪਾਂ ਜਿਹੜੇ ਟਰੱਕਿੰਗ ਦੀਆਂ ਖਬਰਾਂ ਆ ਉਸ ਦੇ ਉੱਤੇ ਵੀ ਜਿਹੜੀਆਂ ਨਜ਼ਰ ਮਾਰਦੇ ਹਾਂ। ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਨਾਪਟਾ ਔਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਥੋੜ੍ਹੀ ਜਿਹੀਆਂ ਆਪਾਂ ਹੈਡਲਾਈਨਸ ਨਿਊਜ਼ ਜਿਹੜਾ ਆਪਣੇ USA 'ਚ ਕੀ ਕੁਝ ਵਾਪਰ ਰਿਹਾ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ। ਉਹ ਤੋਂ ਬਾਅਦ ਆਪਾਂ ਟਰੱਕਿੰਗ ਨਾਲ ਰਿਲੇਟਡ ਜਿੰਨੀਆਂ ਵੀ ਨਿਊਜ਼ ਆ ਜਾਂ ਜਿੰਨੇ ਵੀ ਇਸ਼ੂ ਚੱਲ ਰਹੇ ਉਹ ਡਿਸਕਸ ਕਰਾਂਗੇ। ਪਹਿਲੀ ਜਿਹੜੀ ਖਬਰ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚਮੈਂਟ ਨੂੰ ਲੈ ਕੇ ਜਿਹੜੇ ਵਿਟਨਸ ਸੱਦਣੇ ਹੈਗੇ ਆ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਵੋਟਿੰਗ ਹੋ ਸਕਦੀ ਸੈਨੇਟ 'ਚ, ਅਤੇ ਬਹੁਤ ਸਾਰੇ ਚਾਂਸ ਆ ਵੀ ਉਹ 50-50 ਸਪਲਿਟ ਹੋ ਜਾਏ। ਅਤੇ ਕਹਿੰਦੇ ਜੇ 50-50 ਸਪਲਿਟ ਹੁੰਦਾ ਤਾਂ ਫਿਰ ਉਹਦੇ 'ਤੇ ਜਿਹੜੇ ਜਸਟਿਸ ਹੈਗੇ ਆ ਉਹ ਆਪਣਾ ਕੀ ਜਿਹੜਾ ਵਿਊ ਪੁਆਇੰਟ ਦੇਣਗੇ। ਕਹਿੰਦੇ ਵੀ ਕੌਨਸਟੀਟਿਊਸ਼ਨ 'ਚ ਕਿਤੇ ਵੀ ਨਹੀਂ ਲਿਖਿਆ ਵੀ ਉਹ ਜਿਹੜੇ ਆ ਉਹਨਾਂ ਦੀ ਵੋਟ ਜਿਹੜੀ ਗਿਣੀ ਜਾ ਸਕਦੀ ਹੈਗੀ ਆ। ਸੋ ਇਹ ਇੱਦਾਂ ਦੀਆਂ ਕਿਆਸ ਲਾਈਆਂ ਜਾ ਰਹੀਆਂ ਪਿਛਲੇ ਦਿਨਾਂ ਤੋਂ ਲੈ ਕੇ। ਜੌਨ ਬੋਲਟਨ ਨੂੰ ਲੈ ਕੇ ਸੈਨੇਟ ਦੇ ਵਿੱਚ ਡੈਮੋਕ੍ਰੇਟ ਤਾਂ ਮੰਗ ਹੀ ਰਹੇ ਆ, ਕੁਛ ਕੁ ਰਿਪਬਲਿਕਨ ਸੈਨੇਟਰ ਵੀ ਕਹਿ ਰਹੇ ਆ ਵੀ ਉਹਨਾਂ ਨੂੰ ਵਿਟਨਸ ਸਟੈਂਡ 'ਤੇ ਲਿਆਉਣਾ ਚਾਹੀਦਾ ਹੈ। ਜੀ, ਕਰੋਨਾ ਵਾਇਰਸ ਦੇ ਬਾਰੇ ਅਪਡੇਟ ਕਰਦੇ ਜਾਈਏ ਤੇ 8000 ਤੋਂ ਵੱਧ ਆંકੜਾ ਜਿਹੜਾ ਹੈ ਪਾਰ ਹੋ ਚੁੱਕਾ ਹੈ। ਜਿਹੜੇ ਕੇਸ ਇਸ ਟਾਈਮ ਸਾਹਮਣੇ ਜਿਹੜੇ ਆਏ ਆ 2003 ਦੇ ਜਿਹੜੇ ਸਾਰਸ ਆਊਟਬ੍ਰੇਕ ਆ ਉਸਨੇ ਜਿਹੜਾ ਆ ਉਹ ਪਾਰ ਕਰ ਲਿਆ। ਉਹ ਇਸ ਤੋਂ ਕਈ ਜ਼ਿਆਦਾ ਮਹੀਨੇ ਜਿਹੜਾ ਉਹ ਚੱਲਿਆ ਸੀਗਾ, ਪਰ ਇਸਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜਾ ਇੱਥੇ ਤੱਕ ਜਿਹੜਾ ਫੈਲ ਗਿਆ ਆ। ਸੋ ਕਈ ਮੁਲਕਾਂ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਸਤਰਕਤਾ ਜਿਹੜੀ ਉਹ ਵਰਤੀ ਜਾ ਰਹੀ ਹੈ। ਖਾਸ ਕਰਕੇ ਜਿਹੜੇ ਲੋਕ ਬਾਹਰੋਂ ਆ ਰਹੇ ਨੇ ਉਹਨਾਂ ਦੀ ਵੱਖ-ਵੱਖ ਤਰੀਕੇ ਦੇ ਨਾਲ ਮੈਡੀਕਲ ਜਾਂਚ ਜਾਂ ਉਹਨਾਂ ਦੀ ਜਿਹੜੀ ਨਿਗਰਾਨੀ ਆ ਉਹਨਾਂ ਦੇ ਉੱਤੇ ਰੱਖੀ ਜਾ ਰਹੀ ਆ ਵੀ ਕਿਤੇ ਇਹ ਵਾਇਰਸ ਲੈ ਕੇ ਇੱਧਰ ਨੂੰ ਤਾਂ ਨਹੀਂ ਆ ਰਹੇ। ਸੋ ਡੈਥ ਟੋਲ, ਮਰਨ ਵਾਲਿਆਂ ਦੀ ਸੰਖਿਆ ਵੀ ਇਸ ਦੇ ਵਿੱਚ ਇਸ ਟਾਈਮ 170 ਦਾ ਆંકੜਾ ਜਿਹੜਾ ਉਹ ਪਾਰ ਕਰ ਚੁੱਕੀ ਆ ਅਤੇ ਇਹ ਵਧਣ ਦੇ ਜਿਹੜੇ ਉਹ ਅਸਾਰ ਹੈਗੇ ਨੇ। ਚਾਈਨਾ ਦੇ ਵਿੱਚ ਵੂਹਾਨ ਰੀਜਨ ਤੋਂ ਜਿਹੜਾ ਇਹ ਫੈਲਿਆ ਆ ਅਤੇ ਇਸ ਟਾਈਮ ਇਹਨੇ ਵਿਸ਼ਵ ਦੇ ਵਿੱਚ ਪੂਰੀ ਤਰ੍ਹਾਂ ਤੜਥੱਲੀ ਮਚਾਈ ਹੋਈ ਆ। ਬਿਲਕੁਲ ਇਹਦੇ ਸੰਬੰਧ ਵਿੱਚ ਪ੍ਰੈਜ਼ੀਡੈਂਟ ਓਬਾਮਾ ਦੇ ਰਹਿ ਚੁੱਕੇ ਹੈਲਥ ਐਡਵਾਈਜ਼ਰ ਉਹਨਾਂ ਨੇ ਕਿਹਾ ਵੀ US ਨੂੰ ਪੈਨਿਕ ਹੋਣ ਦੀ ਗੱਲ ਨਹੀਂ, ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਆਪਣੀ ਟੀਮ ਜਿਹੜੀ ਆ ਹੈਲਥ ਐਡਵਾਈਜ਼ਰਸ ਦੀ ਉਹ ਤਿਆਰ ਕਰ ਦਿੱਤੀ ਆ ਇਸ ਨੂੰ ਫਾਈਟ ਕਰਨ ਦੇ ਲਈ। ਪਰ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਹਾਹਾਕਾਰ ਮਚੀ ਹੋਈ ਆ। ਅੱਜ ਇੱਕ ਕਰੂਜ਼ ਜਿਹੜਾ ਸੀਗਾ ਜਿਹਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪੈਸੰਜਰ ਸੀਗੇ, ਉਹਨੂੰ ਜਿਹੜਾ ਆ ਇਟਾਲੀਅਨ ਪੋਰਟ ਦੇ ਉੱਤੇ ਜਿਹੜਾ ਆ ਉਹਨੂੰ ਕਬਜ਼ੇ 'ਚ ਲੈ ਲਿਆ ਉੱਥੇ ਦੀ ਸਰਕਾਰ ਨੇ, ਕਿਉਂਕਿ ਉਹਦੇ ਵਿੱਚ ਇੱਕ ਕਪਲ ਜਿਹੜਾ ਚਾਈਨੀ ਸੀ ਉਹ ਕਹਿੰਦੇ ਵੀ ਕਰੋਨਾ ਵਾਇਰਸ ਦੇ ਨਾਲ ਸਿੱਕ ਪਾਇਆ ਗਿਆ। ਜੀ ਜੀ, ਅਤੇ ਆਓ ਹੁਣ ਆਪਾਂ ਜਿਹੜੇ ਟਰੱਕਿੰਗ ਦੇ ਬਾਰੇ ਜਿਹੜੀ ਉਹ ਗੱਲਬਾਤ ਆ ਉਹ ਕਰਦੇ ਹਾਂ। ਅਤੇ ਨਾਲ ਹੀ ਜਿਹੜੇ ਆਪਾਂ ਸਰੋਤਿਆਂ ਨੂੰ ਜਿਹੜਾ ਦੱਸੇ ਵੀ ਜੇ ਟਰੱਕਿੰਗ ਦੇ ਬਾਰੇ ਤੁਹਾਡਾ ਕੋਈ ਸਵਾਲ ਹੈਗਾ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫ਼ੋਨ ਨੰਬਰ ਹੈ 408-272-5200 408-408-272-5200 ਦੇ ਉੱਤੇ ਜਿਹੜਾ ਜੀ ਉਹ ਤੁਸੀਂ ਕਾਲ ਕਰਕੇ ਆਪਣੀ ਜਿਹੜੀ ਆ ਗੱਲਬਾਤ ਆ ਕੋਈ ਸਵਾਲ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜਾ ਆ ਉਹ ਤੁਸੀਂ ਪੁੱਛ ਸਕਦੇ ਹੋ। ਸੋ ਰਮਨ ਜੀ, ਜੇ ਆਪਾਂ ਗੱਲ ਕਰੀਏ ਕਿ AB5 ਦੇ ਉੱਤੇ ਕੋਈ ਅਪਡੇਟ ਹੋਰ ਆਈ ਆ ਜਿਹੜਾ ਉਦੋਂ ਕੁਛ ਕੁ ਹਫ਼ਤੇ ਪਹਿਲਾਂ ਉਸ ਦਾ ਰਿਸਟ੍ਰੇਨਿੰਗ ਆਰਡਰ ਉਸ ਨੂੰ ਥੋੜ੍ਹਾ ਹੋਰ ਅੱਗੇ ਜਿਹੜਾ ਕੀਤਾ ਗਿਆ ਸੀਗਾ ਇੰਜੰਕਸ਼ਨ ਨੂੰ।
ਹਾਂਜੀ, ਨਹੀਂ ਜੀ, ਆਪਾਂ ਸਟੈਂਡ ਸਟਿਲ ਹੈਗੇ ਆ ਉੱਥੇ। ਅਜੇ ਕੋਈ ਖਾਸ ਉਹਦੇ ਵਿੱਚ ਨਹੀਂ ਖਬਰ ਆਈ ਹੈਗੀ। ਜਿਹੜੀ ਮੇਰੀ ਕੋਸ਼ਿਸ਼ ਹੈਗੀ ਆ ਇਹ ਪਤਾ ਕਰਨ ਦੀ ਕਿ ਜਿਹੜਾ ਦੂਸਰਾ ਕੇਸ ਚੱਲ ਰਿਹਾ ਉਹਦੀ ਡੇਟ ਕਦੋਂ ਤੱਕ ਜਿਹੜੀ ਫਿਊਚਰ ਡੇਟ ਹੈਗੀ ਆ। ਸੋ ਐਸ ਸੂਨ ਐਜ਼ ਉਹਦੇ ਬਾਰੇ 'ਚ ਪਤਾ ਲੱਗੂਗਾ ਤੇ ਆਪਾਂ ਉਹਦੇ ਬਾਰੇ 'ਚ ਅੱਗੇ ਗੱਲ ਕਰਾਂਗੇ। ਪਰ ਅਜੇ ਤੱਕ ਹਾਲ ਦੀ ਘੜੀ ਉੱਥੇ ਸਟੈਂਡ ਸਟਿਲ ਹੈਗਾ ਕੇਸ। ਸੋ ਦੂਸਰਾ ਕੇਸ ਕਿਹੜਾ, ਜੇ ਤੁਸੀਂ ਉਸ ਦੇ ਬਾਰੇ ਥੋੜਾ ਦੱਸਣਾ ਚਾਹੋ? ਜਿਹੜੇ ਕੇਸ ਦੇ ਕਰਕੇ ਆਪਾਂ ਨੂੰ ਇੰਜੰਕਸ਼ਨ ਮਿਲੀ ਹੈ ਉਸ ਕੇਸ ਜੀ ਬਾਰੇ, ਕਿਉਂਕਿ ਇਹ ਆਪਾਂ ਨੂੰ ਇੰਜੰਕਸ਼ਨ ਵੈਸੇ ਨਹੀਂ ਮਿਲੀ ਹੈਗੀ। ਇਹ ਦੂਸਰਾ ਜਿਹੜਾ ਕੇਸ ਚੱਲ ਰਿਹਾ ਜਿਹੜਾ ਕਿ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਵੱਲੋਂ ਜਿਹੜਾ ਫਾਈਲ ਕੀਤਾ ਗਿਆ ਕਿ ਜਿਹਦੇ ਵਿੱਚ ਇਹਦੇ ਲਾਅ ਦੇ ਵਿੱਚ ਚੇਂਜਸ ਕਰਨ ਦੀ ਮੰਗ ਜਾਂ ਸਰਟਨ ਜਿਹੜੇ ਰੀਅਲ ਓਨਰ ਆਪਰੇਟਰ ਹੈਗੇ ਆ ਉਹਨਾਂ ਨੂੰ ਜਿਹੜੀ ਐਗਜ਼ੈਂਪਟ ਕਰਨ ਦੀ ਮੰਗ ਜਾਂ ਵਰਡਿੰਗ ਚੇਂਜ ਕਰਨ ਦੀ ਮੰਗ, ਜਿਹੜੀ ਵੀ ਉਹਨਾਂ ਦੀ ਉਹਦੇ ਵਿੱਚ ਮੰਗ ਹੈਗੀ ਆ, ਉਹਦੇ ਤੇ ਜਿਹੜਾ ਕੇਸ ਹੈਗਾ ਆ ਉਹਨਾਂ ਨੇ ਸਟੇਟ ਆਫ ਕੈਲੀਫੋਰਨੀਆ ਤੇ ਕੀਤਾ ਆ। ਜਦ ਤੱਕ ਉਸ ਕੇਸ ਦਾ ਫੈਸਲਾ ਨਹੀਂ ਹੁੰਦਾ ਤਦ ਤੱਕ AB5 ਦੇ ਉੱਤੇ ਜਿਹੜੀ ਆ ਉਹ ਜਿਹੜੀ ਟੈਂਪਰੇਰੀ ਇੰਜੰਕਸ਼ਨ ਲੱਗੀ ਆ। ਸੋ ਇਹ ਜਿਹੜੀ ਇੰਜੰਕਸ਼ਨ ਹੈਗੀ ਆ ਇਹ ਓਪਨ ਇੰਜੰਕਸ਼ਨ ਨਹੀਂ, ਇਹ ਸਿਰਫ ਹੈਗੀ ਆ ਕਿ ਇੱਕ ਸਿਰਫ ਕੇਸ ਚੱਲ ਰਿਹਾ। ਜਦ ਤੱਕ ਉਸ ਕੇਸ ਦਾ ਫੈਸਲਾ ਨਹੀਂ ਹੁੰਦਾ ਤਦ ਤੱਕ ਜਿਹੜਾ ਆ ਉਹਨੂੰ ਰੋਕਿਆ ਜਾਵੇ, ਉਹਨੂੰ ਜਿਹੜੀ ਉਹਦੀ ਲਾਗੂ ਕਰਨ ਦੀ ਟਾਈਮ ਹੈ ਉਹ ਰੋਕਿਆ ਜਾਵੇ। ਸੋ ਉਸ ਕੇਸ ਦੇ ਬਾਰੇ 'ਚ ਮੈਂ ਗੱਲ ਕਰ ਰਿਹਾ ਜਿਹੜਾ ਕਿ ਦੂਸਰਾ ਕੇਸ ਚੱਲ ਰਿਹਾ ਜੀ। ਤੇ ਕੱਲ੍ਹ ਦੱਸਦੇ ਜਾਈਏ ਵੀ ਕੱਲ੍ਹ ਸਟੇਟ ਕੈਪੀਟਲ ਸੈਕਰਾਮੈਂਟੋ ਦੇ ਵਿੱਚ ਕਈ 100 ਲੋਕ ਜਿਹੜੇ ਫ੍ਰੀਲਾਂਸਰਸ ਵੱਖ-ਵੱਖ ਥਾਵਾਂ ਦੇ ਉੱਤੇ ਕਹਿ ਲਓ ਵੀ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਜਿਹੜੇ ਆਪਣੇ ਆਪ ਨੂੰ ਉਹ ਦੇਖਦੇ ਨੇ, ਉਹਨਾਂ ਨੇ ਰਿਪੀਲ AB5 ਦੇ ਵਿਰੋਧ ਦੇ ਵਿੱਚ ਜਿਹੜਾ ਪ੍ਰੋਟੈਸਟ ਜਾਂ ਉਸ ਨੂੰ ਰਿਪੀਲ ਕਰਨ ਦੇ ਜਿਹੜਾ ਹੱਕ ਦੇ ਵਿੱਚ ਜਿਹੜੀ ਆ ਰੈਲੀ ਉਹ ਕੀਤੀ। ਤੇ ਉੱਥੇ ਰੋਜ਼ਵੈਲ ਦੇ ਜਿਹੜੇ ਅਸੈਂਬਲੀਮੈਨ ਕੈਵਿਨ ਕੈਲੀ ਵੀ ਜਿਹੜੇ ਆ ਉਹ ਪਹੁੰਚੇ ਹੋਏ ਸੀ। ਸੋ ਉਹਨਾਂ ਨੇ ਉੱਥੇ ਗੱਲਬਾਤ ਕਰਦੇ ਹੋਏ ਆਖਿਆ ਜਿਹੜੇ ਗਵਰਨਰ ਗੈਵਿਨ ਨਿਊਸਮ ਉਹਨਾਂ ਨੂੰ ਵੀ ਕਹਿੰਦੇ ਵੀ ਤੁਹਾਡਾ ਜਿਹੜਾ ਸਾਬਕਾ ਡਿਪਟੀ ਚੀਫ ਆਫ ਸਟਾਫ ਆ ਉਹ ਵੀ ਕਹਿੰਦਾ ਆ ਵੀ AB5 ਜਿਹੜਾ ਮੋਸਟ ਡਿਸਟਰਕਟਿਵ ਪੀਸ ਆਫ ਲੈਜਿਸਲੇਸ਼ਨ ਹੈਗਾ ਜਿਹੜਾ ਉਸਨੇ ਪਿਛਲੇ 2 ਦਹਾਕਿਆਂ ਦੇ ਵਿੱਚ, ਪਿਛਲੇ 20 ਸਾਲਾਂ ਦੇ ਵਿੱਚ ਜਿਹੜਾ ਉਹ ਦੇਖਿਆ ਆ। ਤੇ ਇਹ ਗੱਲਾਂ ਜਦੋਂ ਕਰ ਰਹੇ ਸੀ ਤਾਂ ਉੱਥੇ ਜਿਹੜੇ ਫ੍ਰੀਲਾਂਸਰਸ ਦੀ ਕਰਾਊਡ ਇਕੱਠੀ ਹੋਈ ਸੀ, ਉਹਨਾਂ ਨੇ ਜਿਹੜਾ ਉਹਨਾਂ ਨੂੰ ਚੀਅਰ ਕੀਤਾ ਹੈ। ਸੋ ਰੋਜ਼ਵੈਲ ਦੇ ਜਿਹੜੇ ਇਹ ਅਸੈਂਬਲੀਮੈਨ ਹੈਗੇ ਨੇ ਕੈਵਿਨ ਕੈਲੀ, ਉਹ ਇਸ ਦੇ ਰਿਪੀਲ ਕਰਨ ਦੇ ਹੱਕ ਦੇ ਵਿੱਚ ਆਏ ਨੇ। ਹੋਰ ਵੀ ਕਈ ਜਿਹੜੇ ਅਸੈਂਬਲੀਮੈਨ ਖਾਸ ਕਰਕੇ ਜਿਹੜੇ ਰਿਪਬਲਿਕਨ ਹੈਗੇ ਨੇ ਉਹ ਇਸ ਦੇ AB5 ਦੇ ਵਿਰੋਧ ਦੇ ਵਿੱਚ ਹੈਗੇ ਨੇ। ਸੋ ਕਾਫੀ ਜ਼ਿਆਦਾ ਜਿਹੜਾ ਆ ਇਸ ਟਾਈਮ ਇਸ ਨੂੰ ਲੈ ਕੇ ਰੌਲਾ ਰੱਪਾ ਵੀ ਜਿਹੜਾ ਉਹ ਪੈ ਰਿਹਾ ਆ। ਜਿੱਦਾਂ ਤੁਸੀਂ ਵੀ ਦੱਸਿਆ ਵੀ ਇਹ ਅਦਾਲਤ ਦੇ ਵਿੱਚ ਆਲਰੇਡੀ ਕੇਸ ਜਿਹੜਾ ਉਹ ਪਹੁੰਚਿਆ ਹੋਇਆ ਆ। ਉੱਦਾਂ ਵੈਸੇ ਕਾਫੀ ਹਰਜੋਤ ਸਿੰਘ ਜੀ, ਰਮਨ ਜੀ, ਹੈਰਾਨੀ ਵਾਲੀ ਗੱਲ ਆ, ਸਾਰੇ ਪਾਸਿਓਂ ਪਾਸ ਹੋਣ ਤੋਂ ਬਾਅਦ 'ਚ ਗਵਰਨਰ ਦੇ ਸਾਈਨ ਹੋਣ ਦੇ ਬਾਅਦ ਦੇ ਵਿੱਚ ਵੀ ਜਿਹੜਾ ਕਾਨੂੰਨ ਆ ਫਿਰ ਵੀ ਇਸ ਦੇ ਉੱਤੇ ਜਿਹੜੇ ਪ੍ਰਸ਼ਨ ਚਿੰਨ੍ਹ ਹੈਗੇ ਆ। ਤੇ ਇਸ ਮੁਲਕ ਦੇ ਵਿੱਚ ਕਹਿ ਲਓ ਵੀ ਇਹ ਸਟੇਟ ਦੇ ਵਿੱਚ ਵੀ ਕਹਿ ਲਓ ਵੀ ਇਹ ਆਪਣੇ ਕੋਲ ਫਿਰ ਵੀ ਇਖਤਿਆਰ ਹੈਗਾ, ਜੇ ਕਾਨੂੰਨ ਤੁਹਾਨੂੰ ਕੋਈ ਪਸੰਦ ਨਹੀਂ ਆ, ਜੇ ਉਸ ਦਾ ਖਾਸਾ ਵਿਰੋਧ ਹੋ ਰਿਹਾ ਆ ਤਾਂ ਉਸ ਨੂੰ ਫਿਰ ਵੀ ਵਾਪਸ ਲਿਆ ਜਾ ਸਕਦਾ ਹੈ। ਜਦ ਕਿ ਸਾਰੇ ਜਿਹੜੇ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਲੈਜਿਸਲੇਟਿਵ ਤਰੀਕੇ ਦਾ ਜਿਹੜਾ ਪਾਸ ਹੋਣ ਦੇ ਬਾਵਜੂਦ ਵੀ। ਸੋ ਇਹ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਲਈ ਇੱਕ ਆਸ ਦੀ ਕਿਰਨ ਵੀ ਜਿਹੜੀ ਆ ਉਹ ਜਾਗਦੀ ਆ। ਬਿਲਕੁਲ ਰਾਜਕਰਨ, ਇੱਕ ਜਿਹੜੀ ਹੋਰ ਮੈਂ ਕਰੰਟ ਸਿਚੁਏਸ਼ਨ ਹੈਗੀ ਹੈ ਜਿਹੜੀ ਅਪਡੇਟ ਕਰਦੇ ਹਾਂ, ਜਿਹੜੀ ਕਿ ਮੇਰੇ ਖਿਆਲ ਬਹੁਤ ਆਪਣੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਉਹਨਾਂ ਦੇ ਹੋਪਫੁਲੀ ਉਹਨਾਂ ਦੇ ਕੰਮ ਆਊਗੀ ਔਰ ਉਹ ਪ੍ਰੀਪੇਅਰ ਕਰ ਸਕਣਗੇ ਇਹਦੇ ਲਈ ਕਿ ਜਿਹੜੇ ਕਾਫੀ ਜਿਹੜੇ ਇਸ ਵੇਲੇ ਬੁੱਕਕੀਪਰਸ ਜਾਂ CPAs ਹੈਗੇ, ਬੁੱਕਕੀਪਰਸ ਨਹੀਂ, CPAs ਜਿਹੜੇ ਹੈਗੇ ਜਿਹੜੇ ਕਿ ਆਡਿਟ ਦੇ ਵਿੱਚ ਬੈਠਦੇ ਆ ਆਪਣੇ ਕਲਾਇੰਟਸ ਦੇ ਲਈ। ਮੇਰੀ ਉਹਨਾਂ ਨਾਲ ਗੱਲਬਾਤ ਦੇ ਦੌਰਾਨ ਇਹ ਚੀਜ਼ ਸਾਹਮਣੇ ਆਈ ਆ ਕਿ ਹੁਣ ਜਿਹੜੀ EDD ਹੈਗੀ ਆ ਉਹ ਤੁਹਾਡੇ ਜਦੋਂ ਆਡਿਟ ਕਰਦੀ ਆ ਤੇ ਟਰੱਕਿੰਗ ਕੰਪਨੀ ਦੇ ਕੋਲੋਂ ਖਾਸ ਕਰਕੇ ਉਹ ELD ਦਾ ਡਾਟਾ ਮੰਗਦੇ ਹੈਗੇ ਆ ਤੇ ਨਾਲ ਤੁਹਾਡਾ EFS T ਚੈੱਕ ਔਰ ਕੋਈ ਵੀ ਜਿਹੜਾ ਤੁਹਾਡਾ ਐਡਵਾਂਸ ਕਰਦੇ, ਜੇ ਤਾਂ ਤੁਸੀਂ ਮਨੀ ਐਡਵਾਂਸ ਕਰਦੇ ਆ ਡਰਾਈਵਰ ਨੂੰ, ਉਹਦੀ ਉਹ ਰਿਪੋਰਟ ਮੰਗਦੇ ਹੈਗੇ ਆ। ਸੋ ਜਿਹੜੀ ਬਹੁਤ ਕੰਪਨੀਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਡਰਾਈਵਰ ਨੂੰ ਉਹ T ਚੈੱਕ ਜਾਂ ਕਾਮ ਚੈੱਕ ਲਿਖ ਦਿੰਦੇ ਆ ਸਿੱਧਾ ਕੈਸ਼ ਦਾ, ਕਿਉਂਕਿ ਉਹ ਮਨੀ ਜਿਹੜੀ ਆ ਉਹ ਬਾਹਰੋਂ ਬਾਹਰ ਆਉਂਦੀ ਆ, ਬਾਹਰੋਂ ਬਾਹਰ ਨਿਕਲ ਜਾਂਦੀ ਆ। ਪਰ ਹੁਣ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ 'ਚ ਆਡਿਟ ਦੇ ਵਿੱਚ ਇਹ 2 ਚੀਜ਼ਾਂ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਕਰਨ ਲੱਗ ਗਏ ਆ ਜਿਹੜੇ ਆਡਿਟਰ ਆਉਂਦੇ ਆ EDD ਦੇ। ਸੋ ਮੇਕ ਸ਼ੋਰ ਜੇ ਤੁਸੀਂ ਕੋਈ ਇੱਦਾਂ ਦਾ ਤੁਹਾਡਾ ਕੰਮ ਹੈਗਾ ਜਾਂ ਇੱਦਾਂ ਦੀ ਕੋਈ ਸਿਚੁਏਸ਼ਨ ਹੈਗੀ ਆ ਤੇ ਉਹਨੂੰ ਟਾਈਮ ਰਹਿੰਦੇ ਤੁਸੀਂ ਉਹਨੂੰ ਸੁਲਝਾ ਲਓ ਤਾਂ ਕਿ ਜੇ ਰੱਬ ਨਾ ਕਰੇ ਤੁਹਾਡਾ ਆਡਿਟ ਆਵੇ ਤੇ ਇਹ ਸਿਚੁਏਸ਼ਨ 'ਚ ਤੁਸੀਂ ਪੈ ਜਾਓ। ਜੀ,
ਅਗਲੀ ਕੁਝ ਕੁ ਇਕਨੋਮੀ ਨਾਲ ਰਮਨ ਜੀ ਜੇ ਗੱਲਬਾਤ ਕਰੀਏ, ਕਹਿੰਦੇ ਵੀ ਨਵਾਂ ਜਿਹੜਾ USMCA ਐਗਰੀਮੈਂਟ ਹੋਇਆ ਹੈਗਾ ਆ ਯੂਨਾਈਟਿਡ ਸਟੇਟ, ਮੈਕਸੀਕੋ ਤੇ ਕੈਨੇਡਾ ਦਾ, ਇਹਦੇ ਨਾਲ ਟਰੱਕਿੰਗ ਇੰਡਸਟਰੀ ਨੂੰ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋਊਗਾ। ਦੱਸਦੇ ਜੀ ਇਹ ਕਹਿੰਦੇ 2018 ਦੇ ਵਿੱਚ $770 ਬਿਲੀਅਨ ਦੀਆਂ ਜਿਹੜੀਆਂ ਵਰਥ ਆਫ ਗੁੱਡਸ ਹੈਗੀਆਂ US, ਕੈਨੇਡਾ ਤੇ ਮੈਕਸੀਕੋ ਦੇ ਵਿੱਚ ਜਿਹੜੀਆਂ ਟ੍ਰੇਡ ਹੋਈਆਂ ਹੈਗੀਆਂ। ਸੋ ਇਹਦੇ ਨਾਲ ਜਿਹੜਾ ਟਰੱਕਿੰਗ ਇੰਡਸਟਰੀ ਨੂੰ ਬਹੁਤ ਫਾਇਦਾ ਹੋਊਗਾ। ਤੇ ਦੂਸਰੇ ਪਾਸੇ ਜਿਹੜਾ ਚਾਈਨਾ ਦੇ ਉੱਤੇ ਹੁਣ ਹੋਰ ਟੈਰਿਫ ਲਾਉਣ ਤੋਂ ਜਿਹੜੀ ਆ ਪਹਿਲਾ ਐਗਰੀਮੈਂਟ, ਜਿਹੜਾ ਫਸਟ ਫੇਜ਼ ਐਗਰੀਮੈਂਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਾਈਨ ਕੀਤਾ ਸੀ ਜਨਵਰੀ 15 ਨੂੰ, ਉਹਦੇ ਨਾਲ ਵੀ ਟਰੱਕਿੰਗ ਇੰਡਸਟਰੀ ਤੇ ਬਹੁਤ ਗੁੱਡ ਅਸਰ ਹੋਊਗਾ ਉਹਦਾ। ਇਹਦੇ ਸੰਬੰਧ 'ਚ ਇੱਕ ਇਕੋਨੋਮਿਸਟ ਹੈਗੇ ਆ ਰਜੀਵ ਧਮਨ ਕਰਕੇ, ਇਹ ਪ੍ਰੋਫੈਸਰ ਹੈਗੇ ਆ ਇਕਨੋਮਿਕ ਫੋਰਕਾਸਟਿੰਗ ਦੇ ਸੈਂਟਰ ਆਫ ਜਾਰਜੀਆ ਸਟੇਟ ਯੂਨੀਵਰਸਿਟੀ 'ਚ। ਉਹਨਾਂ ਨੇ ਇਹ ਕਿਹਾ ਵੀ ਜੇ ਟੈਰਿਫ ਵੱਧਦਾ ਰਹਿੰਦਾ ਤਾਂ ਇਹਦੇ ਨਾਲ ਟਰੱਕਿੰਗ ਇੰਡਸਟਰੀ ਜਿਹੜੀ ਆ ਪੂਰੀ ਤਰ੍ਹਾਂ ਡੈੱਡ ਹੋਣੀ ਸੀ, ਪਰ ਹੁਣ ਕਿਉਂਕਿ ਇਹ ਤੇ ਸਟਾਪ ਲੱਗ ਗਿਆ, ਇਹਨੂੰ ਟਾਈਮ ਤਾਂ ਲੱਗੂਗਾ ਰੀਮੂਵ ਕਰਨ ਨੂੰ, ਪਰ ਹੋਰ ਜਿਹੜਾ ਇਹਦਾ ਜਿਹੜਾ ਘਾਟਾ ਹੋਣਾ ਆ, ਟਰੱਕਿੰਗ ਇੰਡਸਟਰੀ ਸਲੋ ਹੋਣੀ ਆ, ਉਹਦੇ ਤੇ ਇੱਕ ਤਰ੍ਹਾਂ ਸਟਾਪ ਲੱਗ ਗਿਆ। ਬਿਲਕੁਲ ਜੀ, ਜਿਹੜੀ ਹੁਣ USMCA ਦੀ ਜਿਹੜੀ ਕਰੰਟ ਪ੍ਰੋਜੈਕਸ਼ਨ ਹੈਗੀ ਆ, ਐਨੂਅਲ ਪ੍ਰੋਜੈਕਸ਼ਨ ਹੈਗੀ ਆ, ਜਿਹੜੀ ਕਿ US, ਕੈਨੇਡਾ ਤੇ ਮੈਕਸੀਕੋ ਦੇ ਵਿੱਚ ਕੰਬਾਈਨ 33 ਬਿਲੀਅਨ ਅਬਵ ਜਿਹੜੀ ਹੁਣ ਨੈਫਟਾ ਦੀ ਜਿਹੜੀ ਬੇਸਲਾਈਨ ਸੀਗੀ, ਜਿਹੜਾ ਕਿ ਕਰੰਟ ਜਿਹੜਾ ਨੈਫਟਾ ਚੱਲ ਰਿਹਾ ਸੀਗਾ, ਉਹਦੀ ਬੇਸਲਾਈਨ ਤੋਂ $33 ਬਿਲੀਅਨ ਦਾ ਜਿਹੜਾ ਆ ਉਹ ਵੱਧ ਕੰਮ ਹੋਊਗਾ ਜਿਹੜਾ ਆ ਨਵਾਂ ਜਿਹੜਾ ਐਗਰੀਮੈਂਟ ਸਾਈਨ ਹੋਇਆ ਇਹਦੇ ਕਰਕੇ। ਤੇ ਇਹਦੇ ਵਿੱਚ ਜਿਹੜਾ ਆ ਇਹ ਆਲਮੋਸਟ US ਦੀ ਜਿਹੜੀ GDP ਹੈਗੀ ਆ ਉਹ ਗਰੋ ਕਰੂਗਾ, $68 ਬਿਲੀਅਨ ਦੀ ਜਿਹੜੀ ਆ GDP ਉਹ ਗਰੋਥ ਇਹਦੇ ਵਿੱਚ ਕਰੂਗਾ ਇਹ ਜਿਹੜਾ ਐਗਰੀਮੈਂਟ ਹੋਇਆ। ਸੋ ਕਾਫੀ ਮੇਰੇ ਖਿਆਲ ਇਹਦੇ ਵਿੱਚ ਜਿਹੜਾ ਵਧੀਆ ਹੋਇਆ। ਜਿਹੜਾ 2018 ਦੇ ਵਿੱਚ 770 ਬਿਲੀਅਨ ਵਰਥ ਦੇ ਗੁੱਡਸ ਜਿਹੜੇ ਆ ਉਹ US, ਕੈਨੇਡਾ ਤੇ ਮੈਕਸੀਕੋ ਦੇ ਦਰਮਿਆਨ ਜਿਹੜੇ ਆ ਉਹ ਇਹਦੇ ਟਰਾਂਸਪੋਰਟ ਹੋਏ ਆ। ਤੇ ਰਫਲੀ 90,000 ਜੋਬਾਂ ਜਿਹੜੀਆਂ US ਦੇ ਵਿੱਚ ਹੈਗੀਆਂ ਟਰੱਕਿੰਗ ਇੰਡਸਟਰੀ 'ਚ, ਉਹ ਇਹਨਾਂ ਇਫੈਕਟ ਕਰਦੀਆਂ, ਜਿਹਦੇ ਵਿੱਚ ਕਿ 60,000 ਟਰੱਕ ਡਰਾਈਵਰ ਇਨਕਲੂਡ ਆ। ਸੋ ਇਹ ਕਾਫੀ ਮਹੱਤਵਪੂਰਨ ਹੈਗਾ, ਕਾਫੀ ਇਹ ਇੰਟਰਸਟਿੰਗ ਹੈਗਾ। ਜਿਹੜਾ 70% ਫਰੇਟ ਹੈਗਾ ਥਰੂ ਆਊਟ ਅਮਰੀਕਾ ਦਾ, ਉਹ ਬਾਈ ਟਰੱਕ ਮੂਵ ਹੁੰਦਾ ਆ, ਜਿਹੜਾ ਕਿ ਹੁਣ ਆਸ ਕਰਦੇ ਆ ਕਿ 76% ਜਿਹੜਾ ਹੋ ਜਾਊਗਾ ਇਹਦੇ ਨਾਲ ਜੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਆ, ਤੁਹਾਡਾ ਕੋਈ ਟਰੱਕਿੰਗ ਦੇ ਨਾਲ ਕੁਐਸਚਨ ਹੈਗਾ, ਤੁਸੀਂ ਕਾਲ ਕਰ ਸਕਦੇ ਹੋ 408 272 ਤੇ 5200। ਸੋ ਨਵਾਂ USMCA ਸਾਈਨ ਹੋਣ ਤੋਂ ਬਾਅਦ ਕੈਨੇਡਾ ਤੋਂ ਵੀ ਬਹੁਤ ਸਾਰੇ ਜਿਹੜੇ ਟਰੱਕ, ਆਪਾਂ ਨੂੰ ਪਤਾ ਹਜ਼ਾਰਾਂ ਦੀ ਗਿਣਤੀ 'ਚ USA 'ਚ ਆਉਂਦੇ ਆ। USA ਦੇ ਵਿੱਚ ਕਈ ਲਾਜ਼ ਜਿਹੜੇ ਆ ਉਹ ਕੈਨੇਡਾ ਤੋਂ ਡਿਫਰੈਂਟ ਹੈਗੇ ਆ। ਸੋ ਜਿਹੜੇ ਕੈਨੇਡਾ ਤੋਂ ਨਵੇਂ ਡਰਾਈਵਰ ਜਾਂ ਨਵੀਆਂ ਕੰਪਨੀਆਂ USA 'ਚ ਆਉਂਦੀਆਂ, ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਹੈ ਵੀ ਜ਼ਰੂਰ ਤੁਸੀਂ ਪ੍ਰੋਗਰਾਮ ਜਿਹੜੇ ਉਹਨਾਂ ਦੇ ਡਰਾਈਵਰ ਆ ਸਾਡਾ ਸੁਣਿਆ ਕਰੋ, ਕਿਉਂਕਿ ਤੁਹਾਨੂੰ ਅਪਡੇਟ ਰਹੂਗੀ। ਤੇ ਉਹਦੇ ਬਾਰੇ ਤੁਸੀਂ ਰਮਨ ਜੀ ਕੀ ਕਹਿਣਾ ਚਾਹੁੰਦੇ ਹੋ? ਜੀ ਬਿਲਕੁਲ, ਜਿਹੜੇ ਜਿੰਨੇ ਵੀ ਜਿਹੜੇ ਕੈਨੇਡਾ ਤੋਂ ਡਰਾਈਵਰ ਜਿਹੜੇ ਐਂਟਰ ਕਰਦੇ ਆ US ਦੇ ਵਿੱਚ, ਤੇ ਪ੍ਰੀਟੀ ਮੱਚ ਉਹਨਾਂ ਨੂੰ ਸਾਰੇ US ਲਾਜ਼ ਜਿਹੜੇ ਉਹ ਫੋਲੋ ਕਰਨੇ ਪੈਂਦੇ ਆ ਜਦੋਂ US 'ਚ ਆਉਂਦੇ ਆ। ਸੋ ਉਹਨਾਂ ਦੇ ਲਈ ਜਿਹੜਾ ਪ੍ਰੋਗਰਾਮ ਹੈਗਾ ਕਾਫੀ ਇੰਪੋਰਟੈਂਟ ਹੁੰਦਾ, ਕਿਉਂਕਿ ਕਈ ਜਿਹੜੇ ਹੁਣ ਆਪਣੇ ਅਮਰੀਕਨ ਡਰਾਈਵਰਸ ਹੈਗੇ ਉਹਨਾਂ ਨੂੰ ਇੱਕ ਕੰਟਰੀ ਦੇ ਲਾਜ਼ ਹੀ ਫੋਲੋ ਕਰਨੇ ਆ, ਪਰ ਕੈਨੇਡੀਅਨਸ ਨੂੰ ਇਹ ਹੁੰਦਾ ਕਿ ਜਿਹੜੇ ਕਿਉਂਕਿ ਮੈਜੋਰਟੀ ਜਿਹੜੇ ਕੈਨੇਡੀਅਨ ਟਰੱਕਸ ਹੈਗੇ ਉਹ ਇੱਧਰ ਆਉਂਦੇ ਆ, ਸੋ ਉਹਨਾਂ ਨੂੰ ਦੋ ਕੰਟਰੀਆਂ ਦੇ ਲਾਜ਼ ਜਿਹੜੇ ਆ ਉਹ ਫੋਲੋ ਕਰਨੇ ਪੈਂਦੇ। ਸੋ ਕਾਫੀ ਯੂਜ਼ਫੁਲ ਹੈਗਾ। ਤੇ ਇੱਕ ਆਪਾਂ ਨੂੰ ਕੁਐਸਚਨ ਆਇਆ ਲਖਵੀਰ ਹੋਤੀ ਹੁਣਾਂ ਦਾ ਆਪਣਾ ਫੇਸਬੁੱਕ ਦੇ ਉੱਤੇ, ਕਿ ਉਹਨਾਂ ਨੂੰ ਜਿਹੜੀ ਕੁਐਰੀ ਹੈਗੀ ਆ ਉਹ ਪਰਚੇਸ ਕਰਨੀ ਜ਼ਰੂਰੀ ਹੈ। ਨਹੀਂ, ਕੁਐਰੀ ਪਰਚੇਸ ਕਰਨੀ ਕੋਈ ਜ਼ਰੂਰੀ ਨਹੀਂ ਗੀ, ਪਰ ਤੁਸੀਂ ਜੇ ਪਰਚੇਸ ਕਰਕੇ ਰੱਖਦੇ ਆ ਤੇ ਤੁਹਾਡੀ ਜਿਹੜੀ ਹੈ ਜਦੋਂ ਤੁਸੀਂ ਕੋਈ ਡਰਾਈਵਰ ਹਾਇਰ ਕਰਦੇ ਆ ਤੇ ਉਹਦੇ ਲਈ ਤੁਹਾਨੂੰ ਕੁਇਕ ਹੋ ਜਾਂਦਾ ਥੋੜਾ ਜਿਹਾ। ਅਦਰਵਾਈਜ਼ ਕੋਈ ਏਡਾ ਉਹਦੇ ਵਿੱਚ ਕੋਈ ਮੈਂਡੇਟਰੀ ਨਹੀਂ ਹੈਗਾ ਕਿ ਤੁਸੀਂ ਉਹ ਕੁਐਰੀ ਪਰਚੇਸ ਕਰਕੇ ਰੱਖਣੀ। ਸੋ ਜੇ ਕੁਐਰੀ ਕਰਦੇ ਆ ਜਦੋਂ ਮੌਕੇ ਤੇ ਕਰਦੇ ਆ ਤਾਂ ਕੀ ਉਦੋਂ ਫਿਰ ਜ਼ਿਆਦਾ ਟਾਈਮ ਲੱਗਦਾ ਹੈ ਜੇ ਮੌਕੇ ਦੇ ਉੱਤੇ ਬਾਏ ਕੀਤੀ ਜਾਵੇ ਤਾਂ? ਨਹੀਂ, ਕੋਈ ਉਹਦੇ ਜ਼ਿਆਦਾ ਟਾਈਮ ਨਹੀਂ, ਇੱਕ ਦੋ ਸਟੈਪ ਜ਼ਿਆਦਾ ਹੋਣਗੇ, ਕਿਉਂਕਿ ਆਪਾਂ ਇਹ ਬਿਲਕੁਲ ਨਵਾਂ ਸਿਸਟਮ ਹੈਗਾ, ਅਜੇ ਤੱਕ ਇਹਨੂੰ ਆਪਾਂ ਪੂਰੀ ਤਰ੍ਹਾਂ ਦੇਖਿਆ ਨਹੀਂ, ਪਰ ਆਈ ਡੋਂਟ ਥਿੰਕ ਸੋ ਕਿ ਉਹਦੇ ਵਿੱਚ ਜ਼ਿਆਦਾ ਟਾਈਮ ਲੱਗਦਾ ਹੋਊਗਾ। ਪਰ ਜੇ ਤੁਸੀਂ ਅਹੈਡ ਆਫ ਟਾਈਮ $1.25 ਦੀ ਹੈਗੀ ਹੈ, ਜੇ ਤੁਸੀਂ ਮਿਨੀਮਮ 10 ਕੁਐਰੀਆਂ ਪਰਚੇਸ ਕਰਕੇ ਰੱਖ ਵੀ ਲਓਗੇ ਤੇ ਇਟਸ ਨਾਟ ਅ ਬਿਗ ਡੀਲ। ਵੀ ਮੌਕੇ ਦੇ ਉੱਤੇ ਕੰਮ ਆ ਜਾਂਦੀਆਂ ਜੀ। ਤੇ ਆਪਣੇ ਨਾਲ ਕਾਲਰ ਵੀ ਜੁੜੇ ਨੇ, ਉਹ ਵੀ ਆਪਣੇ ਨਾਲ ਗੱਲ ਕਰਨਾ ਚਾਹੁੰਦੇ ਨੇ। ਸਰੋਤੇ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਕੋਈ ਆਪਣਾ ਵਿਚਾਰ ਰੱਖਣਾ ਚਾਹੁੰਦੇ ਹੋ ਟਰੱਕਿੰਗ ਦੇ ਨਾਲ ਜੋ ਚੱਲ ਰਹੀ ਇੰਡਸਟਰੀ ਹੈ ਉਸ ਦੇ ਉੱਤੇ, ਨੰਬਰ ਹੈ 408 272 5200 4082725200। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ।
ਭਾਈ ਜੀ ਮੈਂ ਰਮਨ ਬਾਈ ਜੀ ਨੂੰ ਪੁੱਛਣਾ ਸੀਗਾ ਵੀ ਜਿਵੇਂ ਰਮਨ ਬਾਈ ਜੀ ਤੁਸੀਂ ਤਾਂ ਮਿਲਦੇ ਰਹਿੰਦੇ ਹੋ ਇੱਥੇ ਲੋਕਲ ਕੰਪਨੀ ਵਾਲਿਆਂ ਨੂੰ, ਡਿਸਪੈਚਰਾਂ ਨੂੰ, ਜਾਂ ਜਿਹੜੇ ਵੱਡੇ ਕੰਪਨੀ ਵਾਲੇ ਆ ਜੀ। ਕੀ ਇਹਨਾਂ ਨੇ ਬਾਈ ਜੀ ਕਦੇ ਰੇਟ ਵਧਾਉਣ ਬਾਰੇ ਗੱਲ ਕੀਤੀ ਆ? ਕਿਉਂਕਿ ਜਿਵੇਂ ਹੁਣ ਕਿਸੇ ਵੀ ਕੰਪਨੀ ਦਾ ਕੋਈ ਖਰਚਾ ਹੋ ਜਾਵੇ, ਉਹ ਜਦੀ ਪ੍ਰੋਡਕਸ਼ਨ ਆਪਦੀ ਜਿਵੇਂ ਹੁਣ ਆਹ ਲੱਗੀ ਸੀਗੀ ਚਾਈਨਾ ਨਾਲ ਟ੍ਰੇਡ ਵਾਰ ਲੱਗੀ ਸੀਗੀ, ਇਹਨਾਂ ਨੂੰ ਸਮਾਨ ਮਹਿੰਗਾ ਪੈਣ ਲੱਗ ਗਿਆ, ਵਾਲਮਾਰਟ ਨੇ ਜਾਂ ਸਾਰਿਆਂ ਨੇ ਰੇਟ ਚੱਕਦੇ। ਸਾਡੇ ਬੰਦੇ ਉੱਥੇ ਹੀ ਬੈਠੇ ਨੇ ਬਾਈ ਜੀ, ਕੋਈ ਸਟੈਂਡ ਨਹੀਂ ਲੈਂਦਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੈਂ ਬਾਹਰ ਟਾਈਮ ਨਹੀਂ ਲੈਂਦਾ। ਥੋੜੇ ਦਿਨ ਪਹਿਲਾਂ ਕੱਲ ਜਾਂ ਪਰਸੋਂ ਫਰਿਜ਼ਨੋ ਤੋਂ ਲੋਡ ਲੱਗਿਆ ਹੋਇਆ ਸੀਗਾ 2150 ਮੀਲ ਦਾ, ਰੇਟ ਲਾਇਆ ਹੋਇਆ 3000। ਬ੍ਰੋਕਰ ਦਾ ਐਟੀਟਿਊਡ ਦੇਖੋ, ਕਹਿੰਦਾ ਜੇ ਨਹੀਂ ਕਰ ਸਕਦੇ ਤਾਂ ਮੈਨੂੰ ਕਾਲ ਨਾ ਕਰਿਓ, ਬੌਦਰ ਨਾ ਕਰਿਓ। ਹਾਂਜੀ ਬਿਲਕੁਲ, ਇਹ ਆਪਣੇ ਬ੍ਰੋਕਰ ਦਾ ਮੈਸੇਜ ਮੈਨੂੰ ਵੀ ਆਇਆ ਸੀਗਾ, ਜਿਹੜਾ ਉਹ ਸਕਰੀਨਸ਼ਾਟ ਸੀਗਾ, ਮੈਂ ਵੀ ਦੇਖਿਆ ਆ। ਡੈਫੀਨੇਟਲੀ ਭਾਜੀ ਹਰ ਇੱਕ ਕੰਪਨੀ ਜਿਹੜੀ ਆ ਉਹ ਇਹ ਗੱਲ ਕਰਦੀ ਆ, ਹਰ ਇੱਕ ਕੰਪਨੀ ਜਿਹੜੀ ਆ ਇਹ ਡਿਸਕਸ਼ਨ ਹੁੰਦੀ ਆ। ਸਿਰਫ ਇਹ ਆ ਕਿ ਜਿਹੜੀ ਏਕਤਾ ਹੈਗੀ ਆ, ਜਿਹੜੀ ਇੱਕ ਟੇਬਲ ਤੇ ਬੈਠ ਕੇ ਸਲਾਹ ਕਰਨੀ ਤੇ ਉਸ ਸਲਾਹ ਨੂੰ ਮੰਨਣਾ, ਇਹ ਬਹੁਤ ਜ਼ਰੂਰੀ ਹੈਗਾ। ਆਪਾਂ ਲੇਟਲੀ ਜਿੰਨੀਆਂ ਮੀਟਿੰਗਸ ਕੀਤੀਆਂ ਹੈਗੀਆਂ ਉਹਨਾਂ ਦੇ ਵਿੱਚ ਮੈਜੋਰਟੀ ਟਾਈਮ ਜੇ ਤੁਹਾਡੇ ਕੋਲ 50 ਬੰਦੇ ਆਉਂਦੇ ਆ ਤੇ ਉੱਥੇ ਬੈਠ ਕੇ ਉਹ 50 ਬੰਦੇ ਫੈਸਲਾ ਕਰਦੇ ਆ ਕਿ ਅਸੀਂ ਆਹ ਕੰਮ ਕਰਨਾ ਹੈ, ਕਰਨਾ ਚਾਹੀਦਾ। ਹਰ ਮੀਟਿੰਗ 'ਚ ਹਰ ਟਾਈਮ ਤੇ ਚੀਜ਼ ਹੁੰਦੀ ਹੈ, ਇਕੱਠੇ ਹੋਣਾ, ਇਕੱਠੇ ਹੋ ਕੇ ਸਲਾਹ ਕਰਨੀ, ਸਲਾਹ ਹੋ ਕੇ ਫੈਸਲਾ ਕਰਨਾ। ਪਰ ਉਸ ਫੈਸਲੇ ਨੂੰ ਜੇ ਜਾ ਕੇ 25% ਹੀ ਲਾਗੂ ਕਰਨਗੇ ਤੇ ਫਿਰ ਉਹ ਜਿਹੜਾ ਹਰ ਵਾਰੀ ਇਹ ਚੀਜ਼ ਹੁੰਦੀ ਆ, ਹਰ ਵਾਰੀ ਇਹ ਗੱਲ ਹੁੰਦੀ ਆ। ਔਰ ਮੈਂ ਮਤਲਬ ਇਹ ਨਹੀਂ ਕਹਾ ਕਿ ਵੱਡੀਆਂ ਕੰਪਨੀਆਂ ਇਹਦੇ ਬਾਰੇ ਚਿੰਤਤ ਨਹੀਂ ਗੀਆਂ ਜਾਂ ਇਹਦੇ ਬਾਰੇ 'ਚ ਉਹਨਾਂ ਦਾ ਨਹੀਂ ਹੁੰਦਾ। ਕੱਲ ਮੈਂ ਜਿਹੜਾ WhatsApp ਗਰੁੱਪ ਦੇ ਵਿੱਚ ਇੱਕ ਕਿਸੇ ਦਾ ਜਿਹੜਾ ਕਮੈਂਟ ਵੀ ਪੜ੍ਹ ਰਿਹਾ ਸੀਗਾ ਵੀ ਵੱਡੀਆਂ ਕੰਪਨੀਆਂ ਨੂੰ ਰੇਟ ਦਾ ਨਹੀਂ ਪਤਾ, ਉਹ ਕਿੱਦਾਂ ਕਰਦੀਆਂ। ਮੇਰੇ ਖਿਆਲ ਦੇ ਵਿੱਚ ਬਹੁਤ ਨਾ ਸਮਝੀ ਵਾਲੀ ਗੱਲ ਆ, ਕਿਉਂਕਿ ਵੱਡੀਆਂ ਕੰਪਨੀਆਂ ਨੂੰ ਇੱਕ ਇੱਕ ਪੈਨੀ ਦੇ ਬਾਰੇ ਦੇ ਵਿੱਚ ਦੇਖਣਾ ਪੈਂਦਾ। ਜੇ ਕੋਈ ਵੱਡੀ ਕੰਪਨੀ ਨਹੀਂ ਦੇਖਦੀ ਤੇ ਮੇਰੇ ਖਿਆਲ ਉਹ ਜ਼ਿਆਦਾ ਦੇਰ ਤੱਕ ਵੱਡੀ ਰਹਿ ਨਹੀਂ ਸਕਦੀ। ਭਾਈ ਜੀ ਮੈਂ ਇਹਨੇ ਕੀ ਕਹਿਣਾ ਸੀਗਾ, ਮੈਂ ਕਿਹਾ ਜਿਵੇਂ ਆਪਾਂ ELD ਬਾਰੇ ਕਹਿੰਦੇ ਸੀ ਨਾ ਵੀ ਲੇਟ ਹੋ ਗਏ, ਆਪਾਂ ਨੂੰ ਪਹਿਲਾਂ ਸਟੈਪ ਚੱਕਣਾ ਚਾਹੀਦਾ ਸੀ। ਜੇ ਰੇਟ ਵਧਾਉਣ ਲਈ ਆਪਾਂ ਸਟੈਪ ਅੱਜ ਚੱਕਣ ਲੱਗਾਂਗੇ, ਚਲੋ 6 ਮਹੀਨਿਆਂ ਨੂੰ ਹੋ ਜੂ, ਸਾਲ ਨੂੰ ਹੋ ਜੂ, ਕੋਈ ਤਾਂ ਕਰੇ ਦਾ ਫਰਕ ਪਊ। ਮੈਂ ਤਾਂ ਇਹੀ ਕਹਿਣਾ ਸੀ ਸਾਰਿਆਂ ਨੂੰ ਵੀ ਐਟਲੀਸਟ ਆਪਾਂ ਨੂੰ ਇਹਦੇ ਲਈ ਤਾਂ ਆਪਾਂ ਕੁਝ ਕਰ ਲਈਏ, ਕਿਉਂਕਿ ਹੁਣ ਖਰਚੇ ਦੇਖ ਲਓ, ਤੁਹਾਨੂੰ ਤਾਂ ਜ਼ਿਆਦਾ ਪਤਾ, ਸਾਰਾ ਕੁਝ ਮਹਿੰਗਾ ਹੋ ਗਿਆ। ਹਰਜੋਤ ਬਾਈ ਜੀ ਨੂੰ ਪਤਾ, ਇੰਸ਼ੋਰੈਂਸਾਂ ਦੇਖ ਲਓ 9-9000 ਦੀ ਹੁੰਦੀ ਸੀਗੀ। ਇੱਕ ਬਿਲਕੁਲ 100% ਕਲੀਅਰ ਰੈਕਡ ਆ ਬਾਈ ਜੀ ਮੇਰਾ 10 ਸਾਲ ਦਾ। ਮੇਰੀ 7000 ਪਾਲਿਸੀ ਪਹਿਲਾਂ ਨਾਲੋਂ ਮਹਿੰਗੀ ਹੋ ਗਈ, ਜਿੰਨੀ ਮੇਰੀ 7 ਸਾਲ ਪਹਿਲਾਂ ਸੀ, 8 ਸਾਲ ਪਹਿਲਾਂ, ਬਿਨਾਂ ਕਿਸੇ ਕਲੇਮ ਤੋਂ। ਜੀ ਸੋ ਅਲਟੀਮੇਟਲੀ ਕੀ ਹੁੰਦਾ ਸਨੀ ਭਾਜੀ, ਤਾਂ ਇਹ ਰਮਨ ਜੀ ਪ੍ਰੋਬਲਮ ਆਪਣਿਆਂ ਦੀ ਕੀ ਆ ਵੀ ਸਸਤਾ ਚੱਕ ਕੇ ਫਿਰ ਮੁੜ ਕੇ ਡਰਾਈਵਰਾਂ ਨੂੰ ਕੱਟੀ ਜਾਂਦੇ ਆ ਨਾ, ਵੀ ਡਰਾਈਵਰ ਤੁਸੀਂ ਫਿਰ ਉਹ ਮਾੜੇ ਦੇ ਉੱਤੇ ਦਾਬਾ ਪਾਈ ਜਾਣਾ। ਠੀਕ ਹੈ ਕਿ ਨਹੀਂ? ਇਹ ਗੱਲ ਗਲਤ ਆ। ਤੁਸੀਂ ਆਲੇ ਦੁਆਲੇ ਦੇਖੋ, ਗੋਰਿਆਂ ਗੱਲ ਬਿਲਕੁਲ ਸਹੀ ਹੈ। ਇਹਨਾਂ ਨੇ ਵਾਲਮਾਰਟ ਕਿੰਨਾ ਸਸਤਾ ਹੁੰਦਾ ਸੀ, ਉਹਨੀ ਚੀਜ਼ਾਂ ਦੇ ਰੇਟ ਚੱਕ ਤੇ ਕੋਸਕੋ ਦੇ ਦੇਖ ਲਓ। ਕਿਉਂਕਿ ਜੇ ਤੁਸੀਂ ਨਹੀਂ ਚੱਕੋਗੇ ਫਿਰ ਤਾਂ ਉਹੀ ਹੈ ਨਾ ਵੀ ਕੰਮ ਕਰੀ ਜਾਓ ਬਸ, ਫਿਰ ਹੋਰ ਕੁਝ ਨਹੀਂ ਹੈ। ਰਾਈਟ? ਨਹੀਂ, ਇਹ ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਅਸੀਂ ਤਾਂ ਇਸ ਚੀਜ਼ ਦੇ ਵਿੱਚ ਬਿਲਕੁਲ ਹਾਜ਼ਰ ਹੈਗੇ ਆ। ਜੇ ਤੁਹਾਨੂੰ ਸਾਰਿਆਂ ਨੂੰ ਰਲ ਕੇ ਕੋਈ ਵੀ ਚੀਜ਼ ਇੱਦਾਂ ਕਰਨੀ ਹੈ, ਮੈਨੂੰ ਤਾਂ ਹੈਰਾਨੀ ਹੈ। ਮੈਂ ਇੱਕ ਚੀਜ਼ ਕਹਿਣਾ ਕਿ ਇੱਕ ਚੀਜ਼ ਤੁਸੀਂ ਯਕੀਨ ਮੰਨੋ, ਸਾਰੇ ਜਾਣੇ ਜਿਹੜੇ ਸੁਣਦੇ ਆ, ਇਹ ਚੀਜ਼ ਮੈਂ ਬਿਲਕੁਲ ਕਹਿਣਾ ਆ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਤੁਸੀਂ ਸਾਫਟਵੇਅਰ, ਜਿਹੜਾ ਲੋਡ ਬੋਰਡ ਕੋਈ ਵੀ ਬੰਦਾ ਯੂਜ਼ ਕਰ ਰਿਹਾ, ਕੁਛ ਵੀ ਕਰ ਰਿਹਾ ਨਾ, ਸਾਰੀ ਜਿਹੜੀ ਐਕਟੀਵਿਟੀ ਹੈਗੀ ਹੈ ਬੜੀ ਕਲੋਜ਼ਲੀ ਮੋਨੀਟਰ ਕੀਤੀ ਜਾ ਰਹੀ ਹੈ। ਸਾਰੀ ਐਕਟੀਵਿਟੀ ਬੜੀ ਕਲੋਜ਼ਲੀ ਦੇਖੀ ਜਾ ਰਹੀ ਹੈ। ਇਹ ਜਿੱਦਾਂ ਕਿ ਪਹਿਲਾਂ ਵੀ ਕਿਹਾ ਸੀਗਾ ਕਿ ELD ਸਿਰਫ ਤੁਹਾਡੇ ਆਵਰਸ ਆਫ ਸਰਵਿਸ ਲਈ ਨਹੀਂ ਗੀ, ਇਹਦਾ ਡਾਟਾ ਜਿਹੜਾ ਹੋਰ ਬਹੁਤ ਕੰਮ ਆ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਥੋੜ੍ਹੀਆਂ ਜਿਹੀਆਂ ਧਿਆਨ 'ਚ ਕਰੋ। ਜਿਹੜੇ ਵੀ ELD ਪ੍ਰੋਵਾਈਡਰ ਕੋਲ ਹੈਗੇ ਆ, ਉਹਨਾਂ ਨੂੰ ਜ਼ਰੂਰ ਇਹ ਪੁੱਛਿਆ ਕਰੋ ਕੁਐਸਚਨ ਕਿ ਮੇਰਾ ਡਾਟਾ ਕਿੱਥੇ ਜਾਂਦਾ ਆ, ਕੀ ਮੇਰਾ ਡਾਟਾ ਤੁਸੀਂ ਕਿਸੇ ਨੂੰ ਵੇਚਦੇ ਆ। ਔਰ ਇੱਕ ਚੀਜ਼ ਜਿਹੜੀ ਆ ਕਿ ਮੈਂ ਹਰਜੋਤ ਭਾਜੀ ਆਪਣੇ ਰੇਡੀਓ ਦੇ ਮਾਧਿਅਮ ਨਾਲ ਕਹਿਣੀ ਚਾਹੁੰਦਾ ਕਿ ਇੱਕ ਕੈਂਪੇਨ ਸ਼ੁਰੂ ਕਰੋ, ਡੋਂਟ ਪੋਸਟ ਯੋਰ ਟਰੱਕ। ਜਿੰਨੇ ਤੁਸੀਂ ਟਰੱਕ ਵੱਧ ਪੋਸਟ ਕਰੋਗੇ ਨਾ, ਉਨੀ ਹੀ ਤੁਹਾਡੀ ਜਿਹੜੀ ਆ ਲੋਡਾਂ ਦੀ ਜਿਹੜੀ ਪ੍ਰਾਈਸਿਸ ਆ ਉਹ ਡਾਊਨ ਜਾਂਦੀਆਂ। ਤੁਸੀਂ ਟਰੱਕ ਨਾ ਪੋਸਟ ਕਰੋ, ਕਿਉਂਕਿ ਹੈਲਪ ਦੈਮ ਮੇਕ ਅ ਕਾਲ, ਯੂ ਨੋ, ਉਹਨੂੰ ਕਾਲ ਕਰਨ ਤੇ ਮਜਬੂਰ ਕਰੋ ਤਾਂ ਕਿ ਉਹਨੂੰ ਟਰੱਕ ਲੱਭਣਾ ਪਵੇ 10 ਕਾਲਾਂ ਕਰਕੇ। ਤੁਸੀਂ ਜਦੋਂ ਕੱਲ ਗਰੁੱਪ ਦੇ ਵਿੱਚ ਡਿਸਕਸ਼ਨ ਚੱਲ ਰਹੀ ਸੀ ਤੇ ਕੋਈ ਬੰਦਾ ਕਹਿ ਰਿਹਾ ਸੀ ਕਿ ਅਸੀਂ ਜਾਣ ਕੇ ਹੀ ਹੋਰ ਜ਼ਿਆਦਾ ਟਰੱਕ ਪੋਸਟ ਕਰੋ, ਔਰ ਉੱਥੇ ਇਹੋ ਹੀ ਜਿਹੜਾ ਤੁਸੀਂ ਸਨੀ ਭਾਜੀ ਕਹਿ ਰਹੇ ਆ ਮੈਸੇਜ ਆਇਆ ਸੀਗਾ ਕਿ ਡੂ ਨਾਟ ਕਾਲ ਮੀ, ਤੇ ਉਹਦੇ ਸਿਲਸਿਲੇ 'ਚ ਕਹਿ ਰਹੇ ਸੀ ਕਿ ਟਰੱਕ ਹੋਰ ਪੋਸਟ ਕਰੋ ਤੇ ਉਹਨਾਂ ਨੂੰ ਕਹੋ ਵੀ ਜੇ ਘੱਟ ਰੇਟ ਦੇਣਾ ਫਿਰ ਡੂ ਨਾਟ ਕਾਲ ਵੀ। ਮੈਂ ਕਿਹਾ ਯਾਰ ਇਹ ਕੋਈ ਮੈਸੇਜ ਥੋੜ੍ਹੀ ਆਏ, ਤਾਂ ਤੁਸੀਂ ਆਪਣਾ ਆਪ ਖਰਾਬ ਕਰ ਰਹੇ ਆ, ਕਿਸੇ ਦਾ ਲੋਡ ਦਾ ਰੇਟ ਹੋਰ ਥੱਲੇ ਸੁੱਟ ਰਹੇ ਆ ਜੇ ਐਕਸਟਰਾ ਟਰੱਕ ਪੋਸਟ ਕਰਨੇ ਇੱਦਾਂ। ਸੋ ਇੱਕ ਚੀਜ਼ ਜਿਹੜੀ ਤੁਸੀਂ ਇਹ ਕਰ ਸਕਦੇ ਆ ਕਿ ਡੂ ਨਾਟ ਪੋਸਟ ਯੂਰ ਟਰੱਕ, ਪੋਸਟ ਨਾ ਕਰੋ, ਵੇਟ ਫॉर ਦਾ ਲੋਡ ਟੂ ਕਮ ਟੂ ਯੂ। ਨਾਲੇ ਜਿਹੜੇ ਇਦਾਂ ਦੇ ਕਰਦੇ ਨਾ ਰਮਨ ਜੀ, ਉਹਨਾਂ ਨੂੰ ਐਕਸਪੋਜ਼ ਕਰੋ ਕਿੰਨੇ ਦਾ ਆਪਣੇ ਟਰੱਕਾਂ ਵਾਲਿਆਂ ਦੇ
ਫੇਸਬੁੱਕ ਪੇਜ ਹੈਗੇ ਆ, ਉੱਥੇ ਜਿਹੜੇ ਤੁਸੀਂ ਕਰੋਗੇ ਨਾ 5 7 10 ਵਾਰੀ, ਫਿਰ ਆਵੇ ਸ਼ਰਮ ਆਊਗੀ ਉਹਨਾਂ ਨੂੰ ਕਿਸੇ ਨੂੰ। ਬਿਲਕੁਲ। ਤੇ ਨਵਸ ਉਹੀ ਉਹਨਾਂ ਦਾ ਕੁਐਸਚਨ ਹੈਗਾ ਕਿ 3 ਮੰਥ ਇੰਸਪੈਕਟਰ ਮੈਂਡੇਟਰੀ, ਕੈਲੀਫੋਰਨੀਆ 3 ਮੰਥ ਇੰਸਪੈਕਸ਼ਨ ਦੀ ਮੈਂਡੇਟਰੀ ਸਾਰੇ ਆ, ਫੈਡਰਲ ਹੈਗੀ ਆ, ਸੋ ਡੋਂਟ ਵਰੀ ਅਬਾਊਟ ਦ ਕੈਲੀਫੋਰਨੀਆ, ਸਾਰੀ ਫੈਡਰਲ ਹੈਗੀ। ਸੋ ਸਾਰੇ ਪਾਸੇ ਹੀ ਇਹ ਜ਼ਰੂਰੀ ਆ। ਅਗਲੇ ਕਾਲਰ ਨੇ ਆਪਣੇ ਨਾਲ SPS ਪਰਮਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਇਹ ਪੁੱਛਣਾ ਸੀਗਾ ਵੀ ਜਿਹੜੀ ਇਹ ELD ਲੱਗੀ ਹੋਈ ਹੈ, ਇਹ ਇੱਕ ਤਰ੍ਹਾਂ ਦੀ ਮਤਲਬ ਜਿੱਦਾਂ ਕਹਿ ਲਓ ਵੀ ਸਜ਼ਾ ਮਿਲੀ ਹੈ। ਕਈ ਵਾਰੀ ਏਦਾਂ ਹੁੰਦਾ ਵੀ ਸਰੀਰ ਬੰਦੇ ਦਾ ਕੰਮ ਨਹੀਂ ਕਰਦਾ, ਤੇ ਜੇ ਉਹਨੇ ELD ਚਾਲੂ ਕੀਤੀ ਹੋਈ ਹੈ, ਉਹ ਨਾ ਚਾਹੁੰਦੇ ਹੋਏ ਵੀ ਉਹਨੂੰ ਆਪਣੀ ਜਿਹੜੀ ਡਰਾਈਵਿੰਗ ਹੈ ਉਹ ਪੂਰੀ ਕਰਨੀ ਪੈਂਦੀ ਹੈ, ਚਾਹੇ ਉਹਦਾ ਸਰੀਰ ਬਿਲਕੁਲ ਉਹਦਾ ਥੱਕਿਆ ਟੁੱਟਿਆ ਬਿਮਾਰ ਆ ਜੋ ਵੀ ਹੈ। ਇਹਦੇ ਖਿਲਾਫ ਜਾਂ ਕੋਈ ਵੀ ਬੰਦਾ ਆਵਾਜ਼ ਉਠਾ ਰਿਹਾ ਵੀ, ਜਾਂ ਜਿੱਦਾਂ ਹੁਣ ਅਸੀਂ ਮਾਲ ਲਾਉਣ ਜਾਂਦੇ ਹਾਂ, ਹੁਣ ਮੈਂ ਕੱਲ ਫਲੋਰੀਡਾ 'ਚ ਮਾਲ ਲਾਇਆ, ਵਾਲਮਾਰਟ ਦੇ 8 ਘੰਟੇ ਲੱਗ ਗਏ ਮੇਰੇ, ਤਾਂ ਮੇਰੇ 5 ਘੰਟੇ ਡਰਾਈਵਿੰਗ ਦੇ ਉੱਥੇ ਹੀ ਖਰਾਬ ਹੋ ਗਏ ਮਾਲ ਲਾਉਂਦੇ ਦੇ। ਮਤਲਬ ਇਹਦੇ ਖਿਲਾਫ ਕੋਈ ਵੀ ਬੰਦਾ ਕੋਈ ਸਰਕਾਰ ਨੂੰ ਦੱਸ ਰਿਹਾ ਵੀ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਜਾਂ ਨਹੀਂ ਆ ਰਹੀ ਜੀ? ਜੀ ਅੱਛਾ ਜੀ, ਮੈਂ ਇਹਦੇ ਬਾਰੇ 'ਚ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਕੀ ਜਦੋਂ ਆਪਾਂ ELD ਨਹੀਂ ਸੀ ਲੱਗੀ ਉਦੋਂ ਆਪਾਂ 18 ਘੰਟੇ ਟਰੱਕ ਚਲਾਉਂਦੇ ਸੀ, ਅਸੀਂ ਆਪਾਂ ਕਦੀ ਕੰਪਲੇਂਟ ਕੀਤੀ ਸੀ ਵੀ ਮੈਨੂੰ ਧੱਕੇ ਨਾਲ 18 ਘੰਟੇ ਟਰੱਕ ਚਲਾਉਣਾ ਪੈ ਰਿਹਾ? ਨਹੀਂ ਕੀਤੀ ਜੀ ਕੰਪਲੇਂਟ ਜੀ। ਬਸ ਹੋਣੀ ਨਾ ਕਰੋ ਜੀ, ਹੁਣ ਦਿਸ ਇਜ਼ ਅ ਪਾਰਟ ਆਫ ਦਾ ਜੌਬ, ਸੋ ਡੋਂਟ ਡੂ ਦੈਟ। ਜੇ ਤੁਹਾਡੇ ਉੱਥੇ 5 ਘੰਟੇ ਖਰਾਬ ਹੋਏ ਆ ਭਾਜੀ ਡਰਾਈਵ ਦੇ, ਦੈਟ ਇਜ਼ ਅ ਪਾਰਟ ਆਫ ਦਾ ਜੌਬ। ਤੁਸੀਂ ਆਪਣੇ ਇੰਪਲੋਇਰ ਦੇ ਕੋਲੋਂ, ਤੁਸੀਂ ਆਪਣੇ ਬ੍ਰੋਕਰ ਦੇ ਕੋਲੋਂ ਡਿਟੈਂਸ਼ਨ ਦੀ ਮੰਗ ਕਰੋ, ਨਾ ਕਿ ਤੁਸੀਂ ਲਾਅ ਨੂੰ ਤੋੜਨ ਦੀ ਮੰਗ ਕਰੋ। ਜੀ ਜੀ ਬਿਲਕੁਲ। ਜਦੋਂ ਇਸ ਦੇ ਉੱਤੇ ਕਮੈਂਟ ਆਏ ਸੀਗੇ, ਕਮੈਂਟ ਮੰਗੇ ਗਏ ਸੀਗੇ, ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਆ ਵੀ ਕੋਈ ਸਰਕਾਰ ਨੂੰ ਦੱਸ ਰਿਹਾ, ਉਹਨਾਂ ਨੇ ਸਰਕਾਰ ਨੇ ਪੁੱਛਿਆ ਸੀ ਉਦੋਂ ਸਾਰਿਆਂ ਨੂੰ ਵੀ ਜਦੋਂ ਡਿਟੈਂਸ਼ਨ ਟਾਈਮ ਦੇ ਉੱਤੇ ਕੀ ਤੁਸੀਂ ਕਹਿਣਾ ਚਾਹੁੰਦੇ ਆ ਜਾਂ ਜੀ? ਨਹੀਂ ਰਾਜ, ਉਦੋਂ ਵੀ ਇਹੋ ਹੀ ਸਰੀਰ ਸੀਗਾ ਜਦੋਂ 18 ਘੰਟੇ ਚਲਾਉਂਦਾ ਸੀ, ਉਦੋਂ ਤਾਂ ਕਦੀ ਆਪਣਾ ਸਰੀਰ ਨਹੀਂ ਦੁਖਿਆ ਯਾਰ ਉਦੋਂ ਆਪਾਂ। ਨਾਲੇ ਇਹ ਨਾ ਵੀ ਜਿਹੜਾ ਇਹ ਟਾਈਮ ਆ, ਜਿਸ ਤਰ੍ਹਾਂ ਆਪਾਂ ਪਿੱਛੇ ਵੀ ਇੱਕ ਲਾਸੂਟ ਫਾਈਲ ਹੋਇਆ ਸੀ, ਆਪਾਂ ਦੱਸਿਆ ਕਿੰਨੇ $1 ਮਿਲੀਅਨ ਉਹ ਵਿਨ ਹੋਇਆ ਵਾਲਮਾਰਟ ਦੇ ਅਗੇਂਸਟ ਸੀ ਜੀ, ਰੀਸੈਂਟਲੀ ਹੋਇਆ ਜੀ। ਸੋ ਜੇ ਤੁਸੀਂ ਸਾਰੇ ਇਕੱਠੇ ਹੋਵੋਗੇ, ਉਹਨਾਂ ਨੂੰ ਕਹੋਗੇ ਭਾਈ 8 ਘੰਟੇ ਸਾਨੂੰ ਵੇਟ ਕਰਨਾ ਪੈਂਦਾ, ਜਿਹੜੀ ਕੰਪਨੀ ਨਾਲ ਕੰਮ ਕਰਦੇ ਵੀ ਸਾਨੂੰ ਮਿਨੀਮਮ ਵੇਜ ਤਾਂ ਦਿਓ ਉਸ ਹਿਸਾਬ ਦੇ ਨਾਲ ਜਿੰਨਾ ਚਿਰ ਅਸੀਂ ਖੜੇ ਰਹਿੰਦੇ ਆ, ਤੇ ਇਹ ਤਾਂ ਤੁਹਾਨੂੰ ਮੰਗਣਾ ਪੈਣਾ, ਜੇ ਨਹੀਂ ਮੰਗੋਗੇ ਫਿਰ ਤਾਂ ਮਿਲਣਾ ਵੀ ਨਹੀਂ। ਦੇਖੋ ਜੀ, ਕੈਪੀਟਲਿਸਟ ਕੰਟਰੀ ਆ, ਕੰਪਨੀਆਂ ਨੇ ਆਪਣੇ ਮੁਨਾਫੇ ਦਾ ਦੇਖਣਾ, ਉਹਨਾਂ ਨੇ ਤੁਹਾਡੇ ਮੁਨਾਫੇ ਦਾ ਕਿਉਂ ਦੇਖੂਗਾ? ਜਿਹੜੀ ਸਿੱਧੀ ਜੀ ਗੱਲ, ਅਗਲੇ ਕਹਿੰਦੇ ਵੀ ਇਨਵੈਸਟਮੈਂਟ ਅਸੀਂ ਕਰੀਏ ਤੇ ਤੁਹਾਨੂੰ ਕਿਉਂ ਅਸੀਂ ਦਈਏ? ਜਿਹੜੀ ਸਿੱਧੀ ਜੀ ਗੱਲ ਹਰ ਇੱਕ ਕੰਪਨੀ, ਇਹ ਆਪਾਂ ਨੂੰ ਨਿਚੋੜ ਜਿਹੜਾ ਸਮਝ ਲੈਣਾ ਚਾਹੀਦਾ ਆ। ਆਪਾਂ ਮੰਗਾਂ ਕਰਦੇ ਆ ਜ਼ਰੂਰ, ਪਰ ਉਹ ਮੰਗਾਂ ਫਿਰ ਧੱਕੇ ਦੇ ਨਾਲ ਲੈਣੀਆਂ ਪੈਂਦੀਆਂ, ਫਿਰ ਅਦਾਲਤਾਂ ਦਾ ਸਹਾਰਾ ਲੈਣਾ ਪੈਂਦਾ ਆ। ਸੋ ਪਹਿਲਾਂ ਹੀ ਆਪਣੀ ਆਵਾਜ਼ ਨੂੰ ਜਿਹੜਾ ਇਕੱਠਿਆਂ ਜੋੜ ਕੇ ਨਾ ਉਸ ਨੂੰ ਜਿਹੜਾ ਉੱਚੀ ਕਰ ਲਓ, ਤੇ ਤੁਹਾਡੀ ਜਿਹੜੀ ਮੰਗ ਹੋ ਜੂਗੀ, ਮੰਨੀ ਜਾਊਗੀ। ਅਦਰਵਾਈਜ਼ ਫਿਰ ਇੱਕ ਕਿਤੇ ਟਾਵੀ ਆਵਾਜ਼ ਉੱਠਦੀ ਰਹੀ, ਉਹਨਾਂ ਦੇ ਕੰਨ ਦੇ ਉੱਤੇ ਕੋਈ ਜੂ ਨਹੀਂ ਸਰਕਦੀ। ਨਾਲੇ ਪਤਾ ਕੀ ਰਮਨ ਜੀ, ਅਨਫੋਰਚੂਨੇਟ ਪਾਰਟ ਇਹ ਆ, ਖਾਸ ਕਰਕੇ ਆਪਾਂ ਸਾਡੇ ਸਾਰੇ ਪੰਜਾਬੀਆਂ ਦਾ, ਆਪਾਂ ਜਿੱਥੇ ਰਹਿੰਦੇ ਆ, ਜਿੱਥੇ ਕੰਮ ਕਰਦੇ, ਜਿਹੜੀ ਸਾਡੀ ਜੌਬ ਆ ਨਾ, ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹੀ ਇੰਡੀਆ ਦਾ ਰੌਲਾ ਪਾਈ ਜਾਊਗੇ, ਉੱਥੇ ਪੰਜਾਬ ਦਾ ਪਾਈ ਜਾਊਗੇ ਜੀ, ਉੱਥੇ ਆਹ ਹੋ ਗਿਆ। ਵੀ ਜਿੱਥੇ ਤੁਸੀਂ ਜਿਹੜੀ ਤੁਹਾਡੀ ਜੌਬ ਆ, ਘੱਟੋ ਘੱਟ ਉਹਦੇ ਬਾਰੇ ਤਾਂ ਤੁਹਾਨੂੰ ਸਾਰਾ ਨੌਲੇਜ ਹੋਣਾ ਚਾਹੀਦਾ ਨਾ। ਉਹ ਦੂਜਾ ਜਿਹੜੀ ਪ੍ਰਾਇੋਰਟੀ ਆ ਉਹ ਬਾਅਦ ਦੇ ਵਿੱਚ ਹੋਣੀ ਚਾਹੀਦੀ ਆ। ਜਦੋਂ ਤੱਕ ਆਪਾਂ ਉਹਦੇ 'ਚ ਪੂਰੀ ਤਰ੍ਹਾਂ ਇਨਵੋਲਵ ਨਹੀਂ ਹੁੰਦੇ ਤਾਂ ਫਿਰ ਇਹੀ ਕੰਮ ਹੋਣਾ ਆ। ਹੁਣ ਰੀਸੈਂਟਲੀ ਹਰਜੋਤ ਜੀ, ਰਮਨ ਜੀ, ਟਿਕਟੌਕ ਦੇ ਉੱਤੇ ਲੋਕੀ ਪਾ ਰਹੇ ਆ ਵੀ ਆਹ ਦੇਖੋ ਵੀ ਆਹ ਬੰਦਾ ਮਹੀਨਾ ਹੋ ਗਿਆ ਆ ਘਰੋਂ ਬਾਹਰ ਸੀਗਾ, 4-5 ਚੈੱਕ ਦਿਖਾ ਰਿਹਾ, ਕੈਸ਼ ਦਿਖਾ ਰਿਹਾ ਆ, ਕੀ ਤੁਸੀਂ ਉਹਦੇ ਵਿੱਚ ਕਰਨਾ ELD ਨੂੰ ਲੈ ਕੇ? ਫਿਰ ਹੁਣ ਇੱਕ ਪਾਸੇ ਕਹਿੰਦੇ ਵੀ ਸਾਡੇ ਨਾਲ ਧੱਕੇ ਨਾਲ ਜਿਹੜਾ ਉਹ ਚਲਵਾਈ ਜਾ ਰਹੀ ਹੈ, ਤੇ ਇੱਕ ਜਣਾ ਧੱਕੇ ਨਾਲ ਹੀ ਚਲਾਈ ਜਾ ਰਿਹਾ ਆ। ਸੋ ਇਹ ਹੁਣ ਦੋਨੋਂ ਪਾਸੇ ਜਿਹੜੀ ਗੱਲ ਜਾਂਦੀ ਆ। ਹੁਣ ਉਹ ਚੀਜ਼ਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਪਾ ਰਹੇ ਹੋ, ਲੋਕਾਂ ਨੂੰ ਤੁਸੀਂ ਆਪ ਦੱਸ ਰਹੇ ਹੋ ਵੀ ਮੈਂ ਭਾਈ ਕਾਨੂੰਨ ਜਿਹੜਾ ਉਹ ਤੋੜ ਰਿਹਾ ਆ। ਇਹ ਤਾਂ ਰਾਈਟ ਨਾ ਉਹ ਬਚੇ ਤਾਂ ਨੇ ਵੀ ਐਨਫੋਰਸਮੈਂਟ ਵਾਲੇ ਜਿਹੜੇ ਉਹ ਘੱਟ ਨੇ। ਜੇ ਐਨਫੋਰਸਮੈਂਟ ਵਾਲੇ ਵੱਧ ਜਾਣਗੇ ਤਾਂ ਡੈਫੀਨੇਟਲੀ ਇਹ ਸਾਰਿਆਂ ਨੂੰ ਬਹੁਤ ਵੱਡੀਆਂ ਦਿੱਕਤਾਂ ਜਿਹੜੀਆਂ ਆ ਉਹ ਆਉਣਗੀਆਂ। ਕੋਈ ਵੀ ਨਹੀਂ ਕਹਿੰਦਾ ਵੀ ਕਾਨੂੰਨ ਤੋਂ ਪਰੇ ਹੋ ਕੇ ਕਾਨੂੰਨ ਨੂੰ ਤੋੜ ਕੇ ਜਿਹੜਾ ਉਹ ਕੋਈ ਆਪਣਾ ਜਿਹੜਾ ਉਹ ਕੰਮ ਕਰੋ। ਜਿਹੜੀ ਚੀਜ਼ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤੀ ਜਾ ਸਕਦੀ ਆ, ਲਾਜ਼ ਦੇ ਅਧੀਨ ਜਿਹੜੀ ਕੀਤੀ ਜਾ ਸਕਦੀ ਉਹ ਕਰੋ। ਜਿਹੜਾ ਲੂਪ ਹੋਲ ਹੈਗਾ ਆ ਉਹ ਡੈਫੀਨੇਟਲੀ ਮੈਂ ਨਹੀਂ, ਤੁਸੀਂ ਨਹੀਂ, ਸਾਰੀ ਦੁਨੀਆ ਹੀ ਜਿਹੜੀ ਉਹ ਵਰਤਦੀ ਆ, ਉਹ ਇੱਕ ਡਿਫਰੈਂਟ ਗੱਲ ਹੁੰਦੀ ਆ। ਪਰ ਕਾਨੂੰਨ ਨੂੰ ਟੋਟਲੀ ਛਿੱਕੇ ਟੰਗ ਦੇਣਾ, ਉਸ ਨੂੰ ਭੰਗ ਕਰਕੇ ਜਿਹੜਾ ਕਰਨਾ ਉਹ ਟੋਟਲੀ ਜਿਹੜੀ ਗੱਲ ਗਲਤ ਹੈਗੀ ਆ। ਭਾਈ ਜੇ ਤੁਸੀਂ ਕਾਨੂੰਨ ਭੰਗ ਕਰਦੇ ਆ ਤਾਂ ਦੁਨੀਆ ਦੇ ਵਿੱਚ ਆਪਣੀ ਪ੍ਰਮੋਸ਼ਨ ਤਾਂ ਨਾ ਕਰੋ ਉਸ ਤਰੀਕੇ ਦੇ ਨਾਲ ਵੀ ਮੈਂ ਜੀ ਬੜਾ ਤਗੜਾ ਆ, ਮੈਂ ਹਾਂ ਇਹ ਹਾਂ, ਮੈਂ ਤਾਂ ਉਹ ਹਾਂ। ਫਿਰ ਆਪਾਂ ਹਰਜੋਤ ਸਿੰਘ ਜੀ, ਰਮਨ ਜੀ, ਆਪਾਂ ਕਿੰਨੀ ਵਾਰੀ ਐਕਸੀਡੈਂਟਾਂ ਦੀ ਗੱਲ ਕਰਦੇ ਆ, ਕੋਈ ਫੇਸਬੁੱਕ ਦੇ ਉੱਤੇ ਲਾਈਵ ਹੋਇਆ ਹੁੰਦਾ ਆ,
ਉਸ ਟਾਈਮ ਦੇ ਉੱਤੇ ਹੋ ਜਾਂਦਾ। ਉਹ ਰੀਸੈਂਟਲੀ ਆਪਾਂ ਨੂੰ ਯਾਦ ਆ ਜਿਹੜਾ ਉਹ ਮੁੰਡੇ ਦਾ ਜੇ ਵਿਆਹ ਹੋਣਾ ਸੀਗਾ ਕਿ ਪਤਾ ਨਹੀਂ ਕੁਛ ਮਹੀਨੇ ਹੋਏ ਸੀ ਵਿਆਹ ਨੂੰ, ਉਹ ਲਗਾਤਾਰ ਇਦਾਂ ਕਰੀ ਜਾਂਦਾ ਸੀਗਾ ਤੇ ਉਹਦੇ ਨਾਲ ਇਦਾਂ ਹੋਇਆ। ਫਿਰ ਦੋਨੋਂ ਪਾਸੇ ਦੇ ਲੋਕ ਆ ਜਾਂਦੇ ਯਾਰ ਇਹਨੂੰ ਕਿੰਨੀ ਵਾਰੀ ਦੱਸਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਨਹੀਂ ਕਰਨਾ ਚਾਹੀਦਾ। ਫਿਰ ਇੱਕ ਬੰਦੇ ਦੇ ਵਿੱਚ ਹਮਦਰਦੀ ਵੀ ਆਉਂਦੀ ਯਾਰ ਜਿਹੜਾ ਹੋਇਆ ਇਹ ਮਾੜਾ ਵੀ ਹੋਇਆ, ਵੀ ਇੱਦਾਂ ਨਹੀਂ ਵੀ ਸੀ ਹੋਣਾ ਚਾਹੀਦਾ। ਸੋ ਆਪਾਂ ਜੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਚੱਲਾਂਗੇ ਤਾਂ ਫਿਰ ਆਟੋਮੈਟਿਕਲੀ ਤੁਹਾਡੇ ਹੱਕ ਦੇ ਵਿੱਚ ਹਮੇਸ਼ਾ ਜਿਹੜੀ ਗੱਲ ਆ ਉਹ ਹੋਊਗੀ। ਜਿੱਦਾਂ ਹੁਣ AB5 ਨੂੰ ਲੈ ਕੇ ਜਿਹੜਾ ਰੌਲਾ ਕਿਉਂ ਪੈ ਰਿਹਾ ਇੰਡੀਪੈਂਡੈਂਟ ਕੰਟਰੈਕਟਰ ਦੇ ਹੱਕ ਦੇ ਵਿੱਚ, ਵੀ ਕਹਿੰਦੇ ਵੀ ਇਹ ਸਾਡੀ ਰੋਜੀ ਰੋਟੀ ਦੇ ਉੱਤੇ ਟੋਟਲੀ ਜਿਹੜਾ ਆ ਉਹ ਪਾਣੀ ਫੇਰ ਜਾਣਾ, ਟੋਟਲੀ ਲੱਤ ਵੱਜ ਜਾਣੀ ਆ। ਇਸ ਲਈ ਬਹੁਤ ਸਾਰੇ ਲੋਕ ਇਸ ਦੇ ਹੱਕ ਦੇ ਵਿੱਚ ਵੀ ਜਿਹੜੇ ਆ ਰਹੇ ਆ। ਬਹੁਤ ਸਾਰੀਆਂ ਜਿਹੜੀਆਂ ਕਹਿ ਲਓ ਵੀ ਬ੍ਰਾਂਚਿਸ ਆ, ਸ਼ਾਖਾਵਾਂ ਆ, ਉਹਨਾਂ ਨੇ ਇਸ ਦੇ ਵਿੱਚ ਐਕਸੈਪਸ਼ਨਾਂ ਵੀ ਲੈ ਲਈਆਂ ਨੇ। ਬਿਲਕੁਲ ਜੀ। ਸੋ ਸਰੋਤਿਓ, ਜੇ ਤੁਸੀਂ ਵੀ ਕਾਲ ਕਰਕੇ ਕੁਝ ਪੁੱਛਣਾ ਚਾਹੁੰਦੇ ਹੋ, ਨੰਬਰ ਹੈਗਾ 408-272 524082725200। ਸੋ ਬਿਲਕੁਲ ਰਮਨ ਜੀ, ਇੱਕ ਇਸ਼ੂ ਹੋਰ ਹੈਗਾ ਟਰੱਕਿੰਗ ਇੰਡਸਟਰੀ ਦੇ ਨਾਲ ਵੀ। ਪਿਛਲੇ ਹਫ਼ਤੇ ਜਿਹੜੀ ਸੈਕਟਰੀ ਆਫ ਟਰਾਂਸਪੋਰਟੇਸ਼ਨ ਐਲਾਨ ਚਾਓ ਆ, ਉਹਨਾਂ ਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ, ਨਾਲ ਬਹੁਤ ਸਾਰੀਆਂ ਟਰਾਂਸਪੋਰਟੇਸ਼ਨ ਨਾਲ ਰਿਲੇਟਡ ਜਿਹੜੀਆਂ ਏਜੰਸੀਜ਼ ਉਹਨਾਂ ਨੂੰ ਵੀ ਸੱਦਿਆ। ਜਿਹੜੀ ਹਿਊਮਨ ਟਰੈਫਿਕਿੰਗ ਆ ਉਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਟਰੱਕਿੰਗ ਦੇ ਵਿੱਚ ਵੀ ਹਿਊਮਨ ਟਰੈਫਿਕਿੰਗ ਹੁੰਦੀ ਆ, ਮੈਕਸੀਕੋ ਵਾਲੇ ਬਾਰਡਰ ਤੋਂ, ਈਵਨ ਕੈਨੇਡਾ ਵਾਲੇ ਬਾਰਡਰ ਤੋਂ ਵੀ। ਸੋ ਉਹਦੇ ਲਈ ਉਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜੇ ਸਪੈਂਡ ਕਰਨੇ ਹੈਗੇ ਆ। ਸੈਕਟਰੀ ਚਾਓ ਨੇ $5.4 ਮਿਲੀਅਨ ਗ੍ਰਾਂਟ ਕਈ ਆਰਗੇਨਾਈਜੇਸ਼ਨਾਂ ਨੂੰ ਦਿੱਤੀ ਆ, ਜਿਹੜੀਆਂ ਦੱਸਣਗੇ ਵੀ ਕਿਸ ਤਰ੍ਹਾਂ ਹਿਊਮਨ ਟਰੈਫਿਕਿੰਗ ਆਪਾਂ ਰੋਕ ਸਕਦੇ ਹਾਂ। ਸੋ ਜਿੰਨੇ ਵੀ ਪੰਜਾਬੀ ਆਪਣੇ ਭੈਣ ਭਰਾ ਟਰੱਕਰਸ ਹੈਗੇ, ਪਲੀਜ਼ ਜੇ ਤੁਸੀਂ ਬਾਰਡਰ ਵਾਲੀ ਸਟੇਟ ਦੇ ਲਾਗੇ ਜਾਂਦੇ ਹੈਗੇ ਆ, ਮੈਕਸੀਕੋ ਵਾਲੀ ਸਾਈਡ ਤੇ, ਈਵਨ ਕੈਨੇਡਾ ਵਾਲੇ ਤੇ ਵੀ, ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਕੈਨੇਡਾ ਤੋਂ ਵੀ ਕਈ ਵਾਰੀ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਤੇ ਆਪਣੇ ਬੰਦੇ ਟਰੱਕ 'ਚ ਚੜਾ ਲੈਂਦੇ ਆ। ਇਹ ਬਹੁਤ ਇਹਦਾ ਫਾਈਨ ਹੈਗਾ ਆ ਤੇ ਤੁਹਾਨੂੰ ਸਿੱਧੀ ਜਿਹੜੀ ਡਿਪੋਰਟੇਸ਼ਨ ਲੱਗਣੀ ਜੇ ਖਾਸ ਕਰਕੇ ਤੁਸੀਂ ਪੋਲੀਟੀਕਲ ਅਸਾਈਲਮ ਤੇ ਆ ਜਾਂ ਈਵਨ ਗ੍ਰੀਨ ਕਾਰਡ ਤੇ। ਪਲੀਜ਼ ਆਪਣਾ ਟਰੱਕ, ਜਿੱਥੇ ਤੁਹਾਡਾ ਕਿਤੇ ਟਰੱਕ ਸਟਾਪ ਤੇ ਵੀ ਖੜਾ ਹੁੰਦਾ ਬਾਰਡਰ ਦੇ ਲਾਗੇ ਟੈਕਸ, ਚਾਹੇ ਉਹ ਕਲੈਕਸੋ ਚਾਹੇ ਇੱਧਰ ਕੈਲੀਫੋਰਨੀਆ ਵੱਲ, ਪਲੀਜ਼ ਮੇਕ ਸ਼ੋਰ ਕਰਿਆ ਕਰੋ ਕਿ ਤੁਹਾਡੇ ਕੋਈ ਬੰਦਾ ਇੱਦਾਂ ਦਾ ਚੜ੍ਹ ਨਾ ਜਾਵੇ ਉੱਤੇ। ਜੀ, ਹਿਊਮਨ ਟਰੈਫਿਕਿੰਗ ਬਹੁਤ ਵੱਡਾ ਅਪਰਾਧ ਜਿਹੜਾ ਉਹ ਮੰਨਿਆ ਜਾਂਦਾ ਹੈ। ਬਿਲਕੁਲ। ਤੇ ਹਰਜੋਤ ਭਾਜੀ, ਰਾਜ ਇੱਕ ਜਿਹੜਾ ਹੋਰ ਇਸ ਵੇਲੇ ਜਿਹੜੀ ਇਨਫੋਰਮੇਸ਼ਨ ਜਿਹੜੀ ਗਰੁੱਪਸ ਦੇ ਵਿੱਚ ਸਰਕੂਲੇਟ ਕਰ ਰਹੀ ਆ ਕਿ ELDT ਜਿਹੜਾ ਆ ਉਹਨੂੰ FMCSA ਨੇ 2 ਸਾਲ ਦੇ ਲਈ ਉਹਨੂੰ ਅੱਗੇ ਪਾਤਾ ਆ। ਉਹ ELD 3 ਅੱਖਰ ਪਹਿਲੇ ਪੜ੍ਹ ਲੈਂਦੇ ਆ ਤੇ T ਮਗਰਲਾ ਨਹੀਂ ਪੜ੍ਹਦੇ, ਤੇ ਉਹ ਮੈਨੂੰ ਬੜੇ ਮੈਸੇਜ ਆ ਰਹੇ ਆ ਵੀ ELD ਜਿਹੜੀ ਆ ਉਹ 2 ਸਾਲ ਲਈ ਅੱਗੇ ਹੋ ਗਈ ਆ। ਸੋ ਉਹ ਜਿਹੜਾ ਹੈਗਾ ਆ ਉਹ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਆ ਉਹਨੂੰ ਅੱਗੇ ਕੀਤਾ ਗਿਆ। ਉਹ ELDT ਦਾ ਫਾਈਨਲ ਰੂਲ ਆ। ਉਹਦੇ ਤੇ ਹੁਣ ਕਮੈਂਟ ਪੀਰੀਅਡ ਜਿਹੜੇ ਚੱਲਣੇ ਆ ਉਹ ਫਰਵਰੀ 7 ਨੂੰ ਲਾਗੂ ਹੋਣਾ ਸੀਗਾ, ਜਿਹੜਾ ਕਿ ਹੁਣ ਫਰਵਰੀ 7 2022 ਤੱਕ ਅੱਗੇ ਪਾਤਾ ਗਿਆ ਆ। ਸੋ ਪਲੀਜ਼ ਉਹਨੂੰ ਪੂਰਾ ਜਿਹੜਾ ਆ ਉਹਨੂੰ ਸਮਝਿਆ ਕਰੋ। ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈ, ਤੇ ਔਰ ਇਹਦੇ ਵਿੱਚ ਇਹ ਵੀ ਇੱਕ ਰੱਖਿਆ ਗਿਆ ਕਿ ਰਾਜਕਰਨ ਜਿਹੜੇ ਨਵੇਂ ਡਰਾਈਵਰਸ ਦਾ ਜਿਹੜੀ ਟ੍ਰੇਨਿੰਗ ਹੈਗੀ ਆ, ਉਹਨਾਂ ਦੇ ਵਿੱਚ ਜਿਹੜੀ ਹਿਊਮਨ ਟਰੈਫਿਕਿੰਗ ਆ ਉਹਦੀ ਵੀ ਜਿਹੜੀ ਉਹਨਾਂ ਨੂੰ ਕਿੱਦਾਂ ਬਚਣਾ ਆ ਉਹਦੇ ਬਾਰੇ ਵੀ ਜਿਹੜਾ ਦੱਸਿਆ ਜਾਣਾ। ਕਿਉਂਕਿ ਜਿਹੜੇ ਸੈਕਟਰੀ ਚਾਓ ਆ ਨਾ, ਉਹਨਾਂ ਨੇ ਟਰੱਕਿੰਗ ਇੰਡਸਟਰੀ ਨੂੰ ਹੀ ਕਿਹਾ ਵੀ ਮੇਰੀ ਹੈਲਪ ਕਰੋ ਵੀ ਤਾਂ ਕਿ ਹਿਊਮਨ ਟਰੈਫਿਕਿੰਗ ਜਿਹੜੀ ਹੈ ਰੋਕੀ ਜਾ ਸਕੇ। ਜੀ, ਆਪਣੇ ਨਾਲ ਕੁਝ ਟਰੈਫਿਕਿੰਗ ਦੇ ਵਿੱਚ ਟਰੱਕਿੰਗ ਦਾ ਬਹੁਤ ਜ਼ਿਆਦਾ ਵੱਡਾ ਹੱਥ ਹੈਗਾ ਕਿ ਇਹ ਇੱਕ ਐਸਾ ਜ਼ਰੀਆ ਹੈਗਾ ਜਿਹਦੇ ਥਰੂ ਬਹੁਤ ਜ਼ਿਆਦਾ ਹਿਊਮਨ ਟਰੈਫਿਕਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ। ਜੀ, ਤੇ ਆਪਣੇ ਨਾਲ ਕੁਝ ਕਾਲਰ ਜਿਹੜੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਗਰੂਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮਨ ਭਾਜੀ, ਬਿਲਕੁਲ ਜੀ, ਤੁਸੀਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਹੋ, ਪਹਿਲੀ ਗੱਲ ਤਾਂ ਇਹ ਆ ਵੀ ਸਾਰੇ ਵੀਰਾਂ ਨੂੰ ਬੜਾ ਜ਼ੋਰ ਲਾਉਂਦੇ ਆਪਾਂ ਹਰ ਰੋਜ਼ ਹੀ ਜਦੋਂ ਵੀ ਟਾਈਮ ਮਿਲਦਾ। ਤੇ ਜੇ ਵੀ ਆਪਾਂ ਕੁਝ ਫਾਈਟ ਕਰਨੀ ਹੈ, ਜਿੱਦਾਂ ਜੋਤ ਭਾਜੀ ਕਹਿ ਰਹੇ ਸੀ, ਸਾਨੂੰ ਵਕੀਲਾਂ ਦੇ ਰਾਹੀਂ ਕਾਨੂੰਨੀ ਲੜਾਈ ਲੜ ਕੇ ਹੀ ਸਾਰੇ ਕੁਝ ਲੈਣਾ ਪੈਣਾ, ਹਨਾ। ਇਸ ਚੀਜ਼ ਤੇ ਆਪਾਂ ਬਹੁਤ ਕੁਝ ਸਾਰੇ ਬੋਲ ਰਹੇ ਹਾਂ, ਪਰ ਪਤਾ ਨਹੀਂ ਕਿਉਂ ਨਹੀਂ ਲੋਕੀ ਅਵੇਅਰ ਹੋ ਰਹੇ, ਰੇਡੀਓ ਵੀ ਸੁਣ ਰਹੇ ਆ। ਚਲੋ ਖੈਰ, ਪਰ ਮੈਂ ਇੱਕ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਦਾ ਜੀ, ਜੇ ਕਿਸੇ ਵੀਰ ਨੇ ਦੀ ਹੈਲਪ ਕਰੇ, ਜਿੱਦਾਂ ਆਪਾਂ ਸਾਰਿਆਂ ਦੇ, ਕਿਉਂਕਿ ਆਪਾਂ ELD ਬਾਰੇ ਆਪਾਂ ਡੇਲੀ ਦੇਖਦੇ ਹਾਂ ਵੀ ਨਵੀਆਂ ਚੀਜ਼ਾਂ ਸਾਹਮਣੇ ਆਉਂਦੀਆਂ। ਮੈਂ ਇੱਕ ਜਿਹੜਾ ਐਕਸਪੀਰੀਅੰਸ ਕੀਤਾ ਜੀ, ਉਹ ਇਹ ਹੈਗਾ ਕਿ ਜਿਹੜੀ ਆਪਾਂ ਡਿਵਾਈਡਡ ਸਲੀਪ ਦੀ ਗੱਲ ਰਮਨ ਭਾਜੀ ਕਰਦੇ ਹੁੰਦੇ ਆ ਜੀ, ਉਹਦੇ ਵਿੱਚ ਇਹ ਹੈਗਾ ਜੀ, ਆਪਾਂ ਕਹਿੰਦੇ ਕਿ ਰੋਲ ਓਵਰ ਹੁੰਦੇ ਆ ਆਵਰਸ, ਹਨਾ, ਜਿਹੜੇ ਪਹਿਲੇ ਦਿਨ ਆਪਾਂ, ਉਹਦੇ ਵਿੱਚ ਇਹ ਹੈਗਾ ਜੀ ਰੋਲ ਓਵਰ ਨਹੀਂ ਹੁੰਦੇ, ਮਿਲਦੇ ਡੇਲੀ ਦੇ 11 ਘੰਟੇ ਹੀ ਆ। ਬਹੁਤ ਸਾਰੇ ਵੀਰਾਂ ਨੂੰ ਪਤਾ ਵੀ ਆ। ਇਹ ਹੁੰਦਾ ਕਿ ਜੇ ਆਪਾਂ ਪਹਿਲੇ ਦਿਨ, ਕਈ ਵੀਰ ਇਹ ਸੋਚਦੇ ਆ ਕਿ ਜੇ ਅਸੀਂ ਜਦੋਂ ਰਾਤ ਨੂੰ ਸ਼ਾਮ ਨੂੰ ਮੰਨ ਲਓ 4 ਵਜੇ ਤੁਰੇ ਘਰੋਂ, ਲੋਡ ਸ਼ਾਮ ਨੂੰ ਲੇਟ ਮਿਲਣਾ, ਫਿਰ ਸਾਨੂੰ 11 ਘੰਟੇ ਚਲਾ ਕੇ ਹੀ ਸੌਣਾ ਪੈਣਾ ਵਾ, ਨਹੀਂ ਤਾਂ ਪਤਾ ਨਹੀਂ ਕੀ ਹੋਊ।
ਸੋ ਉਹਦੇ ਵਿੱਚ ਇਹ ਮੈਂ ਐਕਸਪੀਰੀਅੰਸ ਕੀਤਾ ਜੀ ਕਿ ਆਪਾਂ ਨੂੰ ਜੇ ਰਾਤ ਨੂੰ 10 ਵਜੇ ਜਾਂ 12 ਵਜੇ ਨੀਂਦ ਆਉਣ ਲੱਗ ਗਈ ਤਾਂ ਮਰਨ ਦੀ ਲੋੜ ਨਹੀਂ। ਜਦੋਂ ਤੁਹਾਡੇ ਸਲੀਪ ਦੇ 5 ਜਾਂ 6 ਘੰਟੇ ਤੁਸੀਂ ਡਰਾਈਵ ਕਰ ਲਈ ਆ, 5 ਜਾਂ 6 ਘੰਟੇ, ਤੁਸੀਂ 8 ਘੰਟੇ ਲਈ ਸੌਂ ਸਕਦੇ ਹੋ। ਜਦੋਂ 8 ਘੰਟੇ ਸੌਂ ਗਏ ਤਾਂ ਜਦੋਂ ਤੁਸੀਂ 8 ਘੰਟਿਆਂ ਬਾਅਦ ਤੁਹਾਨੂੰ ਜਿਹੜੀ ਪਹਿਲੇ ਦਿਨ ਦੀ ਡਰਾਈਵ ਜਿੰਨੇ ਘੰਟੇ ਤੁਸੀਂ ਕੀਤੀ ਆ, ਮੰਨ ਲਓ ਸਪੋਜ਼ 5 ਘੰਟੇ ਕੀਤੀ ਆ ਜੀ, ਸੋ 8 ਘੰਟਿਆਂ ਬਾਅਦ ਤੁਹਾਨੂੰ 6 ਘੰਟੇ ਲੌਗਬੁੱਕ, ਮੇਰੇ ਵਾਲੀ ਲੌਗਬੁੱਕ ਇਦਾਂ ਕਰਦੀ ਹੈ ਕਿ 6 ਘੰਟੇ ਡਰਾਈਵ ਦਿੰਦੀ ਆ। ਮਿਲਣੀ ਉਸ ਦਿਨ 11 ਹੀ ਆ, ਪਹਿਲੇ ਵਾਲੇ 6 ਨਹੀਂ, ਤੁਸੀਂ ਅਗਲੇ ਦਿਨ 11 ਤੇ ਪਹਿਲੇ 6 16 ਘੰਟੇ ਚਲਾ ਲਗੇ, ਨਹੀਂ ਚਲਾ 11 ਘੰਟੇ ਹੀ ਹੋਣਾ ਵਾ। ਸਿਰਫ ਜਿਹੜੇ ਉਹ 11 ਘੰਟੇ ਆ ਉਹਨਾਂ ਨੂੰ ਉਹਨੇ 2 ਘੰਟਿਆਂ ਮਤਲਬ ਜਿਹੜੀ 2 ਘੰਟੇ ਦੀ ਸਲੀਪ ਆ ਉਹਦੇ ਵਿਚਾਲੇ ਐਡ ਕਰ ਦੇਣਾ। ਜਿਵੇਂ ਪਹਿਲੇ ਦਿਨ ਆਪਾਂ 5 ਘੰਟੇ ਮੰਡੇ ਤੁਰੇ, ਮੰਡੇ ਆਪਾਂ ਨੂੰ ਨੀਂਦ ਆਉਂਦੀ ਆ, ਰਾਤ ਨੂੰ ਆਪਾਂ 11 ਵਜੇ ਟਰੱਕ ਰੋਕ ਲਿਆ, ਪਾਰਕਿੰਗ ਦੇਖ ਕੇ ਰੋਕ ਦੋ, ਉਹਦੇ ਨਾਲ ਜਦੋਂ ਆਪਾਂ 8 ਘੰਟੇ ਸੌਂ ਕੇ ਤੁਰੇ ਤਾਂ ਅਗਲੇ ਦਿਨ ਤੁਹਾਨੂੰ 6 ਘੰਟਿਆਂ ਬਾਅਦ 2 ਘੰਟੇ ਸੌਣਾ ਪੈਣਾ, ਜਾਂ 2 ਘੰਟੇ ਸੌਣਾ ਪੈਣਾ, ਫਿਰ ਉਦੋਂ ਬਾਅਦ ਅਗਲੇ 5 ਘੰਟੇ ਮਿਲ ਜਾਣੇ ਆ। ਫਿਰ ਇਹਦਾ 8 ਘੰਟੇ 2 ਘੰਟੇ ਦਾ ਸਰਕਲ ਚੱਲਦਾ। ਇਹਦੇ 2 ਵੱਡੇ ਬੈਨੀਫਿਟ ਆ ਜੀ। ਇੱਕ ਤਾਂ ਇਹ ਆ ਕਿ ਜਿਹੜੀ ਰੋਜ਼ ਦਾ ਅੱਧਾ ਘੰਟਾ ਸਾਡਾ ਵਿਚਾਲੇ ਆਫ ਡਿਊਟੀ, ਜੇ ਅਸੀਂ 3 ਦਿਨ ਜਾਂਦੇ ਹਾਂ 3 ਦਿਨ ਮੁੜਦੇ ਹਾਂ ਤਾਂ ਸਾਡੇ 3 ਘੰਟੇ ਆਫ ਡਿਊਟੀ ਦੇ ਜਿਹੜੇ ਸਾਨੂੰ ਡੇਲੀ ਕੱਢਣੇ ਪੈਂਦੇ ਸੀ ਉਹ ਸਾਡੇ ਸਲੀਪ 'ਚ ਕਵਰ ਹੋ ਜਾਂਦੇ ਆ, ਉਹ ਬਚ ਜਾਂਦੇ ਆ। ਦੂਜਾ ਜਿਹੜਾ ਸਾਨੂੰ ਬੈਨੀਫਿਟ ਮਿਲਦਾ ਕਿ 8 ਘੰਟੇ 10 ਘੰਟੇ ਡਰਾਈਵਰ ਨੂੰ ਇਕੱਠਾ ਖੜਨਾ ਔਖਾ ਲੱਗਦਾ, ਅਸੀਂ 8 ਘੰਟੇ ਆਰਾਮ ਨਾਲ 7 ਘੰਟੇ ਸੌਂਦੇ ਆ ਤੇ 2 ਘੰਟੇ ਵਿਚਾਲੇ ਨੈਪ ਮਿਲ ਜਾਂਦਾ। ਕੀ ਬੈਨੀਫਿਟ ਆ। ਇੱਕ ਜਿਹੜਾ ਲਾਸਟ ਬੈਨੀਫਿਟ ਇਹ ਆ ਜੀ, ਜਦੋਂ ਆਪਾਂ ਲੋਡ ਜਾ ਕੇ ਉੱਧਰ ਲਾਉਂਦੇ ਆ ਸਾਡਾ ਸਕੈਜੂਲ ਠੀਕ ਹੋ ਜਾਂਦਾ। ਇੱਕ ਬੈਨੀਫਿਟ ਇਹ ਆ ਜੀ ਵੀ ਜਦੋਂ ਅਸੀਂ 11 ਘੰਟੇ ਕਈ ਵਾਰ ਦੇਖਦੇ ਹਾਂ ਵੀ ਜਦੋਂ ਸਾਡੀ ਲੌਗਬੁੱਕ ਦੇ ਪੂਰੇ ਹੁੰਦੇ ਆ ਸਾਡੇ ਕੋਲੇ ਖੜਨ ਨੂੰ ਜਗ੍ਹਾ ਨਹੀਂ। ਹੁਣ ਜਦੋਂ ਅਸੀਂ 8 ਘੰਟਿਆਂ ਲਈ ਸੌਣਾ, ਸਾਡੇ ਕੋਲੇ 5 ਘੰਟੇ 50 ਮਿੰਟ ਤੇ ਸਕੈਜੂਲ ਸਹੀ ਟਰੱਕ ਸਟਾਪ ਆਉਂਦਾ ਜਿੱਥੇ ਸਾਨੂੰ ਸ਼ਾਵਰ ਮਿਲਣਾ, ਜਾਂ 6 ਘੰਟਿਆਂ ਬਾਅਦ ਆਉਂਦਾ, ਜਾਂ 6:30 ਬਾਅਦ, ਮਤਲਬ 4 ਤੋਂ ਵੱਧ ਹੋਣ 7 ਤੋਂ ਘੱਟ ਹੋਣ, ਤਾਂ ਜੋ ਤੁਹਾਨੂੰ ਅੱਧਾ ਘੰਟਾ ਵਿੱਚ ਆਫ ਨਾ ਪਾਉਣਾ ਪਵੇ। ਠੀਕ ਹੈ ਜੀ। ਸੋ ਇਸ ਤਰ੍ਹਾਂ ਜੇ ਮੇਰੇ ਵੀਰ ਕਰਦੇ ਆ, ਇਹ ਸੁਝਾਅ ਸੀਗਾ ਜਿਹੜੇ ਸੁਣਨ ਵਾਲੇ ਤੁਹਾਡੇ ਸਰੋਤੇ, ਮੈਂ ਦੇਖਿਆ ਫੇਸਬੁੱਕ ਲਾਈਵ ਵੀ ਬਹੁਤ ਜਾਣੇ ਦੇਖ ਰਹੇ ਸੀ, ਸੋ ਮੈਂ ਕਿਹਾ ਮੈਂ ਸ਼ੇਅਰ ਕਰ ਦਵਾਂ ਜੀ। ਬਹੁਤ ਧੰਨਵਾਦ ਤੁਹਾਡਾ ਵੀਰੇ। ਰਮਨ ਭਾਜੀ ਦੱਬੀ ਚਲੋ, ਬਹੁਤ ਵਧੀਆ ਦੱਬੀ ਜਾਂਦੇ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਬਿਲਕੁਲ ਇਹ ਕਲੈਰਿਟੀ ਜੀ, ਦੇਖੋ ਆਪਾਂ ਹਮੇਸ਼ਾ ਕਹਿੰਦੇ ਆ ਕਾਨੂੰਨ ਬਣਦੇ ਸਾਰਾ ਕੁਝ ਬਣਦਾ, ਉਹਦੇ ਅਕੋਰਡਿੰਗਲੀ ਤੁਸੀਂ ਆਪਣਾ ਜਿਹੜਾ ਵਰਕ ਸਕੈਜੂਲ ਆ ਉਹਦੇ ਅਕੋਰਡਿੰਗਲੀ ਸੈੱਟ ਕਰਨਾ ਸ਼ੁਰੂ ਕਰੋ। ਬਿਲਕੁਲ ਜੀ, ਕਰਨਾ ਪੈਣਾ। ਬਾਕੀ ਜਿੱਦਾਂ ਤੁਸੀਂ ਗੱਲ ਕਰਦੇ ਹੋ ਆਪਣੇ ਹਰਜੋਤ ਭਾਜੀ ਜਾਂ ਕਰ ਰਹੇ ਸੀ ਨਾ ਵੀ ਅਸੀਂ ਧੱਕਾ ਕਰਦੇ ਆ, ਛਿੱਕੇ ਟੰਗ ਦਿੰਦੇ ਆ, ਰਮਨ ਭਾਜੀ ਵੀ ਗਰੁੱਪਾਂ ਦੇ ਵਿੱਚ ਆਏ ਨੇ। ਕਈ ਵਾਰ ਵੀਰ ਜੀ ਇਹੋ ਜਿਹੇ ਸੁਝਾਅ ਕਈ ਦੇ ਦਿੰਦੇ ਆ, ਪਲੀਜ਼ ਗਲਤ ਸੁਝਾਅ ਨਾ ਦਿਆ ਕਰੋ। ਤੁਹਾਡੇ ਸੁਝਾਅ ਲੋਕਾਂ ਨੂੰ ਕਿਸੇ ਦੀ ਜ਼ਿੰਦਗੀ ਖਰਾਬ ਕਰ ਸਕਦੇ ਆ। ਕਈ ਵੀਰ ਕਹਿੰਦੇ ਆ ਕਿ ਕੋਈ ਗੱਲ ਨਹੀਂ, ਜਿੰਨੀਆਂ ਟਿਕਟਾਂ ਮਿਲਦੀਆਂ ਟਿਕਟਾਂ ਲਓ, ਆਪੇ ਫਿਰ ਕੋਟ ਭਰ ਜਾਣਗੇ, ਹਟ ਜਾਣਗੇ। ਲੈ ਦੱਸੋ ਇਹ ਕੋਈ ਸੈਂਸ ਬਣਦੀ ਹੈ ਜੀ। ਜਾਂ ਕਈ ਸੁਝਾਈ ਇੰਨੇ ਗਲਤ ਦਿੰਦੇ ਆ ਵੀ ਤੇ ਆਪਾਂ ਜੀ ਦੂਜੀਆਂ ਤੇ ਆ ਜਾਓ, ਸਟੈਂਪਾਂ ਤੇ ਆ ਜਾਓ, ਤੇ ਸਟੈਂਪਾਂ ਤੇ ਜਦੋਂ ਆ ਗਏ ਫਿਰ ਆਪੇ ਟਰੱਕਿੰਗ ਬਿਜ਼ਨਸ ਕਰ ਗਈ। ਸੋ ਇਹ ਰਿਕੁਐਸਟ ਆ ਜਿੰਨੇ ਵੀ ਸਰੋਤੇ ਸੁਣਦੇ ਆ। ਥੈਂਕ ਯੂ ਜਗਰੂਪ ਜੀ, ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਾਂ ਅਗਲੇ ਕਾਲ ਲੈਣੇ ਆ ਜਗਦੀਸ਼ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨੇ ਵੀਰਾਂ ਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਮਨ ਵੀ ਸ਼ਾਇਦ ਤੁਸੀਂ ਦੱਸਿਆ ਹੋਵੇ, ਕਿਉਂਕਿ ਅਸੀਂ ਇੰਡੀਆਨਾ ਤੋਂ ਆ ਤੇ ਪ੍ਰੋਗਰਾਮ ਕਈ ਵਾਰੀ ਰਿਕਾਰਡਿੰਗ ਸੁਣੀਦਾ ਤੋਂ ਮਿਸ ਹੋ ਜਾਂਦਾ, ਉਦੋਂ ਦਾ ਰੋਜ਼ਾਨਾ ਸੁਣੀਦਾ। ਮੈਨੂੰ ਮੇਰੇ ਸਵਾਲ ਨੇ 2 ELD ਬਾਰੇ। ਇੱਕ ਤਾਂ ਮੈਨੂੰ ਇਹ ਦੱਸੋ ਵੀ ਜਦੋਂ ਆਪਾਂ ELD 11 ਘੰਟੇ ਚਲਾ ਲੈਂਦੇ ਆ ਤੇ ਉਦੋਂ ਬਾਅਦ ਜੇ ਆਫ ਕਰਦੇ ਆ ਘੰਟਾ ਤੇ ਉਦੋਂ ਬਾਅਦ ਕਿਤੇ ਜਾਣਾ ਪਵੇ ਐਮਰਜੈਂਸੀ, ਤੇ ਤੁਸੀਂ ਪਰਸਨਲ ਯੂਜ਼ ਕਰਕੇ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ ਜੀ? ਉਹ ਐਮਰਜੈਂਸੀ ਕੀ ਆ ਉੱਤੇ ਡਿਪੈਂਡ ਕਰਦਾ ਜੀ। ਠੀਕ ਹੈ ਜੀ। ਤੇ ਜਿੱਦਾਂ ਦੂਜਾ ਕੁਐਸਚਨ, ਠੀਕ ਹੈ, ਦੂਜਾ ਕੁਐਸਚਨ ਇਹ ਹੈ ਮੇਰਾ, ਹਾਂਜੀ ਨਹੀਂ, ਜੇ ਉਹ ਐਮਰਜੈਂਸੀ ਸਿਰਫ ਇਹੋ ਹੀ ਆ ਵੀ ਆਪਾਂ ਆਪਣੇ ਲੋਡ ਦੇ ਲਾਗੇ ਜਾਣਾ ਤੇ ਫਿਰ ਉਹ ਐਮਰਜੈਂਸੀ ਨਹੀਂ ਗੀ, ਕਿਉਂਕਿ ਲੋਡ ਮੇਰੀ ਅਪਾਇੰਟਮੈਂਟ ਮਿਸ ਹੋ ਜਾਣੀ ਹੈ, ਉਸ ਤੋਂ ਬਾਅਦ ਆਪਾਂ ਵੀ ਲਾਗੇ ਜਾਣਾ, ਉਹ ਨਹੀਂ ਕਰ ਸਕਦੇ। ਸੋ ਡਿਪੈਂਡ ਕੀ ਐਮਰਜੈਂਸੀ ਕੀ ਹੈ ਤੁਹਾਨੂੰ। ਜੇ ਆਪਾਂ ਕਹੀਏ ਵੀ ਮੇਰਾ ਉਸ ਰਿਲੇਟਿਵ ਬਣੇ ਜਾਂ ਕੋਈ ਏਦਾਂ ਦਾ ਐਕਸਕਿਊਜ਼ ਉਹ ਚੱਲ ਸਕਦਾ ਕਿ ਨਹੀਂ ਵੀ ਮੈਂ ਜਾਣਾ ਸੀਗਾ? ਜੇ ਆਪਾਂ ਕਹੀਏ ਮੇਰਾ ਰਿਲੇਟਿਵ ਹੈ ਉਸ ਥਾਂ ਤੇ ਕੋਈ ਵੀ ਮੈਂ ਉੱਥੇ ਜਾਣਾ ਸੀਗਾ ਰਾਤ ਨੂੰ, ਇਹ ਇਸ ਹਿਸਾਬ ਦੇ ਨਾਲ ਇਦਾਂ ਆ ਵੀਰ ਜੀ ਵੀ ਜੇ ਤਾਂ ਤੁਹਾਡੀ ਕੰਪਨੀ ਨੂੰ ਫਾਇਦਾ ਹੋ ਰਿਹਾ ਹੁੰਦਾ ਹੈ ਉਹਨੂੰ ਐਮਰਜੈਂਸੀ ਨਹੀਂ ਆਪਾਂ ਉਹ ਮੰਨ ਸਕਦੇ, ਚਾਹੇ ਬਹਾਨਾ ਜਿਹੜਾ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਕੱਢ ਲਿਆ ਜਾਵੇ। ਠੀਕ ਹੈ ਨਾ, ਸਮਝ ਗਏ ਨਾ ਜੀ? ਠੀਕ ਹੈ ਭਾਜੀ, ਥੈਂਕ ਯੂ ਜੀ। ਹਾਂਜੀ ਹਾਂਜੀ, ਦੂਜਾ ਮੇਰਾ ਸਵਾਲ ਸੀਗਾ ਵੀਰ ਜੀ ਵੀ ਜਦੋਂ ਆਪਾਂ, ਮੈਂ ਹੁਣ ਭੁੱਲ ਗਿਆ, ਚਲੋ ਗੱਲ ਕਰੋ ਬਾਅਦ ਚ, ਕੋਈ ਨਹੀਂ, ਕਾਲ ਕਰ ਲਿਓ। ਹਾਂਜੀ, ਮੁੜ ਕੇ ਗੱਲ। ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਤਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਕੁਐਸਚਨ ਸੀਗਾ ਕਿ ਜਿਵੇਂ ਆਪਾਂ ਰੀਸੈਟ ਕਰਕੇ ਬੁੱਕ ਤੁਰਦੇ ਆ ਤੇ ਲੋਡ ਕਿਤੋਂ ਜਾ ਕੇ ਚੱਕਣਾ,
ਆਪਣੇ ਕੋਲ ਟਰੱਕ ਵੀ ਆ ਤੇ ਟ੍ਰੇਲਰ ਵੀ ਆ, ਕੀ ਉਸ ਟਾਈਮ ਅਸੀਂ ਜਦੋਂ ਜਿੱਥੋਂ ਲੋਡ ਚੱਕਣਾ ਪਰਸਨਲ ਦੇ ਵਿੱਚ ਲਿਜਾ ਸਕਦੇ ਹਾਂ, ਜਾਂ ਸਾਨੂੰ ਯਾਰਡ ਤੋਂ ਤੁਰਨ ਵੇਲੇ ਹੀ ਜਦੋਂ ਹੁੱਕ ਕਰ ਲਿਆ ਟ੍ਰੇਲਰ ਵੀ ਉਸ ਟਾਈਮ ਤੋਂ ਹੀ ਸਾਨੂੰ ਪੀਟੀਆਈ ਪਾ ਕੇ ਉਹਨੂੰ ਬੁੱਕ ਨੂੰ ਤੋਰਨਾ ਪੈਣਾ? ਕੀ ਇਸ ਤਰ੍ਹਾਂ ਦੀ ਆਪਣੇ ਕੋਲ ਹੈ? ਨਹੀਂ ਜੀ, ਪਰਸਨਲ ਤੇ ਨਹੀਂ ਜਾ ਸਕਦੇ ਸੀ। ਉਹ ਅੱਛਾ, ਠੀਕ ਆ, ਬਸ ਥੈਂਕ ਯੂ, ਇਹੀ ਪਤਾ ਲੈਣਾ ਸੀ। ਤੁਸੀਂ ਹਾਂਜੀ, ਤੁਸੀਂ ਲੋਡ ਚੁੱਕਣ ਚੱਲੇ ਨਾ, ਪਰਸਨਲ ਕੰਮ ਨਹੀਂ ਨਾ ਚੱਲੇ ਤੁਸੀਂ ਜੀ। ਉਹ ਅੱਛਾ ਜੀ, ਹਾਂਜੀ ਹਾਂਜੀ, ਠੀਕ, ਥੈਂਕ ਯੂ ਜੀ। ਬਿਲਕੁਲ ਸਰੋਤਿਓ, ਇੱਕ ਵਾਰੀ ਫਿਰ ਸਾਡਾ ਟੈਲੀਫੋਨ ਨੰਬਰ ਹੈਗਾ 408 272 5200। ਤੁਹਾਡਾ ਕੋਈ ਵੀ ਕੁਐਸਚਨ ਟਰੱਕਿੰਗ ਇੰਡਸਟਰੀ ਦੇ ਨਾਲ ਹੈਗਾ, ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਰਮਨ ਸਿੰਘ ਢਿੱਲੋਂ ਐਕਸਪਰਟ ਹੈਗੇ ਆ, ਤੇ ਆਪਾਂ ਕੋਸ਼ਿਸ਼ ਕਰਾਂਗੇ ਜਿੰਨਾ ਕਿ ਤੁਹਾਡੇ ਨੂੰ ਸਹੀ ਜਿਹੜਾ ਆਨਸਰ ਦੇ ਸਕੀਏ। ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਚੱਲ ਰਿਹਾ। ਸੋ ਜੇ ELDT ਦੀ ਜਿਹੜੀ ਇੱਕ ਵਾਰੀ ਫੇਰ ਦੱਸਦੇ ਜਾਈਏ ਭਾਈ, ਉਹ ਐਂਟਰੀ ਲੈਵਲ ਡਰਾਈਵਿੰਗ ਟ੍ਰੇਨਿੰਗ, ਜਿਹੜਾ ਡਰਾਈਵਰ ਟ੍ਰੇਨਿੰਗ ਰੂਲ ਆ, ਉਸ ਨੂੰ 2 ਸਾਲ ਦੇ ਲਈ ਅੱਗੇ ਜਿਹੜਾ ਪੋਸਟਪੋਨ ਜਿਹੜਾ ਕੀਤਾ ਗਿਆ, ਨਾ ਕਿ ELD ਨੂੰ, ਕਿਉਂਕਿ ਹੁੰਦਾ ELD ਲੱਗੀ ਨੂੰ ਜਿਹੜੇ 2 ਸਾਲ ਹੋ ਗਏ ਆ। ਤੁਸੀਂ ਯਕੀਨ ਨਹੀਂ ਮੰਨਣਾ, ਮੈਨੂੰ FMCSA ਦੀ ਈਮੇਲ ਬਾਅਦ ਚ ਆਈ ਸੀ, ਮੈਨੂੰ ਆਪਣੇ ਬੰਦੇ ਦੀ ਈਮੇਲ ਪਹਿਲਾਂ ਆ ਗਈ ਵੀ ELD ਅੱਗੇ ਹੋ ਗਈ ਜੀ। ਇਹ ਉਹੀ ਆ ਨਾ, ਫਿਰ ਕੱਟ ਪੇਸਟ ਕਰਕੇ ਕਰ ਦਿੰਦੇ ਆ, ਜਿੱਦਾਂ ਸੈਂਸਸ ਦਾ ਕਰਤਾ ਵੀ ਸਿੱਖਾਂ ਨੂੰ ਗਿਣਨਾ ਸ਼ੁਰੂ ਹੋ ਗਿਆ ਜੀ, ਸਿੱਖ ਉੱਥੇ ਲਿਖਿਆ, ਤੇ ਉਹ ਸਾਰੀ ਫੇਕ ਸੀਗੀ, ਉੱਤੇ ਕੱਟ ਪੇਸਟ ਕੀਤੀ ਉਹ, ਹਨਾ। ਸੋ ਪਲੀਜ਼ ਗਲਤ ਇਨਫੋਰਮੇਸ਼ਨ ਨਾ ਫੈਲਾਇਆ ਕਰੋ, ਕਿਉਂਕਿ ਇਹ ਤੁਹਾਡੀ ਲਾਈਵਲੀਹੁੱਡ ਆ, ਹਨਾ। ਕਿਸੇ ਨੂੰ ਵੀ ਗਲਤ ਇਨਫੋਰਮੇਸ਼ਨ ਨਾ ਦਿਓ। ਆਪਣੇ ਬੰਦਿਆਂ ਦੀ ਬਹੁਤੀ ਪ੍ਰੋਬਲਮ ਇਹੀ ਆ, ਆਪਾਂ ਇੱਕ ਦੂਜੇ ਨੂੰ ਨਾ ਉੱਦਾਂ ਹੀ ਇਨਫੋਰਮੇਸ਼ਨ ਦੇ ਦਿੰਦੇ ਆ, ਆਪਾਂ ਉਸ ਫੀਲਡ 'ਚ ਐਕਸਪਰਟ ਨਹੀਂ ਹੁੰਦੇ। ਸੋ ਪਲੀਜ਼ ਜਿਹੜਾ ਬੰਦਾ ਐਕਸਪਰਟ ਆ ਉਹਦੇ ਨਾਲ ਸਲਾਹ ਕਰ ਲਿਆ ਕਰੋ। ਤੇ ਲੱਕੀ ਆ ਤੁਸੀਂ, ਪੰਜਾਬੀ ਰੇਡੀਓ USA ਜਿਹੜਾ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਦਿੰਦਾ ਹੈਗਾ ਆ, ਤੇ ਕਿਸਮਤ ਨਾਲ ਤੁਹਾਡਾ ਰੇਡੀਓ ਆ, ਕਿਉਂਕਿ ਇਹ ਚਾਂਸ ਮਿਲ ਗਿਆ। ਨਹੀਂ ਤਾਂ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਦੇਖ ਲਓ ਵੀ ਕਿੱਥੋਂ ਤੁਸੀਂ ਇਨਫੋਰਮੇਸ਼ਨ ਲੈਣੀ ਸੀ। ਜੀ ਆਪਣੇ ਨਾਲ ਕਾਲਰ ਜੁੜ ਰਹੇ ਨੇ, ਜਸਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਹਾਂਜੀ ਭਾਜੀ, ਮੈਂ ਜਸਵੀਰ ਬੋਲਦਾ। ਮੈਂ ਤਾਂ ਇਹ ਕਹਿਣਾ ਭਾਈ ਜੀ, ਜਿਹੜੇ ਬੰਦੇ ਆਪਣੇ ਪਹਿਲਾਂ ਬੁੱਕ ਨੂੰ ਬੁੱਕ ਨਹੀਂ ਨਾ ਸਮਝਦੇ ਰਹੇ, ਹੁਣ ਕਦੀ ਆਹ ਕਰ ਲਓ ਕਦੀ ਕਾਹ ਕਰ ਲਓ, ਜੇ ਬੁੱਕ ਨੂੰ ਪਹਿਲਾਂ ਬੁੱਕ ਸਮਝ ਕੇ ਚੱਲੇ ਹੁੰਦੇ, ਅੱਜ ਪਤਾ ਕੁਛ ਨਹੀਂ ਚੇਂਜ ਹੋਇਆ, ਸਾਰਾ ਕੁਛ ਉਹੀ ਆ, ਸਾਰਾ ਕੁਛ ਉਹੀ, ਇੱਕ ਸਿਰਫ ਕੰਪਿਊਟਰ ਵਾਲੀ ਬਣੀ ਆ, ਬਾਕੀ ਕੱਖ ਨਹੀਂ ਚੇਂਜ। ਜੇ ਪਹਿਲੋਂ ਬਸ ਹੁਣ ਕਹਿੰਦੇ ਆਹ ਘੰਟੇ ਕੱਢ ਲਓ, 8 ਕੱਢ ਲਓ, ਸਭ ਕੁਛ ਸੇਮ ਹੀ ਆ, ਐਵੇਂ ਬਸ ਟਾਈਮ ਖਰਾਬ ਕਰਦੇ ਨੇ ਤੁਹਾਡਾ, ਆਹ ਕਰ ਲਓ ਰੋਜ਼। ਬਸ ਮੈਂ ਤੇ ਆਹੀ ਥੈਂਕ ਯੂ ਜੀ, ਥੈਂਕ ਯੂ ਜੀ, ਓਕੇ, ਮਿਹਰਬਾਨੀ ਜੀ। ਜੀ ਚਲੋ ਠੀਕ ਆ। ਕਈ ਨਵੇਂ ਵੀ ਆਉਂਦੇ ਨੇ ਜਿਨ੍ਹਾਂ ਨੇ ਉਸ ਬੁੱਕ ਦੇ ਉੱਤੇ ਵੀ ਜਿਹੜਾ ਨਹੀਂ ਚਲਾਇਆ, ਸਿੱਧਾ ਡਾਇਰੈਕਟ ELD ਉੱਤੇ ਵੀ ਜਿਹੜੇ ਆ ਉਹ ਲੱਗੇ ਨੇ। ਚਲੋ ਇਨਫੋਰਮੇਸ਼ਨ ਦੇਣਾ ਆਪਣਾ ਫਰਜ਼ ਆ, ਆਪਾਂ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਉਹ ਦੇਣਾ ਚਾਹੁੰਦੇ ਆ। ਹਾਂ, ਜਦੋਂ ਕਾਨੂੰਨ ਨੂੰ ਛਿੱਕੇ ਟਾਂਕੇ ਸ਼ੁਰੂ ਤੋਂ ਚੱਲਦੇ ਰਹੇ ਹੋ, ਤੇ ਹੁਣ ਜਦੋਂ ਕਾਨੂੰਨ ਦੇ ਦਾਇਰੇ ਦੇ ਵਿੱਚ ਚੱਲਣਾ ਪਵੇ ਫਿਰ ਤਾਂ ਔਖਾ ਲੱਗਦਾ ਹੀ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਕਮਾਚਰ ਇਹ ਸੀਗਾ ਜੀ, ਜੇ ਆਪਣੇ ਡਰਾਈਵ 10 ਘੰਟੇ ਕੀਤੀ ਆ, 14 ਘੰਟੇ ਪੂਰੇ ਹੋਏ ਟਰੱਕ ਸਟਾਪ ਤੇ ਜਾਣ ਲਈ 10 ਮਿੰਟ ਜਾਂ 12 ਮਿੰਟ ਆਪਾਂ ਪਰਸਨਲ ਯੂਜ਼ ਕਰ ਸਕਦੇ ਹਾਂ। ਲੀਗਲੀ ਨਹੀਂ ਜੀ, ਤੁਹਾਨੂੰ ਉੱਥੇ ਪਹਿਲਾਂ ਖੜੇ ਹੋਣਾ ਪੈਣਾ ਆ, ਲੀਗਲੀ ਤੁਸੀਂ ਨਹੀਂ ਯੂਜ਼ ਕਰ ਸਕਦੇ। ਇਹ ਡਿਪੈਂਡ ਕਰਦਾ, ਜਿਹੜਾ ਤੁਹਾਨੂੰ ਬਾਅਦ 'ਚ ਇੰਸਪੈਕਟਰ ਜੇ ਇੰਸਪੈਕਟ ਕਰਦਾ ਹੈ, ਉੱਥੇ ਡਿਪੈਂਡ ਕਰਦਾ ਕਿ ਤੁਹਾਨੂੰ ਉਹ ਟਿਕਟ ਦਊਗਾ ਕਿ ਤੁਹਾਨੂੰ ਮਾਫ ਕਰੂਗਾ, ਕਿਉਂਕਿ ਇਹ ਤੁਹਾਡੀ ਰਿਸਪੋਂਸੀਬਿਲਿਟੀ ਹੈਗੀ ਆ ਕਿ ਬਿਫੋਰ ਤੁਹਾਡੇ ਘੰਟੇ ਖਤਮ ਹੋਣ ਤੁਸੀਂ ਆਪਣੀ ਸੇਫ ਪਾਰਕਿੰਗ ਲੱਭੋ। ਜੇ ਤੁਸੀਂ ਕਿਸੇ ਜਗ੍ਹਾ 'ਤੇ ਇਹ ਸੋਚ ਕੇ ਸੇਫ ਪਾਰਕਿੰਗ ਕੀਤੀ ਹੈ ਕਿ ਇਹ ਸੇਫ ਆ, ਤੇ ਤੁਹਾਨੂੰ ਆਣ ਕੇ ਲਾਅ ਐਨਫੋਰਸਮੈਂਟ ਵਾਲਾ ਜਾਂ ਕੋਈ ਵੀ ਅਥਾਰਟੀ ਜਿਹੜੀ ਆ ਉੱਥੋਂ ਜਗਾਉਂਦੀ ਆ, ਜਗਾ ਕੇ ਕਹਿੰਦੀ ਵੀ ਸੇਫ ਪਾਰਕਿੰਗ ਨਹੀਂ, ਆਪਣੀ ਸੇਫ ਪਾਰਕਿੰਗ 'ਤੇ ਜਾਓ, ਫਿਰ ਤੁਸੀਂ ਉਹਨੂੰ ਪਰਸਨਲ 'ਚ ਪਾ ਕੇ ਜਾ ਸਕਦੇ ਆ। ਪਰ ਜੇ ਤੁਸੀਂ ਕਹੋ ਕਿ ਮੈਂ ਖੁਦ ਐਵਰੀਡੇ, ਕਿਉਂਕਿ ਫਿਰ ਇੱਦਾਂ ਹੁੰਦਾ ਜੀ, ਫਿਰ ਉਹ 10 ਮਿੰਟ ਅੱਧਾ ਘੰਟਾ ਐਵਰੀਡੇ ਹੀ ਰਹਿ ਜਾਂਦਾ ਆ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਇਹ ਸਿਚੁਏਸ਼ਨ 'ਚ ਨਾ ਪਾਓ, ਕਿਉਂਕਿ ਲੀਗਲੀ ਤੁਸੀਂ ਅਲਾਓ ਨਹੀਂ ਹੈਗੇ ਜੀ। ਥੈਂਕ ਯੂ ਜੀ। ਠੀਕ ਹੈ ਜੀ ਅਗਲੇ ਕਾਲਰ ਨੇ ਕੁਲਦੀਪ ਸਿੰਘ ਐਲੇ ਤੋਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰਮਨ ਜੀ, ਤੇ ਰਾਜਕਰਨ ਵੀਰ ਜੀ, ਤੇ ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਵੀਰ ਜੀ, ਜਿੱਦਾਂ ਹੁਣ ਸਾਨੂੰ ਕੰਪਨੀ ਵਾਲੇ ਪੁਸ਼ ਕਰਦੇ ਨੇ ਵੀ ਤੁਸੀਂ ਲਾਗ ਆਊਟ ਕਰਕੇ, ਜਦੋਂ ਸਾਡੇ 70 ਘੰਟੇ ਖਤਮ ਹੋ ਜਾਂਦੇ ਨੇ, ਵੀ ਲਾਗ ਆਊਟ ਕਰਕੇ ਤੇ ਲੋਡ ਲਾ ਕੇ ਆਓ, ਕੀ ਇਹ ਲੀਗਲ ਆ ਕਿ ਜਾਂ ਉਹਦਾ ਜਿਹੜਾ ਕੋਈ ਵੀ ਫਾਈਨ ਹੁੰਦਾ ਸਾਡੇ ਤੇ ਆਊਗਾ? ਭਾਜੀ ਇੱਕ ਇਹਦਾ ਕੁਐਸਚਨ ਦਾ ਜਵਾਬ ਤੁਸੀਂ ਦਿਓ ਵੀ ਤੁਸੀਂ ਕੀ ਸਮਝਦੇ, ਇਹ ਠੀਕ ਆ? ਇਹ ਮੇਰੇ ਹਿਸਾਬ 'ਚ ਤਾਂ ਗਲਤ ਆ। ਬਸ ਭਾਜੀ ਫਿਰ ਗਲਤੀ ਹੈ, ਥੈਂਕ ਇਹ ਯੂ। 100% ਗਲਤ ਆ। ਤੁਹਾਨੂੰ ਵੀ ਇਹ ਕਿਤੇ ਨਾ ਕਿਤੇ ਅੰਦਰ ਕਰਾਊਗਾ, ਤੇ ਉਹਨਾਂ ਨੇ ਤਾਂ ਅੰਦਰ ਹੋਣਾ ਹੀ ਹੋਣਾ, ਪਰ ਤੁਸੀਂ ਵੀ ਕਿਤੇ ਨਾ ਕਿਤੇ ਢਿੱਕ ਕੇ ਆ ਜਾਓਗੇ। ਸੋ
ਕੋਈ ਵੀ ਬੰਦਾ ਜਿਹੜਾ ਆ ਇਸ ਵੇਲੇ ਸੁਣਦਾ ਆ, ਕੋਈ ਵੀ ਕੰਪਨੀ ਤੁਹਾਨੂੰ ਇਸ ELD ਲਾਅ ਦੇ ਵਿੱਚ ਇੱਕ ਬੜੀ ਸਟ੍ਰਿਕਟ ਜਿਹੜੀ ਲਾਅ ਨਾਲ ਆ ਕਿ ਜਿਹੜਾ ਡਰਾਈਵਰ ਨੂੰ ਕੋਰੇਸ਼ਨ, ਡਰਾਈਵਰ ਨੂੰ ਫੋਰਸ ਕਰਨਾ ਕੋਈ ਵੀ ਲਾਅ ਤੋੜਨ ਵਾਸਤੇ, ਇਹ ਬਹੁਤ ਵੱਡੀ ਸਜ਼ਾ ਹੈ ਇਹਦੀ। ਸੋ ਪਲੀਜ਼ ਜੇ ਕੋਈ ਕੰਪਨੀ ਏਦਾਂ ਫੋਰਸ ਕਰਦੀ ਆ ਉਹ ਨਾ ਕਰੇ, ਤੇ ਜੇ ਡਰਾਈਵਰ ਨੂੰ ਮਜਬੂਰਨ ਹੋ ਕੇ ਕੰਪਲੇਂਟ ਕਰਨੀ ਪੈਣੀ ਆ ਤਾਂ ਜ਼ਰੂਰ ਭਈ ਆਪਣਾ ਲਾਇਸੈਂਸ ਔਰ ਆਪਣੀ ਲਾਈਫ ਬਚਾਓ। ਜੀ ਲਾਈਵਲੀਹੁੱਡ ਆ, ਤੁਹਾਡੀ ਰੋਜੀ ਰੋਟੀ ਆ, ਪਰਿਵਾਰ ਵਾਲੇ ਡਿਪੈਂਡ ਨੇ ਤੁਹਾਡੇ ਤੇ, ਕਈ ਕੁਛ ਹੈਗਾ ਆ, ਜ਼ਿੰਮੇਵਾਰੀਆਂ ਜੀ। ਆਪਣਾ ਰਾਜਕਰਨ ਤੁਹਾਨੂੰ ਖੁਦ ਨੂੰ ਪਤਾ ਕਿ ਗਲਤ ਹੈ, ਫਿਰ ਵਾਈ ਡੂ ਇਟ? ਜੇ ਤੁਹਾਨੂੰ ਪਤਾ ਵੀ ਇਹ ਗਲਤ ਹੈ ਕੰਮ ਕਰਨਾ ਤੇ ਕਿਉਂ ਕਰਦੇ ਯਾਰ? ਜੀ ਨਾ ਕਰੋ, ਆਵੇਂ ਦੂਜੀ ਕੰਪਨੀ ਲੱਭ ਲਓ, ਹੋਰ ਬਹੁਤ ਕੰਪਨੀਆਂ ਹੈਗੀਆਂ। ਨਾਪਟਾ ਨੂੰ ਕਾਲ ਕਰੋ, ਡਰਾਈਵਰ ਮੈਂਬਰਸ਼ਿਪ ਫ੍ਰੀ ਹੈਗੀ ਆ, ਤੁਸੀਂ ਨਾਪਟਾ ਦੇ ਮੈਂਬਰ ਬਣੋ, ਅਸੀਂ ਤੁਹਾਨੂੰ ਵਧੀਆ ਕੰਪਨੀ ਦੇ ਵਿੱਚ ਜੌਬ ਦਵਾਉਂਦੇ ਆ ਜਿਹੜੀ ਕੰਪਨੀ ਤੁਹਾਨੂੰ ਫੋਰਸ ਨਹੀਂ ਕਰੂਗੀ। ਜੀ ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਮਨਜੀਤ ਸਿੰਘ ਬੋਲ ਰਿਹਾ ਜੀ, ਬਾਇਟੀ ਤੋਂ। ਮੈਨੂੰ ਕੋਈ 18-19 ਸਾਲ ਹੋ ਗਏ ਆ ਏਸੀ ਟਰਕਿੰਗ ਲਾਈਨ ਦੇ ਵਿੱਚ ਜੀ। ਤੇ ਰਮਨ, ਜੋ ਆਪਣੇ ਰਮਨ ਭਾਜੀ ਨੇ ਬਹੁਤ ਲੋਕਾਂ ਨੂੰ ਜਾਗਰੂਕ ਕੀਤਾ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਇਨਫੋਰਮੇਸ਼ਨਾਂ ਬਹੁਤ ਦਿੱਤੀਆਂ। ਵੈਸੇ ਜਿਹੜੀ ELD ਆ, ਇਹ ਮੇਰੇ ਹਿਸਾਬ ਦੇ ਨਾਲ ਇਹਦੇ ਵਿੱਚ ਕੋਈ ਵੀ ਚੀਜ਼ ਗਲਤ ਨਹੀਂ। ਜੇ ਗਲਤ ਹੋਇਆ, ELD ਦੇ ਇਫੈਕਟ ਪਏ ਆ, ਉਹ ਪਏ ਆ ਤੁਹਾਡੀ ਜਿਹੜੇ ਵੇਅਰ ਹਾਊਸਾਂ ਦੇ ਵਿੱਚ ਤੁਹਾਨੂੰ ਸ਼ਿਪਰ ਜਾਂ ਰਿਸੀਵਰ ਜਿਹੜਾ ਉਹ ਟਾਈਮ ਜ਼ਿਆਦਾ ਲਾਉਂਦਾ, ਜਾਂ ਤੁਹਾਨੂੰ ਉੱਥੇ ਸੌਣ ਨਹੀਂ ਦਿੰਦਾ, ਜਾਂ ਮੰਨ ਕੇ ਜਿਹੜੇ ਜਿੱਦਾਂ ਹੁਣ ਵੱਡੇ ਸੈਨ ਫਰਾਂਸਿਸਕੋ ਲਾ ਲਓ ਜਾਂ ਹੋਰ ਇੱਦਾਂ ਦੇ ਸ਼ਹਿਰ ਹੈਗੇ ਜਿਨ੍ਹਾਂ ਦੇ ਵਿੱਚ ਟਰੱਕ ਸਟਾਪ ਨਹੀਂ ਹੈਗੇ, ਉੱਥੇ ਪਾਰਕਿੰਗ ਦੀ ਅਵੇਲੇਬਿਲਿਟੀ ਨਹੀਂ ਹੈਗੀ। ਇਫੈਕਟ ਇਹਨਾਂ ਚੀਜ਼ਾਂ ਨੇ ਹੋਇਆ। ਜਿਹੜੇ ELD ਆ, ELD ਤਾਂ ਸੇਮ ਹੀ ਅੱਗੇ ਵੀ ਆਪਾਂ ਜਿਹੜੀ ਮੈਂ ਮੰਨ ਲਓ ਕੋਈ ਯੂਬਾ ਸਿਟੀ ਹੈਗਾ ਤਾਂ ਮੈਂ ਸਿਆਟਲ ਜਾਣਾ ਤਾਂ ਮੈਨੂੰ, ਮੈਂ ਕੀ ਕਰਦਾ ਹੈਗਾ, ਮੈਂ ਸਵੇਰੇ ਤੁਰਦਾ ਹੁੰਦਾ ਹੈਗਾ ਤਾਂ ਮੈਂ ਜਾ ਕੇ ਜਿੱਲੇ ਬੀੜ ਜਾ ਕੇ ਤਾਂ ਮੈਂ ਉੱਥੇ ਲਾਗ ਬੁੱਕ ਨੂੰ ਚੇਂਜ ਕਰਕੇ ਤੇ ਮੈਂ ਉੱਥੇ ਸਲੀਪ ਪਾਉਂਦਾ ਹੈਗਾ। ਹੁਣ ਕੀ ਹੁੰਦਾ ਹੈ, ਹੁਣ ਆਪਾਂ ਨੂੰ ਟਿਕਾਣਾ ਨੂੰ ਤੁਰਨਾ ਪੈਂਦਾ। ਸਭ ਕੁਛ ਲਾਅ ਐਂਡ ਸਾਰਾ ਕੁਛ ਉਹੀ ਆ, ਪਰ ਜਿਹੜਾ ਤੁਸੀਂ ਹੇਰਾ ਫੇਰੀ ਆਪਾਂ ਕਰਦੇ ਸੀਗੇ ਉਹਨੂੰ ਇਹ ਮਤਲਬ ਕਿ ਉਹਨਾਂ ਨੇ ਬੰਦ ਕੀਤਾ। ਮੇਰੇ ਹਿਸਾਬ ਨਾਲ ਕੋਈ ਵੀ ਫਰਕ ਨਹੀਂ ਹੈਗਾ। ਮੈਂ ਇਸ ਮਹੀਨੇ ਦੇ ਵਿੱਚ ELD ਚਲਾ ਕੇ ਵੀ 28,000 ਦੀ ਗਰੋਸ ਕਰ ਚੁੱਕਾ ELD ਦੇ ਹਿਸਾਬ ਦੇ ਨਾਲ, ਜੇ ਤੁਸੀਂ ਕਰਦੇ ਆ। ਤੇ ਇਫੈਕਟ ਤਾਂ ਆਹ ਹੀ ਆ ਵੀ ਜਿਹੜੇ ਹੈਗੇ ਆ ਤੁਹਾਨੂੰ ਵੇਅਰ ਹਾਊਸ ਵਾਲੇ ਉਹ ਤੰਗ ਕਰਦੇ ਆ ਵੀ ਤੁਹਾਨੂੰ ਸੌਣ ਨਹੀਂ ਦਿੰਦੇ, ਜਾਂ ਮੰਨ ਲਓ ਕਿ ਤੁਹਾਡੇ ਕੁਛ ਟਾਈਮ ਰਹਿੰਦਾ ਤੁਹਾਡੇ ਕੋਲ ਗਾਂ ਬੁੱਕ ਤੁਰਨ ਵਾਸਤੇ ਜਾਂ ਕੁਛ ਵੀ ਹੈਗਾ ਆ, ਉਹ ਤੁਹਾਡੇ ਨਾਲ ਕੁਛ ਕਰਦੇ ਆ, ਉਹ ਥੋੜਾ ਜਿਹਾ ਇਫੈਕਟ ਹੈਗਾ ਮੇਰੇ ਹਿਸਾਬ ਨਾਲ। ELD ਜਿਹੜੀ ਆ ਉਹ ਓਵਰਆਲ ਗੋਡੀ ਆ। ਹਾਂਜੀ, ਥੈਂਕ ਯੂ ਜੀ ਰਮਨ ਭਾਜੀ ਦਾ। ਬਾਕੀ ਬਹੁਤ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਤੁਸੀਂ ਪੂਰੀ ਜਾਣਕਾਰੀ, ਪੂਰੇ ਲਾਅ ਜਿਹੜੇ ਹੈਗੇ ਆ ਉਹ ਜਾਣਕਾਰੀ ਦਿਵਾਉਂਦੇ ਆ। ਥੈਂਕ ਯੂ ਜੀ, ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ, ਦਮਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ, ਤੇ ਧੰਨਵਾਦ ਤੁਹਾਡਾ। ਤੇ ਇੱਕ ਵੀਰ ਦਾ ਕੁਐਸਚਨ ਸੀਗਾ ਜੀ ਆਪਣੇ ਦਾ ਕਿ 11 ਆਵਰ ਖਤਮ ਹੋ ਗਏ ਨੇ ਤੇ ਅਸੀਂ ਗਾਂ ਜਾ ਸਕਦੇ ਹਾਂ ਕਿ ਨਹੀਂ ਪਰਸਨਲ ਦੇ ਵਿੱਚ। ਹੁਣ ਜਿੱਦਾਂ ਮੈਂ ਟਰੱਕ ਚਲਾਉਂਦਾ ਸੀ, ਮੈਨੂੰ ਸਿਆਟਲ ਟ੍ਰੈਫਿਕ ਪੈ ਗਿਆ ਰਾਈਟ, ਤੇ ਉਹਦਾ ਸੋਲੂਸ਼ਨ ਇਹੀ ਹੈ ਕਿ ਤੁਸੀਂ ਨੀਅਰੈਸਟ ਸਥਿਤ ਪਾਰਕ ਹੈ ਜਿਹੜੀ ਉੱਥੇ ਤੱਕ ਜਾ ਸਕਦੇ, ਪਰ ਸੋਲਿਡ ਰੀਜ਼ਨ ਹੋਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਕਹਿ ਦਿਓ ਇੱਥੇ ਵੀ ਸਪੌਟ ਨਹੀਂ ਮਿਲਿਆ, ਮੈਨੂੰ ਇੱਥੇ ਵੀ ਨਹੀਂ ਮਿਲਿਆ, ਤੁਸੀਂ 50 ਮਿੰਟ ਗਾਂ ਲੰਘ ਜਾਓ। ਤਾਂ ਜੇ ਤੁਹਾਡੇ ਕੋਲ ਸੋਲਿਡ ਰੀਜ਼ਨ ਆ, ਤੁਹਾਨੂੰ ਸਟਕ ਹੋ ਗਏ ਟ੍ਰੈਫਿਕ, ਦੈਨ ਤੁਹਾਨੂੰ ਐਨੋਟੇਸ਼ਨ ਪਾ ਕੇ ਤੁਸੀਂ ਜਾ ਸਕਦੇ ਹੋ। ਭਾਜੀ ਇਹਦੇ ਵਿੱਚ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਨਹੀਂ ਹੋਊਗਾ, ਕਿਉਂਕਿ ਜਿਹੜਾ ਸੈਟਲ ਦਾ ਟ੍ਰੈਫਿਕ ਹੈਗਾ ਉਹ ਪ੍ਰੈਡਿਕਟਡ ਟ੍ਰੈਫਿਕ ਹੈਗਾ। ਸੋ ਇਹਦੇ ਵਿੱਚ ਤੁਹਾਨੂੰ ਜੇ ਉਹਦੇ ਵਿੱਚ ਇਹ ਆਪਸ਼ਨ ਤੁਸੀਂ ਯੂਜ਼ ਕਰਦੇ ਆ ਤੇ ਡੈਫੀਨੇਟਲੀ ਜਿਹੜਾ ਤੁਹਾਡਾ ਲਾਅ ਇਨਫੋਰਸਮੈਂਟ ਵਾਲਾ ਹੈਗਾ ਉਹ ਤੁਹਾਡੇ ਨਾਲ ਸਹਿਮਤ ਨਹੀਂ ਹੋਊਗਾ, ਕਿਉਂਕਿ ਜਿੱਥੇ ਵੀ ਤੁਹਾਡਾ ਪ੍ਰੈਡਿਕਟਡ ਹੈਗਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਾਂ ਉਦੋਂ ਕਮੈਂਟਸ ਕੀਤੇ ਸੀਗੇ ਉਹ ਜਿਹੜੇ ਆ ਲਾਅ ਆਉਣੇ ਹੈਗੇ ਆ, ਉਹਨਾਂ ਦੇ ਵਿੱਚ ਵੀ ਅਨਪ੍ਰੈਡਿਕਟੇਬਲ ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹਨਾਂ ਦੇ ਕਰਕੇ ਤੁਸੀਂ ਆਪਣਾ ਕੁਝ ਵੀ ਉਹਦਾ ਕਰ ਸਕਦੇ ਆ। ਪਰ ਜੇ ਪ੍ਰੈਡਿਕਟੇਬਲ ਹੈਗੀਆਂ, ਜੇ ਤੁਸੀਂ LA ਦੇ ਟ੍ਰੈਫਿਕ ਚੋਂ ਕ੍ਰਾਸ ਕਰ ਰਹੇ ਆ ਜਾਂ ਤੁਸੀਂ ਸੈਕਰਾਮੈਂਟੋ ਦੇ ਟ੍ਰੈਫਿਕ 'ਚ ਆ ਜਿਹੜਾ ਕਿ 5 ਵਜੇ ਹਰ ਕਿਸੇ ਨੂੰ ਪਤਾ ਵੀ ਉੱਥੇ 5 ਵਜੇ ਟ੍ਰੈਫਿਕ ਹੋਣਾ ਆ, ਜਾਂ ਸਿਆਟਲ ਦੇ ਵਿੱਚ ਹੁਣ ਅਸੀਂ LA ਚੋਂ ਕ੍ਰਾਸ ਕਰਦੇ ਹਾਂ ਸਾਰਾ ਦਿਨ ਟ੍ਰੈਫਿਕ ਹੁੰਦਾ। ਜੇ ਡਾਊਨਟਾਊਨ LA ਚੋਂ ਕ੍ਰਾਸ ਕਰਨਾ ਪਤਾ ਤੁਹਾਨੂੰ ਕਿ ਉੱਥੇ ਟ੍ਰੈਫਿਕ ਹੈ, ਜੇ ਉਹ ਟ੍ਰੈਫਿਕ ਤੁਹਾਨੂੰ ਡਿਲੇ ਕਰਦਾ ਔਰ ਤੁਸੀਂ ਉਹਨੂੰ ਪਰਸਨਲ ਯੂਜ਼ 'ਚ ਪਾਉਂਦੇ ਅੱਗੇ, ਆਈ ਡੋਂਟ ਥਿੰਕ ਸੋ ਜਿਹੜੀ ਲਾਅ ਇਨਫੋਰਸਮੈਂਟ ਹੈ ਉਹ ਤੁਹਾਡੇ ਨਾਲ ਸਹਿਮਤ ਹੋਊਗੀ। ਜੀ ਥੈਂਕ ਯੂ। ਠੀਕ ਹੈ ਜੀ, ਥੈਂਕ ਯੂ। ਅਨਲੈਸ ਕਿ ਰਮਨ ਜੀ ਕੋਈ ਉੱਥੇ ਮੇਜਰ ਐਕਸੀਡੈਂਟ ਹੋਇਆ ਆ, ਹਨਾ, ਕਾਫੀ ਅਨਪ੍ਰੈਡਿਕਟਡ ਇਜ਼ ਫਾਈਨ, ਹਨਾ, ਪਰ ਫਿਰ ਵੀ ਸਟਿਲ ਜਿਹੜੀ ਸਿਚੁਏਸ਼ਨ ਇਹ ਹੈਗੀ ਹੈ ਨਾ ਕਿ ਇਸ ਵੇਲੇ
ਉਹ ਜਿਹੜੀਆਂ ਕੰਡੀਸ਼ਨਾਂ ਆਪਾਂ ਨੂੰ ਉੱਥੇ ਰਿਲੀਫ ਦੇ ਰਹੀਆਂ ਉਹ ਅਜੇ ਆਪਣੀਆਂ ਅਪਰੂਵ ਨਹੀਂ ਹੋਈਆਂ। ਸੋ ਇਸ ਕਰਕੇ ਉਹ ਪ੍ਰਪੋਜ਼ਡ ਰੂਲਸ ਨੇ ਨਹੀਂ ਹੈਗੀਆਂ ਜੀ। ਅਗਲੇ ਕਾਲਰ ਨੇ ਪਰਮ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਬੋਲੋ ਭਾਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਰਾਜ ਜੀ, ਹਰਜੋਤ ਜੀ, ਰਮਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਗੱਲ ਕਰ ਰਹੇ ਜੀ। ਹਾਂਜੀ, ਇੱਕ ਤਾਂ ਜਿਹੜਾ ਜਗਰੂਪ ਜੀ ਨੇ ਗੱਲ ਦੱਸੀ ਗਈ ਸੀਗੀ ਨਾ ਜੀ 8 ਤੇ 2 ਘੰਟੇ ਵਾਲੀ 8 ਆਵਰ 2 ਆਵਰ ਦੇ ਵਿੱਚ, ਇਹ ਵਾਕਿਆ ਹੀ ਬਿਲਕੁਲ ਠੀਕ ਗੱਲ ਹੈ ਜੀ ਵੀ ਉਹਨੂੰ ਤੁਸੀਂ ਬੜਾ ਹੀ ਸੋਹਣੇ ਤਰੀਕੇ ਨਾਲ ਯੂਜ਼ ਕਰ ਸਕਦੇ ਜੇ। ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਆ ਕਿਸੇ ਵੀ ਤਰੀਕੇ ਨਾਲ ਆਪਣੇ ਟਾਈਮ ਤੇ ਪਹੁੰਚਣ ਲਈ, ਤੇ ਜਾਂ ਤੁਹਾਨੂੰ ਟਾਈਮ ਮੈਨੇਜਮੈਂਟ ਕਰਨ ਲਈ ਉਹਦੇ ਨਾਲ ਬਹੁਤ ਵਧੀਆ ਹੈਲਪ ਮਿਲ ਜਾਂਦੀ ਹੈ ਜੀ। ਸੈਕਿੰਡ ਗੱਲ ਹੈ ਜੀ ਵੀ ਜਿਹੜਾ ਵੀਰ ਜੀ ਦੱਸ ਰਹੇ ਸੀਗੇ ਰਮਨ ਜੀ, ਇਹ ਬਿਲਕੁਲ ਸਹੀ ਗੱਲ ਆ। ਅਸੀਂ ਪ੍ਰੈਡਿਕਟੇਬਲ ਜਿਹੜੀ ਟ੍ਰੈਫਿਕ ਆ ਉਹਨੂੰ ਯੂਜ਼ ਨਹੀਂ ਕਰ ਸਕਦੇ, ਬਟ ਮੈਂ ਕਈ ਵਾਰ ਜਦੋਂ ਇਸ ਚੀਜ਼ ਨੂੰ ਯੂਜ਼ ਕੀਤਾ ਹੈ ਔਰ ਮੈਂ ਬਕਾਇਦਾ ਮਾਈਲ ਪੋਸਟ ਦਾ ਹਵਾਲਾ ਦੇ ਕੇ ਵੀ ਇਸ ਮਾਈਲ ਪੋਸਟ ਤੋਂ ਇਸ ਮਾਈਲ ਪੋਸਟ ਤੱਕ ਡਿਊ ਟੂ ਕੰਸਟਰਕਸ਼ਨ ਜਾਂ ਡਿਊ ਟੂ ਐਕਸੀਡੈਂਟ ਇੱਕ ਟ੍ਰੈਫਿਕ ਦਾ ਕੰਜੈਸ਼ਨ ਸੀ, ਉਹਦੇ ਕਰਕੇ ਮੈਂ ਵੱਧ ਚਲਾਇਆ। ਉਸ ਤੋਂ ਬਾਅਦ ਮੇਰੀਆਂ ਇੰਸਪੈਕਸ਼ਨਸ ਵੀ ਹੋਈਆਂ, ਪਰ ਉਹ ਬਿਲਕੁਲ ਮੰਨਣਯੋਗ ਸੀਗਾ ਵੀ ਉਹ ਚੀਜ਼ ਜਿਹੜੀ ਆ ਉਹਨੂੰ ਐਕਸੈਪਟ ਕੀਤਾ ਗਿਆ ਜੀ। ਇੱਕ ਮੇਰੇ ਵੀਰ ਜੀ ਨੇ ਇੱਕ ਗੱਲ ਕਹੀ ਸੀਗੀ ਵੀ ਤੁਸੀਂ ਜੀ ਜਾ ਸਕਦੇ ਹੋ, ਤੁਸੀਂ ਲੋਡ ਚੱਕਣ ਜਾ ਸਕਦੇ। ਲੋਡ ਚੱਕਣ ਤਾਂ ਕੀ ਜੀ, ਤੁਸੀਂ ਲੋਡ ਲਾ ਲਿਆ, ਤੁਹਾਡੇ ਆਵਰ ਖਤਮ ਹੋਏ, ਤੁਸੀਂ ਡਿਸਪੈਚ ਪਹਿਲਾਂ ਦੇ ਹੋਏ ਹੋ, ਤੁਸੀਂ ਵਾਪਸ ਘਰ ਵੀ ਨਹੀਂ ਆ ਸਕਦੇ ਅਨਲੈਸ ਤੁਸੀਂ ਮਤਲਬ ਜਾਂ ਤਾਂ ਟਰਾਲਾ ਡ੍ਰੌਪ ਕਰੋ ਆਪਣਾ ਉੱਥੇ ਔਰ ਆਪਣਾ ਸਿਰਫ ਬੌਕਟੇਲ ਯੂਜ਼ ਕਰੋ। ਇਹ ਮੇਰਾ ਸਵਾਲ ਸੀਗਾ ਜਿਹੜਾ ਮੈਨੂੰ ਬਿਟ ਇੰਸਪੈਕਸ਼ਨ ਹੋਈ ਸੀ, ਉਹਨੂੰ ਉਸ ਆਫਿਸਰ ਨੂੰ ਕੁਐਸਚਨ ਸੀਗਾ ਵੀ ਮੈਂ ਰੀਨੋ ਲੋਡ ਲਾਣਾ ਜੀ, ਮੈਂ ਡਿਸਪੈਚ ਹੋਇਆ ਈਸਟ ਗਿਆ, ਵਾਪਸ ਆ ਕੇ ਮੈਂ ਰੀਨੋ ਲੋਡ ਲਾਇਆ, ਮੈਂ ਰੌਕਲੈਂਡ ਦੇਣਾ ਹੈ ਜੀ, ਤੇ ਮੈਂ ਆ ਸਕਦਾ, ਮੇਰਾ ਟਾਈਮ ਹੈ ਨਹੀਂ ਆ। ਤਾਂ ਉਹ ਕਹਿੰਦਾ ਸੀ ਨਹੀਂ ਆ ਸਕਦਾ ਨਹੀਂ ਜੇ ਅਨਲੈਸ ਤੂੰ ਡਿਸਪੈਚ ਹੋਇਆ ਸੀਗਾ ਪਹਿਲਾਂ ਦਾ। ਹਾਂ, ਟ੍ਰੇਲਾ ਡ੍ਰੌਪ ਕਰਕੇ ਇਕੱਲਾ ਬੌਬਟੇਲ ਲੈ ਕੇ ਤੂੰ ਵਾਪਸ ਘਰ ਆ ਸਕਦਾ ਆ ਜੀ। ਤੁਹਾਨੂੰ ਦੁਬਾਰਾ ਉਹ ਟ੍ਰੇਲਰ ਜਾ ਕੇ ਆਪਣਾ ਟਰੱਕ ਲੈ ਕੇ ਜਾ ਕੇ ਟ੍ਰੇਲਰ ਉੱਥੋਂ ਚੱਕਣਾ ਪੈਣਾ। ਬਿਲਕੁਲ, ਹਾਂ, ਉਹ ਅਗਲੀ ਤੁਹਾਡੀ ਮੈਨੇਜਮੈਂਟ ਹੈ ਵੀ ਉਹਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ। ਤੇ ਐਕਚੁਅਲੀ ਪਰ ਉਹ ਤੁਸੀਂ ਆ ਨਹੀਂ ਸਕਦੇ, ਜਾਣਾ ਤੇ ਕੀ ਲੋਡ ਚੱਕਣ, ਤੁਸੀਂ ਵਾਪਸ ਘਰ ਨਹੀਂ ਆ ਸਕਦੇ ਉਹਨੂੰ ਯੂਜ਼ ਕਰਦੇ ਆ। ਬਾਕੀ ਰਮਨ ਜੀ ਤੁਹਾਡੇ ਕੋਲ ਬਹੁਤ ਵਧੀਆ ਨੌਲੇਜ ਵਾਲੀਆਂ ਕੁਐਸਚਨ ਜਿਹੜੇ ਸਾਨੂੰ ਮਿਲਦੀ ਆ, ਬਟ ਸਮ ਟਾਈਮ ਬਹੁਤ ਸਾਰੇ ਅਨਨੈਸੈਸਰੀ ਕੁਐਸਚਨ ਸ਼ਾਇਦ ਸਾਨੂੰ ਪੰਜਾਬੀਆਂ ਨੂੰ ਲਾਅ ਨੂੰ ਫੋਲੋ ਕਰਨ ਦੀ ਆਦਤ ਨਹੀਂ ਆ, ਉਸ ਕਰਕੇ ਅਸੀਂ ਜੋ ਸਾਡਾ ਬ੍ਰੇਨ ਕ੍ਰੀਏਟ ਕਰਦਾ ਉਸ ਹਿਸਾਬ ਨਾਲ ਅਸੀਂ ਕੁਐਸਚਨ ਕਰੀ ਜਾਂਦੇ ਜਦ ਕਿ ਸਾਨੂੰ ਮਤਲਬ ਐਕਚੁਅਲ ਕੀ ਆ ਕਿ ਸਾਨੂੰ ਸ਼ਾਇਦ ਪੰਜਾਬ ਤੋਂ ਹੀ ਆਦਤ ਪਈ ਹੋਈ ਆ ਵੀ ਅਸੀਂ ਲਾਅ ਨੂੰ ਫੋਲੋ ਨਹੀਂ ਕਰਨਾ ਜੀ। ਤੇ ਮੈਂ ਰਮਨ ਜੀ ਤੁਹਾਡੇ ਨਾਲ ਸੰਪਰਕ ਜੀ ਮੈਂ ਰਮਨ ਜੀ ਤੁਹਾਡੇ ਨਾਲ ਵੈਸੇ ਵੀ ਸੰਪਰਕ ਕਰਨਾ ਚਾਹੁੰਦਾ। ਮੈਂ ਐਕਚੁਅਲੀ ਜੀ ਪੂਰਾ ਸਮਝ ਕੇ ਉਹਨੂੰ ਫੋਲੋ ਕਰੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਇਹ ਬਿਲਕੁਲ ਤੁਹਾਡੇ ਹੱਕ ਦੀ ਗੱਲ ਹੈ। ਜੇ 10 ਘੰਟੇ ਮੈਨੂੰ ਕਈ ਵਾਰ ਮੈਂ ਵਾਕ ਕਰਦਾ ਸਵੇਰੇ ਉੱਠ ਕੇ, ਮੈਨੂੰ ਕਈ ਪੰਜਾਬੀ ਕਹਿਣਗੇ ਵੀ ਭਾਜੀ ਅਸੀਂ ਤਾਂ ਇਹ ਵਾਕ ਕਰੀ ਦੀ ਨਹੀਂ ਵੀ ਲੋਕੀ ਕੀ ਕਹਿਣਗੇ। ਮੈਂ ਕਿਹਾ ਲੋਕਾਂ ਦੇ ਕਹਿਣ ਦਾ ਕੀ, ਤੁਹਾਡੀ ਬੋਡੀ ਆ, ਤੁਹਾਡੀ ਆ, ਇਹਨੂੰ ਵੀ ਟਾਈਮ ਦਿਓ। ਇਹ 10 ਘੰਟੇ ਕਈ ਬਹਿਸ ਕਰਦੇ ਹੁੰਦੇ ਸੀ 10 ਘੰਟੇ ਸੌਂ ਕੇ ਕੀ ਲੈਣਾ। ਮੈਂ ਤੁਹਾਨੂੰ ਕਿਹਨੇ ਕਿਹਾ ਜੀ ਵੀ 10 ਘੰਟੇ ਸੌਣਾ ਹੈ? ਤੁਸੀਂ ਆਪਣੀ ਬੋਡੀ ਨੂੰ ਕਰੋ, ਤੁਸੀਂ ਵਾਕ ਕਰੋ, ਤੁਸੀਂ ਆਪਣੀ ਪੈਸਾ ਕਮਾ ਕੇ ਪੈਸਾ ਵੀ ਨਾ ਕੱਲ ਨੂੰ ਕੋਲ ਰਵੇ ਤੇ ਬੋਡੀ ਵੀ ਤੁਹਾਡੀ ਕੋਲ ਨਾ ਰਵੇ, ਤੇ ਫਿਰ ਕੀ ਕਰੋਗੇ ਉਸ ਤੋਂ ਬਾਅਦ? ਬਿਲਕੁਲ ਜੀ। ਇਸ ਵੇਲੇ ਜਿਹੜੀ ਸਾਰਿਆਂ ਨਾਲੋਂ ਵੱਡੀ ਸਿਚੁਏਸ਼ਨ ਜਿਹੜੀ ਆ, ਮੇਰੀ ਕੱਲ ਵੀ ਸਾਡੀ ਮੁਲਾਕਾਤ ਹੋਈ ਸੀ ਨਾਪਤਾ ਦੇ ਵਿੱਚ, ਸਾਡੇ ਕੋਲ ਜਿਹੜੇ ਆਪਣੇ ਬੰਦੇ ਆਏ ਸੀਗੇ ਚੱਲ ਕੇ ਬੇਰੀਏ ਤੋਂ, ਔਰ ਉਹਨਾਂ ਨਾਲ ਬੈਠ ਕੇ ਗੱਲਬਾਤ ਹੋਈ ਸੀ। ਜਿਹੜੀ ਇਸ ਵੇਲੇ ਰੀਸੈਂਟ ਜਿਹੜੇ ਸਟੈਟਿਸਟਿਕਸ ਆ ਰਹੇ ਹੈਗੇ ਆ ਉਹਦੇ ਵਿੱਚ ਇਹ ਸ਼ੋਅ ਕਰ ਰਿਹਾ ਹੈਗੇ ਕਿ ਪੰਜਾਬੀ ਟਰੱਕਰਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਇੱਕ ਜਿਹੜੀ ਹਾਈਪਰ ਟੈਨਸ਼ਨ ਆ, ਤੇ ਇੱਕ ਜਿਹੜੀ ਸਟ੍ਰੈਸ ਲੈਵਲ ਆ, ਤੇ ਇੱਕ ਜਿਹੜੀ ਫਰਸਟ੍ਰੇਸ਼ਨ ਆ, ਜਾਂ ਜਿਹੜੀ ਡਾਇਬਟੀਜ਼ ਹੈਗੀ ਆ, ਇਹ ਬਹੁਤ ਹੀ ਡੇਂਜਰਸ ਲੈਵਲ ਤੇ ਚੱਲ ਰਿਹਾ ਇਸ ਵੇਲੇ। ਸੋ ਮੇਰੇ ਨਾਲ ਮੇਰੇ ਖਿਆਲ ਟੋਰਾਂਟੋ ਤੋਂ ਵੀ ਕਾਲ ਆਈ ਸੀਗੀ ਜਿਹੜੇ ਕਿ ਐਕਚੁਅਲੀ ਰਿਸਰਚ ਕਰ ਰਹੇ ਹੈਗੇ ਆ ਕਿ ਜਿਹੜੇ ਪੰਜਾਬੀ ਟਰੱਕ ਡਰਾਈਵਰਸ ਹੈਗੇ ਆ ਉਹਨਾਂ ਦੇ ਵਿੱਚ ਮੈਂਟਲ ਸਿਚੁਏਸ਼ਨ ਜਿਹੜੀ ਆ ਉਹ ਬੜੀ ਵਿਗੜਦੀ ਜਾ ਰਹੀ ਹੈ ਇਸ ਵੇਲੇ। ਸੋ ਇਹ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਬੈਕਗਰਾਊਂਡ ਦੇ ਵਿੱਚ ਅਸੀਂ ਟਰਾਈ ਕਰ ਰਹੇ ਹੈਗੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਟਰੱਕਰਸ ਹੈਗੇ ਆ ਉਹਨਾਂ ਦੀ ਇਹ ਚੀਜ਼ਾਂ ਦੇ ਉੱਤੇ ਜਿਹੜਾ ਕੰਮ ਕਰ ਸਕੀਏ ਇਹਨਾਂ ਚੀਜ਼ਾਂ ਦੇ। ਬਾਕੀ ਭਾਜੀ ਮੇਰੇ ਕੋਲ ਕਹਿ ਲਓ ਕੋਈ ਐਡੀ ਐਕਸਪਰਟ ਮੈਂ ਨਹੀਂ ਹੈਗਾ, ਪਰ ਸਿਰਫ ਇੰਨਾ ਆ ਕਿ ਸੀਰੀਅਸਲੀ ਜਿੰਨੇ ਵੀ ਸਾਰੇ ਜਾਣੇ ਤੁਸੀਂ ਕਾਲ ਕਰਕੇ ਗੱਲ ਕਰਦੇ ਆ, ਮੈਜੋਰਿਟੀ ਟਾਈਮ ਦੇ ਉੱਤੇ ਹਰ ਇੱਕ ਬੰਦੇ ਦੀ ਕੌਨਸ਼ੀਅਸ ਨੂੰ ਪਤਾ ਹੁੰਦਾ ਕਿ ਜਿਹੜਾ ਮੈਂ ਕੁਐਸਚਨ ਪੁੱਛ ਰਿਹਾ ਉਹਦਾ ਆਨਸਰ ਕੀ ਹੈ, ਮੈਂ ਗਲਤ ਆ ਕਿ ਠੀਕ ਆ। ਸੋ ਜ਼ਿਆਦਾਤਰ ਟਾਈਮ ਤੇ ਮੈਂ ਸਿਰਫ ਇੱਕ ਉਹੋ ਹੀ ਕਰਦਾ ਆ ਕਿ ਉਹਨੂੰ ਇੱਕ
ਕਨਫਰਮੇਸ਼ਨ ਦਿੰਦਾ ਵੀ ਹਾਂ ਤੂੰ ਗਲਤ ਆ ਜਾਂ ਤੂੰ ਠੀਕ ਆ। ਬਾਕੀ ਤੁਸੀਂ ਸਾਰੇ ਸਿਆਣੇ ਹੈਗੇ ਆ। ਸਿਰਫ ਇਹ ਆ ਕਿ ਆਪਣੀ ਕੌਨਸ਼ੀਅੰਸ ਨੂੰ ਕੁਛ ਲੋਕ ਜੋ ਇਹ ਕਰ ਰਹੇ ਆ ਇਹ ਠੀਕ ਆ ਕਿ ਗਲਤ ਆ। ਸੋ ਉਹਦੇ ਅਕੋਰਡਿੰਗਲੀ ਜਿਹੜਾ ਤੁਸੀਂ ਉਹ ਸੋਚੋ ਤੇ ਬਹੁਤ ਕੁਐਸਚਨਾਂ ਦੇ ਆਨਸਰ ਤੁਹਾਡੇ ਆਪਣੇ ਅੰਦਰ ਹੁੰਦੇ, ਆਪਾਂ ਨੂੰ ਪਤਾ ਹੁੰਦੇ। ਸੋ ਬਿਲਕੁਲ, ਨਾਲੇ ਰਮਨ ਜੀ ਆਪਾਂ ਨੂੰ ਵੀ ਨਵੇਂ ਜਿਹੜੇ ਬਹੁਤ ਸਾਰੇ ਆਨਸਰ ਮਿਲਦੇ, ਕਿਉਂਕਿ ਕਈ ਸਾਡੇ ਸਰੋਤੇ ਵੀ ਜਿਹੜੇ ਟਰੱਕਰਸ ਆ ਉਹ ਵੀ ਬਹੁਤ ਐਕਸਪੀਰੀਅੰਸਡ ਆ। ਸੋ ਆਪਾਂ ਨੂੰ ਵੀ ਪੂਰਾ ਨੌਲੇਜ ਮਿਲਦਾ। ਸਾਰਾ ਦਿਨ ਹੀ ਸਿੱਖਦੇ ਆ, ਕੁਛ ਨਾ ਕੁਛ ਸਿੱਖਦੇ ਆਪਾਂ ਜੀ। ਗੁਰਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੀ ਟੀਮ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਦੋ ਗੱਲਾਂ ਹੀ ਕਰਨੀਆਂ। ਮੈਂ ਲੋਕੀ ਫੇਰ ਨਹੀਂ ਹਟਦੇ ਲੌਗ ਬੁੱਕਾਂ ਕਰਨ ਹੀ, ਹਜੇ ਵੀ 4-4 ਜਾਰਜੀਆ ਤੇ ਟੈਕਸ ਠੋਕੀ ਜਾਂਦੇ ਆ ਤੇ ਇੱਥੇ ਨੀਡਲ ਆ ਕੇ ਲੌਗ ਬੁੱਕਾਂ ਬੰਦ ਕਰ ਦਿੰਦੇ ਆ ਤੇ ਨੀਡਲ ਤੋਂ ਪੇਪਰ ਵਾਲੀ ਚਲਾ ਕੇ ਲੈ ਜਾਂਦੇ ਤੇ ਏਦਾਂ ਫੇਰ ਵਾਪਸੀ ਇੱਥੇ ਆ ਕੇ ਚਲਾਉਂਦੇ। ਉਹ ਕਹਿੰਦੇ ਮਾਲਕ ਕਹਿੰਦੇ ਆ ਵੀ ਦੱਸਿਓ ਨਾ ਸਾਨੂੰ ਵੀ ਪੁਲਿਸ ਵਾਲਾ ਪੁੱਛੇ ਤੇ ਕਹਿਣਾ ਅਸੀਂ ਨੀਡਲ ਹੀ ਰਹਿੰਦੇ ਆ, ਇੱਥੇ ਹੀ ਚੈੱਕ ਕਰਦੇ ਆ ਤੇ ਇੱਥੇ ਅਸੀਂ ਡ੍ਰੌਪ ਕਰ ਦਿੰਦੇ ਆ। ਤੇ ਉਹ ਪੁਲਿਸ ਵਾਲਾ ਦੇਖਦਾ ਨਹੀਂ ਹੈ ਜਿਹੜਾ ਉਹ ਲੋ ਬਿਲ ਆਫ ਲੀਡਿੰਗ ਕੀ ਕਹਿੰਦਾ ਨਹੀਂ, ਨਾਲ ਲਾਇਸੈਂਸ ਤੇ ਐਡਰੈਸ ਆ। ਨਾਲੇ ਸਭ ਤੋਂ ਜਿਹੜਾ ਮੇਨ ਇੰਪੋਰਟੈਂਟ ਆ ਨਾ ਰਮਨ ਜੀ ਤੇ ਰਾਜ ਜੀ, ਇਸ਼ੂ ਹੁਣ ਇਮੀਗ੍ਰੇਸ਼ਨ ਦਾ ਆ। ਜੇ ਤੁਹਾਨੂੰ ਕਿਤੇ ਕੋਈ ਐਕਸੀਡੈਂਟ, ਮਿਸਡਮੀਨਰ ਜਾਂ ਉਦਾਂ ਦਾ ਲੱਗ ਗਿਆ ਨਾ, ਟਿਕਟ ਮਿਲ ਗਈ ਤੇ ਤੁਹਾਡਾ ਉਹ ਸਾਰਾ ਕੁਝ ਚਲੇ ਜਾਣਾ ਆ। ਸੋ ਪਲੀਜ਼ ਭਾਜੀ ਜੇ ਨਾ ਹਟੇ ਤੇ ਅਸੀਂ ਤਾਂ ਫਿਰ ਸਕੇਲਾਂ ਤੇ ਦੱਸਣ ਨਾਲ ਆਪਣਾ ਸਾਰਿਆਂ ਦਾ ਹੀ ਪਤਾ ਜੀ। ਕੰਪਨੀਆਂ ਦੇ ਫ੍ਰਿਜਨਾਂ ਦੀਆਂ ਕਿੰਨੀਆਂ ਹੀ ਆ, ਸਾਰਿਆਂ ਦਾ ਪਤਾ। ਤੇ ਅਸੀਂ ਆਪਣੇ ਟਰੱਕ ਹੈ ਸਾਡੇ ਤੇ ਅਸੀਂ ਤਾਂ ਸਕੇਲਾਂ ਦੇ ਦੱਸਣ ਆਪਣਾ ਤੇ ਫੇਰ ਜਿਹੜੇ ਪੈਸੇ ਲਾ ਕੇ ਵੀ ਆਏ ਆ ਡਰਾਈਵਰ ਤੇ ਫੇਰ ਕੱਲ ਨੂੰ ਆ ਕਹਿਣ ਵੀ ਪੰਜਾਬੀਆਂ ਨੇ ਸਾਡੇ ਨਾਲ ਇਦਾਂ ਕੀਤੀ ਆ। ਜੀ ਜੀ ਦੇਖੋ ਜੀ, ਅਸੀਂ ਵੀ ਤੁਹਾਨੂੰ ਇੱਕੋ ਗੱਲ ਕਹਾਂਗੇ ਵੀ ਸਾਨੂੰ ਨਹੀਂ ਦੱਸਣਾ, ਤੁਸੀਂ ਜੋ ਮਰਜ਼ੀ ਕਰੀ ਵੇਟ ਨਾ ਕਰੋ। ਦੇਖੋ ਇਹ ਇੱਥੇ ਜੇ ਤੁਹਾਨੂੰ ਲੱਗਦਾ ਨਾ ਵੀ ਤੁਹਾਡੇ ਨਾਲ ਕੋਈ ਧੱਕਾ ਕਰ ਰਿਹਾ ਤਾਂ ਉਹਦੇ ਖਿਲਾਫ ਤਾਂ ਆਵਾਜ਼ ਤੁਹਾਨੂੰ ਚੱਕਣੀ ਹੀ ਪੈਣੀ ਹੈਗੀ। ਸੁਲੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿੰਨੇ ਵੀਰਾਂ ਤੇ ਸਾਰੇ ਸੁਣਨ ਨੂੰ ਸਤਿ ਸ਼੍ਰੀ ਅਕਾਲ। ਵੈਸੇ ਮੇਰਾ ਟਰੱਕਿੰਗ ਨਾਲ ਤਾਂ ਕੰਮ ਹੈ ਨਹੀਂ ਕਿ ਮੇਰੀ ਜੌਬ ਵੱਖਰੀ ਹੈ ਜੀ, ਪਰ ਮੈਂ ਤੁਹਾਡਾ ਪ੍ਰੋਗਰਾਮ ਮੋਸਟਲੀ ਅਪਲੋਡ ਕੀਤਾ ਹੋਇਆ ਸੁਣਦਾ ਹੁੰਦਾ ਜੀ। ਮੈਂ ਕਹਿੰਦਾ ਵੀ ਐਡਾ ਵਧੀਆ ਮੰਚ ਉਹ ਵੀ ਫ੍ਰੀ ਦੇ ਵਿੱਚ ਕਿਸੇ ਕਮਿਊਨਿਟੀ ਨੂੰ ਮਿਲਦਾ ਹੋਵੇ, ਉਹਦਾ ਲੱਖ ਲੱਖ ਧੰਨਵਾਦ ਕਰਨਾ ਚਾਹੀਦਾ ਜੀ। ਪਰ ਸਾਡਾ ਤਾਂ ਇਹੀ ਖਿਆਲ ਆ ਕਿ ਮੈਂ ਕਈ ਸੁਣ ਕੇ ਹਟੇ ਅੱਜ ਹੀ ਜਿਹੜੇ ਕਹਿੰਦੇ ਵੀ ਮੁਫਤੀ ਦੀਆਂ ਸਟੈਂਪਾਂ ਲੈ ਲਓ, ਉਹਨਾਂ ਨੇ ਕਦੇ ਕਾਮਯਾਬ ਨਹੀਂ ਹੋਣਾ। ਜਿਨ੍ਹਾਂ ਨੇ ਸੁਣ ਲਿਆ ਇਹੋ ਜਿਹਾ ਪ੍ਰੋਗਰਾਮ ਤੇ ਸੁਣ ਕੇ ਉਹਨੂੰ ਫਾਲੋ ਕਰ ਲਿਆ ਸਹੀ ਢੰਗ ਨਾਲ, ਉਹਨਾਂ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੁਲਕ ਦੇ ਵਿੱਚ ਫ੍ਰੀ ਸੁਜੈਸ਼ਨ ਤੁਹਾਨੂੰ ਕਿਹੜਾ ਦੇ ਦੂਗਾ? ਇਸ ਤਰ੍ਹਾਂ ਦੇ ਐਡੇ ਵਧੀਆ ਪ੍ਰੋਗਰਾਮ, ਜੋ ਚੀਜ਼ਾਂ ਸਾਨੂੰ ਅੱਜ ਪੰਜਾਬੀ ਰੇਡੀਓ US ਤੋਂ ਮਿਲ ਰਹੀਆਂ ਉਹ ਸਾਨੂੰ ਹੋਰ ਕਿਤੋਂ ਨਹੀਂ ਮਿਲ ਸਕਦੀਆਂ। ਛੋਟੀ ਜਿਹੀ ਐਗਜ਼ਾਮਪਲ ਮੈਂ ਦਿੰਦਾ ਜੀ। ਨਾਲ ਹੋਰ ਇੱਕ ਸਿਹਤ ਸੰਭਾਲ ਦਾ ਪ੍ਰੋਗਰਾਮ ਹੈ, ਉਹਨੇ ਹਜ਼ਾਰਾਂ ਲੱਖਾਂ ਨਹੀਂ ਜੀ ਕਰੋੜਾਂ ਲੋਕਾਂ ਨੂੰ ਦੇਸੀ ਦਵਾਈਆਂ ਦੇ ਵਿੱਚ ਠੀਕ ਕੀਤਾ ਹੈ। ਸਟੋਰਾਂ ਦੇ ਵਿੱਚ, ਪੰਜਾਬੀ ਸਟੋਰਾਂ ਜਾ ਕੇ ਦੇਖ ਲਓ ਕਿੰਨੀਆਂ ਸੈਲਫਾਂ ਜਿਹੜੀਆਂ ਦੇਸੀ ਚੀਜ਼ਾਂ ਦੀਆਂ ਭਰੀਆਂ ਪਈਆਂ, ਕਿੰਨਾ ਬਿਜ਼ਨਸ ਉਹ ਵੀ ਨਾਲ ਕਾਮਯਾਬ ਹੋਇਆ ਇਸ ਰੇਡੀਓ ਦੇ ਕਰਕੇ। ਸੌਰੀ, ਮੇਰਾ ਚਿੱਤ ਥੋੜਾ ਠੀਕ ਨਹੀਂ ਸੀਗਾ, ਪਰ ਇਹਨਾਂ ਕੁ ਮੈਨੂੰ ਅੱਜ ਮਜਬੂਰ ਕਹਿਣਾ ਪਿਆ। ਰੀਅਲੀ ਸਾਨੂੰ ਧੰਨਵਾਦ ਕਰਨਾ ਚਾਹੀਦਾ ਇਸ ਰੇਡੀਓ ਦਾ ਤੇ ਇਹਨਾਂ ਨੂੰ ਚਲਾਉਣ ਵਾਲਿਆਂ ਦਾ ਸਾਰਿਆਂ ਦਾ। ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ 'ਚ ਰੱਖੇ। ਧੰਨਵਾਦ। ਥੈਂਕ ਯੂ ਸਰ। ਸੋ ਰਮਨ ਜੀ, ਜਾਂਦੇ ਜਾਂਦੇ ਆਪਣਾ ਸਮਾਂ ਵੀ ਕਾਫੀ ਪ੍ਰੋਗਰਾਮ ਦਾ ਹੋ ਗਿਆ, ਪਰ ਇੱਕ ਜ਼ਰੂਰ ਮੈਂ ਤੁਹਾਡਾ ਸੁਜੈਸ਼ਨ ਮੰਗੂਗਾ। ਸਾਡੇ ਰੇਡੀਓ ਸਟੇਸ਼ਨ ਤੇ ਇੱਕ ਮੁੰਡੇ ਦੀ ਕਾਲ ਆਈ, ਨਵੰਬਰ 15 ਨੂੰ ਉਹ ਗ੍ਰੀਨ ਕਾਰਡ ਵੀਜ਼ੇ ਤੇ USA 'ਚ ਆਉਂਦਾ ਆ ਤੇ ਜਨਵਰੀ 15 ਨੂੰ ਉਹ ਟਰੱਕ ਚਲਾ ਰਿਹਾ ਲੌਂਗ ਹਾਲ ਕੈਲੀਫੋਰਨੀਆ ਟੂ ਨਿਊਯਾਰਕ ਤੇ ਉਮਰ ਉਹਦੀ 19 ਸਾਲ ਦੀ ਆ। ਹੁਣ ਦੱਸੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਰੱਬ ਹੀ ਆਸਰਾ ਜੀ। ਮਤਲਬ ਮੈਂ ਤਾਂ ਹੈਰਾਨ ਆ ਕਿ ਜਿਹੜੀ ਇਸ ਵੇਲੇ ਸਿਚੁਏਸ਼ਨ ਜਿਹੜੀ ਬਣੀ ਹੋਈ ਹੈ ਨਾ, ਜਿਹੜੀ ਅਸੀਂ ਰੋਡ ਦੇ ਉੱਤੇ ਜਾਂਦੇ ਹਾਂ, ਗੱਲਾਂ ਕਰਦੇ ਹਾਂ, ਐਕਸਪੀਰੀਅੰਸ ਡਰਾਈਵਰ ਮਿਲਦੇ ਆ, ਉਹਨਾਂ ਨਾਲ ਗੱਲ ਕਰਦੇ ਹਾਂ, ਇਨਐਕਸਪੀਰੀਅੰਸ ਡਰਾਈਵਰ ਵੀ ਦੇਖੀਦੇ ਆ, ਉਹਨਾਂ ਨਾਲ ਗੱਲ ਕਰਦੇ ਆ। ਇੱਕ ਜਿਹੜੀ ਵੱਡੀ ਸਿਚੁਏਸ਼ਨ ਇਸ ਵੇਲੇ ਬਣੀ ਹੈ ਕਿ ਜਿਹੜੇ ਨਵੇਂ ਡਰਾਈਵਰ ਆ ਰਹੇ ਆ ਇੰਡੀਆ ਤੋਂ ਜਾਂ ਨਵੇਂ ਮੁੰਡੇ ਆ ਰਹੇ ਆ, ਉਹਨਾਂ ਨੇ ਕਾਰ ਦਾ ਲਾਇਸੈਂਸ ਨਹੀਂ ਲਿਆ ਹੈਗਾ। ਸੋ ਕਾਰ ਦੇ ਲਾਇਸੈਂਸ ਲੈਣ ਤੋਂ ਬਿਨਾਂ ਉਹ ਟਰੱਕ ਦਾ ਲਾਇਸੈਂਸ ਲਿਆ। ਜਿਹੜੇ ਕਾਰ ਦਾ ਲਾਇਸੈਂਸ ਲੈ ਕੇ ਤੁਹਾਨੂੰ ਸਾਲ ਚਲਾਉਣ ਦੇ ਵਿੱਚ ਜਿਹੜੀਆਂ ਰੋਡ ਸੈਂਸ, ਜਿਹੜੀ ਕਾਮਨ ਸੈਂਸ ਜਿਹੜੀ ਆ ਉਹ ਪਤਾ ਲੱਗਦੀ ਆ, ਜਿਹੜੀ ਤੁਸੀਂ ਰੋਡ ਦੇ ਉੱਤੇ ਕਿਵੇਂ ਤੁਸੀਂ ਵਿਚਰਨਾ, ਕਿਵੇਂ ਤੁਸੀਂ ਗੱਡੀ ਚਲਾਉਣੀ ਆ, ਉਹ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਲੱਗ ਰਹੀਆਂ ਹੈਗੀਆਂ, ਜਿਹੜੀਆਂ ਕਿ ਬਹੁਤ ਜ਼ਿਆਦਾ ਡੇਂਜਰਸ ਹੈਗੀਆਂ। ਔਰ ਆਹ ਜਿਹੜੀ ਸਿਚੁਏਸ਼ਨ ਤੁਸੀਂ ਦੱਸੀ ਹੈਗੀ ਆ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿਉਂਕਿ ਉਹ ਜਿਹੜਾ ਅਕ੍ਰੋਸ ਸਟੇਟ ਲੈ ਕੇ ਨਹੀਂ ਜਾ ਸਕਦਾ ਟਰੱਕ 19 ਈਅਰਸ ਓਲਡ ਜਿਹੜਾ ਬੰਦਾ ਹੈਗਾ। ਤੁਸੀਂ ਦੇਖੋ ਵੀ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਬਹੁਤ ਕੀ ਮੈਜੋਰਿਟੀ 'ਚ ਲੈਸ ਦੈਨ 23 ਈਅਰ ਓਲਡ ਨੂੰ ਨਹੀਂ ਲੈਂਦੀਆਂ, 2 ਸਾਲ ਦੇ ਐਕਸਪੀਰੀਅੰਸ ਤੋਂ ਘੱਟ ਨਹੀਂ ਲੈਂਦੀਆਂ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਆ ਵੀ 2 ਮਹੀਨਿਆਂ ਦੇ ਵਿੱਚ ਉਹ ਬੰਦੇ ਨੇ ਲਾਇਸੈਂਸ ਵੀ ਲੈ ਲਿਆ ਮੁੰਡੇ ਨੇ, ਤੇ ਉਹ ਕੰਪਨੀ ਜਿਹੜੀ ਕਿੱਦਾਂ ਦੀ ਨਿਕੰਮੀ ਕੰਪਨੀ ਹੋਊਗੀ ਜਿਸ ਨੇ ਉਹਨੂੰ ਜਿਹੜੀ ਆ ਲੌਂਗ ਹਾਲ ਤੇ ਕੰਮ ਵੀ ਦੇ ਦਿੱਤਾ। ਵੀ ਤੁਸੀਂ ਇੱਥੇ ਕੋਈ ਮਿੱਟੀ ਦਾ ਟਰੱਕ ਚਲਾ ਲਓ ਜਾਂ ਕੋਈ ਜਿਹੜਾ ਬਾਕਸ ਟਰੱਕ ਆ ਛੋਟਾ ਐਕਸਪੀਰੀਅੰਸ, ਵੀ ਉਹ ਤਾਂ ਕਿਸੇ ਨੂੰ ਮਾਰਨਾ ਹੀ ਆ ਨਾ ਉਹਨੇ।
ਹੁਣ ਉਹ ਤਾਂ ਚੱਲ ਮੁੰਡੇ ਦਾ ਮੈਂ ਕਸੂਰ ਘੱਟ ਸਮਝਦਾ, ਕਿਉਂਕਿ ਉਹ ਤਾਂ ਚੱਲ ਪੈਸੇ ਲਾ ਕੇ ਆਇਆ ਹੋਊ, ਕਿੱਦਾਂ ਵੀ ਆਇਆ ਹਨਾ। ਜਿਹੜੀ ਕੰਪਨੀ ਨੇ ਹਾਇਰ ਕੀਤਾ ਉਹਨੀ ਤਾਂ ਲੋਕ ਮਾਰਨੇ ਨਾ ਇੱਥੇ। ਭਾਜੀ ਉਹ ਦੇਖੋ ਨਾ, ਉਹ ਜਾਂ ਜੀਜੇ ਦੀ ਹੋਣੀ ਹੈ ਜਾਂ ਇਦਾਂ ਦੇ ਕਿਸੇ ਬੰਦੇ ਦੀ ਹੋਣੀ ਹੈ ਜਿਹਨੂੰ ਧੱਕੇ ਦੇ ਨਾਲ ਗਲ 'ਚ ਅੰਗੂਠਾ ਦੇ ਕੇ ਸ਼ਾਇਦ ਹੋ ਸਕਦਾ ਦਿਖਾਇਆ ਗਿਆ ਹੋਵੇ, ਕੋਈ ਪਤਾ ਥੋੜੀ ਲੱਗਦਾ ਇੱਥੇ। ਜ਼ੋਰ ਵੀ ਬਹੁਤ ਚਲਾਉਂਦੇ ਨੇ ਇੱਧਰੋਂ। ਬਹੁਤ ਬੇਵਕੂਫੀ ਆ, ਬਹੁਤ ਬੇਵਕੂਫੀ ਆ ਜੀ। ਇਹ ਤਾਂ ਰਿਸਕ ਆ ਜੀ, ਫਿਰ ਬੰਦਾ ਤਾਂ ਹੀ ਕਹਿੰਦਾ ਰੋਡ ਦੇ ਉੱਤੇ ਭਾਈ ਧਿਆਨ ਦੇ ਨਾਲ ਚੱਲੋ, ਪਤਾ ਨਹੀਂ ਕਿੱਦਾਂ ਦਾ ਅੱਗੋਂ ਜਿਹੜਾ ਉਹ ਟੱਕਰ ਜਾਣਾ। ਜੇ ਇਦਾਂ ਦੇ ਹੋਣਗੇ ਤਾਂ ਰਿਸਕ ਜਿਹੜਾ ਆ ਉਹ ਹੋਰ ਜ਼ਿਆਦਾ ਵੱਧ ਜਾਂਦਾ ਆ। ਸੋ ਭਾਈ ਧਿਆਨ ਦੇ ਨਾਲ ਜਿਹੜਾ ਚੱਲਿਆ ਕਰੋ, ਅਕਲ ਨੂੰ ਹੱਥ ਮਾਰਨ ਵਾਲੀ ਜਿਹੜੀ ਗੱਲ ਆ, ਨਹੀਂ ਮਾਰੂਗੇ ਤੇ ਕਿਸੇ ਦਿਨ ਆਪ ਤਾਂ ਜਾਓਗੇ ਨਾਲ ਕਿਸੇ ਹੋਰਾਂ ਦੇ ਪਰਿਵਾਰਾਂ ਦੇ ਉੱਤੇ ਵੀ ਜਿਹੜਾ ਆ ਉਹ ਕੰਮ ਖਰਾਬ ਕਰਕੇ ਜਾਓਗੇ। ਜਾਂ ਤੇ ਹੋਰ ਨਹੀਂ ਤਾਂ ਹੋਰ ਬਾਅਦ 'ਚ ਜਦੋਂ ਫੜ ਹੋ ਗਏ ਤਾਂ ਐਵੇਂ ਬਾਅਦ 'ਚ ਜਿੰਨੇ ਤੁਸੀਂ ਲਾ ਕੇ ਆਏ ਆ ਉਹਨੇ ਤਾਂ ਕੀ ਮੁੜਨੇ ਆ, ਬਸ ਤੁਹਾਨੂੰ ਵਾਪਸ ਤੋਰਨਗੇ। ਐਵੇਂ ਚੰਗੇ ਨਹੀਂ ਜਿਹੜੇ ਉਹ ਲੱਗੀਦਾ ਇਹ ਗੱਲਾਂ ਨੂੰ, ਤੇ ਨਾਲੇ ਪੂਰੇ ਭਾਈਚਾਰੇ ਦੀ ਬਦਨਾਮੀ ਇਸ ਦੇ ਵਿੱਚ ਹੁੰਦੀ ਆ। ਤੇ ਰਮਨ ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਕਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਕੀ ਤੁਸੀਂ ਸਾਲ ਦੇ $50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ? ਤਾਂ ਅੱਜ ਹੀ ਕਾਲ ਕਰੋ ABLEX ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916 850 9952। ਐਡਰੈਸ 7473 ਰੀਜ ਰੋਡ ਸਵੀਟ 2 ਸੈਕਰਾਮੈਂਟੋ। ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ, ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 ਬੀਜੇਸ ਗੇਅਰ ਵੈਸਟ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID Sacramento 1470 AM KWRU Fresno 1300 AM KLHC Bakersfield 1350 AM ਰਹਿ ਗਏ ਨੇ ਇਸ ਸਾਲ ਦੀ ਇੰਸ਼ੋਰੈਂਸ ਲੈਣ ਦੇ ਲਈ। ਉਸ ਦੇ ਬਾਰੇ ਇਹਨਾਂ ਨੂੰ ਨਾਲ ਜਾਣਕਾਰੀ ਲੈਣ ਲਈ ਕਾਲ 408 272 ਕਮਾਲਾ ਇਸ